ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਦਾਬਰਜ਼ ਮਹਾ ਤੁਹਾਡੀ ਹੋਸਟ ਨਿਰਮਕੋਟ ਮੈਂ ਟੀਵੀ 8 ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। गंगा जमनी तहजीब ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 11 ਮਾਰਚ 2025 27 ਫੱਗਣ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਬੈਲਫਰਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਆਪਸਟੇਟ ਨਿਊਯਾਰਕ ਤੋਂ ਸਰਦਾਰ ਕਿਰਪਾਲ ਸਿੰਘ ਹੋਰਾਂ ਵੱਲੋਂ। ਸੋ ਉਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਕਿਰਪਾਲ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੋਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਬਿਹਾਰ ਦੇ ਬੋਧ ਗਿਆ ਮੱਠ ਦੇ ਬਾਹਰ ਹਜ਼ਾਰਾਂ ਬੋਧੀ ਭਿਕਸ਼ੂਆਂ ਵੱਲੋਂ 12 ਫਰਵਰੀ ਤੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਔਰ ਬੋਧੀ ਭਿਕਸ਼ੂਆਂ ਦੀ ਮੰਗ ਹੈ ਕਿ ਬੁੱਧ ਵਿਹਾਰ ਮੱਠ ਦਾ ਪ੍ਰਬੰਧ ਬੋਧੀਆਂ ਦੇ ਹਵਾਲੇ ਕੀਤਾ ਜਾਵੇ ਔਰ ਬੋਧ ਗਿਆ ਉਹ ਥਾਂ ਹੈ ਜਿੱਥੇ ਬੋਧ ਦੇ ਦਰਖਤ ਥੱਲੇ ਮਹਾਤਮਾ ਬੁੱਧ ਨੂੰ ਗਿਆਨ ਹਾਸਲ ਹੋਇਆ ਸੀ। ਔਰ ਦਿਲਚਸਪ ਗੱਲ ਇਹ ਹੈ ਕਿ ਜਿਵੇਂ ਭਾਰਤ ਚੋਂ ਬੁੱਧ ਧਰਮ ਦਾ ਸਫਾਇਆ ਕੀਤਾ ਗਿਆ ਠੀਕ ਉਸੇ ਤਰ੍ਹਾਂ ਸਿੱਖ ਧਰਮ ਨੂੰ ਵੀ ਬ੍ਰਾਹਮਣਵਾਦੀਆਂ ਵੱਲੋਂ ਨਿਗਲਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਕਿਰਪਾਲ ਸਿੰਘ ਅਪਸਟੇਟ ਨਿਊਯਾਰਕ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਇਸ ਵੇਲੇ ਅਸੀਂ ਕਾਫੀ ਫਾਈਨੈਂਸ਼ੀਅਲ ਕ੍ਰਾਈਸਿਸ 'ਚ ਹੈ ਔਰ ਅਸੀਂ ਸਾਡੇ ਜਿਹੜੇ ਨਾਰਮਲ ਵਿਊਅਰ ਨੇ ਜਿਹੜੇ ਤਾਂ ਰੈਗੂਲਰ ਡੋਨਰ ਨੇ ਉਹਨਾਂ ਨੂੰ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਭਾਈ ਤੁਸੀਂ ਆਪਣਾ ਜੋ ਡੋਨੇਟ ਕਰਦੇ ਹੋ ਉਸ ਦਾ ਅਮਾਉਂਟ ਵਧਾਓ ਪਰ ਅਸੀਂ ਜ਼ਿਆਦਾ ਤਵੱਕੋ ਜਿਹੜੀ ਹੈ ਉਹ ਆਪਣੇ ਕਾਮਨ ਜਿਹੜੇ ਗੁਰਸਿੱਖ ਵੀਰ ਭੈਣਾਂ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਹੀ ਕਰਦੇ ਹਾਂ ਕਿਉਂਕਿ ਇਸ ਵੇਲੇ ਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬਿਜ਼ਨਸਿਸ ਵੀ ਸਮਾਲ ਬਿਜ਼ਨਸਿਸ ਔਰ ਟਰੱਕਿੰਗ ਇੰਡਸਟਰੀ ਔਰ ਟੈਕਸੀਜ਼ ਔਰ ਸਾਰੇ ਹੀ ਇੱਕ ਕਿਸਮ ਦੇ ਕ੍ਰਾਈਸਿਸ 'ਚੋਂ ਗੁਜ਼ਰ ਰਹੇ ਨੇ। ਕਈ ਚੀਜ਼ਾਂ ਜੋ ਕਿ ਇਸ ਵੇਲੇ ਇੰਟਰਨੈਸ਼ਨਲ ਪਲੇਟਫਾਰਮ ਤੇ ਚੱਲ ਰਹੀਆਂ ਖਾਸ ਤੌਰ ਤੇ ਅਸੀਂ ਈਵਨ ਇਹਨਾਂ 2 ਦਿਨਾਂ 'ਚ ਦੇਖਿਆ ਕਿ ਈਵਨ ਅਮਰੀਕਨ ਜਿਹੜਾ ਸ਼ੇਅਰਸ ਨੇ ਜਾਂ ਦੂਸਰੇ ਨੇ ਆਲਮੋਸਟ $1 ਟ੍ਰਿਲੀਅਨ ਸ਼ੇਅਰ ਮਾਰਕੀਟ 'ਚ ਉੱਡਿਆ। ਭਾਰਤ ਦੇ ਵਿੱਚ ਪਿਛਲੇ ਆਲਮੋਸਟ 4 ਹਫ਼ਤਿਆਂ ਤੋਂ ਲਗਾਤਾਰਤਾ ਦੇ ਨਾਲ ਉਹਨਾਂ ਦੇ ਈਵਨ ਜਿਹੜੇ ਬੜੇ ਐਸਟੈਬਲਿਸ਼ਡ ਸ਼ੇਅਰ ਸੀ ਉਹ ਵੀ ਡਿੱਗੇ ਨੇ ਉਹਨਾਂ ਦਾ ਵੀ $1 ਟ੍ਰਿਲੀਅਨ ਇਸ ਸਾਰੇ ਪੀਰੀਅਡ 'ਚ ਉੱਡਿਆ। ਚਲੋ ਅਮਰੀਕਾ ਤਾਂ $29 ਟ੍ਰਿਲੀਅਨ ਦੀ ਇਕੋਨਮੀ ਹੈ ਔਰ ਲੇਕਿਨ ਜਿੰਨੇ ਵੱਡੇ ਸਟੈਂਡਰਡ ਜਿਨ੍ਹਾਂ ਦੇ ਪੂਰਾ ਜਿਨ੍ਹਾਂ ਦਾ ਝੰਡਾ ਅਪ ਹੁੰਦਾ ਉਹ ਵੀ ਸਫਰ ਕੀਤਾ। ਸੋ ਮਤਲਬ ਇਹ ਉਦੋਂ ਹੀ ਹੁੰਦਾ ਜਦੋਂ ਕਿ ਅਨਸਰਟਨਟੀ ਹੋਏ ਕਿ ਭਾਈ ਕੀ ਹੋਏਗਾ ਕੱਲ ਨੂੰ ਕੀ ਹੋਏਗਾ। ਪੈਸੇ ਤਾਂ ਉਹੀ ਹੁੰਦੇ ਨੇ ਜਦੋਂ ਲੋਕ ਇੱਕਦਮ ਕਢਾਉਣਾ ਸ਼ੁਰੂ ਕਰ ਦੇਣ ਜਾਂ ਇੱਕਦਮ ਜਿਹੜਾ ਉਸ ਦੇ ਜਿਹੜਾ ਐਕਸਪੈਂਸ ਰੁਕ ਜਾਂਦਾ ਹੈ ਤਾਂ ਉਹਨੂੰ ਹੀ ਅਸੀਂ ਰਿਸੈਸ਼ਨ ਕਹਿ ਦਿੰਦੇ ਹਾਂ ਜਾਂ ਦੂਜਾ ਹਾਲਾਂ ਇਸ ਨੂੰ ਲੈ ਕੇ ਜਿਹੜੇ ਇਕੋਨੋਮਿਸਟ ਨੇ ਉਹਨਾਂ ਦੇ ਵਿੱਚ ਮਤਭੇਦ ਨੇ। ਹਾਲਾਂ ਪ੍ਰੈਜ਼ੀਡੈਂਟ ਟਰੰਪ ਨੇ ਵੀ ਜਦੋਂ ਉਹਨਾਂ ਨੂੰ ਡਾਇਰੈਕਟ ਸਵਾਲ ਵੀ ਇੱਕ ਇੰਟਰਵਿਊ 'ਚ ਪੁੱਛਿਆ ਗਿਆ ਕਿ ਕੀ
ਅਮਰੀਕਾ ਰਿਸੈਸ਼ਨ ਵੱਲ ਵੱਧ ਰਿਹਾ ਹੈ, ਤਾਂ ਉਹਨਾਂ ਨੇ ਕਿਹਾ ਵੀ ਨਹੀਂ, ਡਿਫਿਕਲਟੀਜ਼ ਹੋਣਗੀਆਂ ਕਿਉਂਕਿ ਟੈਰਿਫ ਪਾਲਿਸੀ ਔਰ ਦੂਜੇ ਨਾਲ ਅਨਸਰਟਨਟੀ ਹੈ। ਲੇਕਿਨ ਜਿਹੜੇ ਦੂਸਰੇ ਵੱਡੇ ਕਈ ਅਦਾਰੇ ਨੇ ਜਾਂ ਦੂਸਰੇ ਨੇ ਉਹਨਾਂ ਦੇ ਕਾਫੀ ਸ਼ੇਅਰ ਥੱਲੇ ਨੂੰ ਗਏ ਨੇ। ਸੋ ਜ਼ਾਹਰ ਹੈ ਵੀ ਉੱਤੋਂ ਜਦੋਂ ਇਸ ਕਿਸਮ ਦਾ ਪਾਰਟ ਹੁੰਦਾ ਹੈ ਤਾਂ ਇਹ ਟ੍ਰਿਕਲ ਡਾਊਨ ਇਫੈਕਟ ਹੁੰਦਾ ਹੈ ਹਰ ਬਿਜ਼ਨਸ ਤੱਕ ਵੀ ਔਰ ਹਰ ਕਾਰੋਬਾਰ ਤੱਕ ਵੀ। ਲੇਕਿਨ ਫਿਰ ਵੀ ਅਸੀਂ ਸਮਝਦੇ ਹਾਂ ਵੀ ਜਿੱਥੇ ਅਸੀਂ ਬਾਕੀ ਲੋੜ ਦੀਆਂ ਚੀਜ਼ਾਂ ਜਾਂ ਬਾਕੀ ਜਿਹੜੇ ਖਰਚੇ ਪਰਚੇ ਨੇ ਉਹ ਕਰਦੇ ਆ, ਜਿਹੜੇ ਕੌਮੀ ਅਦਾਰੇ ਨੇ ਉਹਨਾਂ ਨੂੰ ਚਲਦਿਆਂ ਰੱਖਣਾ, ਇਹ ਮੈਂ ਸਮਝਦਾ ਵੀ ਸਾਡਾ ਫਰਜ਼ ਵੀ ਹੈ ਕਿਉਂਕਿ ਇਸ ਸਾਰੇ 'ਚੋਂ ਸਾਡਾ ਕੌਮੀ ਕ੍ਰਾਈਸਿਸ ਵੀ ਹੈ। ਕੌਮੀ ਕ੍ਰਾਈਸਿਸ ਆਲਰੇਡੀ ਜਿਸ ਕਾਜ਼ ਦੇ ਲਈ ਇਹਨਾਂ 4 ਦਹਾਈਆਂ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਸ਼ਹੀਦੀਆਂ ਹੋਈਆਂ ਨੇ ਔਰ ਜਿਸ ਕਾਜ਼ ਦੇ ਲਈ ਜੇ ਅਸੀਂ ਪਿਛਲੇ 2023 ਤੋਂ ਦੇਖੀਏ 6 ਮਈ ਨੂੰ ਲਾਹੌਰ 'ਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ, 15 ਜੂਨ ਨੂੰ ਭਾਈ ਅਵਤਾਰ ਸਿੰਘ ਖੰਡਾ ਦੀ ਬਰਮਿੰਘਮ UK 'ਚ ਸ਼ਹਾਦਤ, 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦੀ ਸਰੀ 'ਚ ਸ਼ਹਾਦਤ ਔਰ ਅਮਰੀਕਾ ਦੇ ਵਿੱਚ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨਾਲ ਜੋ ਕੁਝ ਹੋਣ ਜਾ ਰਿਹਾ ਸੀ ਉਹ ਰੁਕਿਆ। ਅਦਰਵਾਈਜ਼ ਕਿਸ ਹੱਦ ਤੱਕ ਅਜੀਤ ਡੋਵਾਲ ਔਰ ਉਹਨਾਂ ਦੀ ਕਿਲਿੰਗ ਗੈਂਗਸ ਜਿਹੜੀਆਂ ਨੇ ਪਹੁੰਚੀਆਂ ਨੇ ਔਰ ਉਹ ਹਟੇ ਨਹੀਂ ਨੇ। ਇੱਕ ਵੀਡੀਓ ਜਿਹੜੀ ਕਿ ਉਹ ਗੋਬਰ ਆਰੀਆ ਦੀ 4 ਚੁਫੇਰੇ ਘੁੰਮ ਰਹੀ ਹੈ ਜਿਹਦੇ 'ਚ ਉਹ ਇਹ ਕਹਿ ਰਿਹਾ ਹੈ ਕਿ UK ਵਾਲਿਆਂ ਨੂੰ, ਹਿੰਦੂ ਤਵੀਆਂ ਨੂੰ ਔਰ ਅਮਰੀਕਾ ਕਿ ਇੱਥੇ ਤੁਸੀਂ ਮਾਫੀਆ ਨੂੰ ਜਿਹੜਾ ਉਹ ਹਾਇਰ ਕਰੋ ਔਰ ਦੂਜੇ ਨਾਲ ਖਾਲਿਸਤਾਨੀਆਂ ਨੂੰ ਕੁੱਟ ਚਾੜੋ, ਇਹਨਾਂ ਦਾ ਕੰਮ ਨਿਬੇੜੋ, ਇਹਨਾਂ ਨੂੰ ਸਬਕ ਸਿਖਾਓ। ਸੋ ਮਤਲਬ ਜਿੱਥੇ ਖੁੱਲ੍ਹੇਆਮ ਉਹਨਾਂ ਦੀ ਨੀਤੀ, ਕਿਉਂਕਿ ਜਿਹੜੀ ਗੱਲ ਉਹ ਖੁਦ ਨਹੀਂ ਕਹਿੰਦੇ, ਜਿਹੜੇ ਨਾਨ ਸਟੇਟ ਐਕਟਰ ਜਿਹਨਾਂ ਨੇ ਰੱਖੇ ਹੋਏ ਨੇ ਇਹ ਐਗਜ਼ੈਕਟਲੀ ਉਹੀ ਕੁਛ ਕਰਦੇ ਨੇ। ਔਰ ਇਕੱਲਾ ਇਹੀ ਨਹੀਂ ਕਿ ਵੀ ਇਹ ਸਾਰੇ ਹਵਾਲੇ ਨਾਲ ਕਰ ਰਹੇ ਨੇ, ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਵਿੱਚ ਅੱਜ ਜਿਹੜਾ ਸ਼ਾਇਦ ਹੀ ਜਦੋਂ ਅਸੀਂ ਏਅਰ ਜੈਕਿੰਗ, ਹਾਈ ਜੈਕਿੰਗ ਜਾਂ ਬੱਸ ਹਾਈਜੈਕ ਹੋਈ ਤਾਂ ਸੁਣਦਾ, ਇਹ ਅਸੀਂ ਬਹੁਤ ਘੱਟ ਕਿਤੇ ਦੇਖਿਆ ਕਿ ਵੀ ਟ੍ਰੇਨ ਹਾਈਜੈਕ ਹੋਈ ਹੋਏ। ਔਰ ਜਿਹੜੇ ਬਲੋਚ ਲਿਬਰੇਸ਼ਨ ਆਰਮੀ ਦੇ ਨਾਂ ਥੱਲੇ ਜਿਹੜੀ ਇੰਡੀਅਨ ਰਾਅ ਦੀ ਕ੍ਰੀਏਸ਼ਨ ਹੈ, ਕਿਉਂਕਿ ਨਾ BLA ਦਾ ਹੈੱਡਕੁਆਰਟਰ ਕਾਬਲ ਦੇ ਵਿੱਚ ਹੈ, ਨਾ ਖੈਬਰ ਪਖਤੂਨਖਵਾ 'ਚ, ਨਾ ਕਿਸੇ 'ਚ, ਉਹ ਦਿੱਲੀ ਦੇ ਵਿੱਚ ਹੈ। ਔਰ ਬਲੋਚਾਂ ਦੀ ਲਾਈਨ ਨੂੰ ਈਵਨ ਮੋਦੀ ਨੇ ਜਦੋਂ ਅੱਜ ਤੋਂ ਕੁਝ ਸਾਲ ਪਹਿਲਾਂ ਉਹਨੇ 15 ਅਗਸਤ ਵਾਲਾ ਸੋ ਕਾਲਡ ਫਰੀडम ਡੇ ਤੇ ਲਾਲ ਕਿਲੇ ਤੋਂ ਐਡਰੈਸ ਕੀਤਾ ਸੀ ਤਾਂ ਉਹਨੇ ਬੜੇ ਬਲੋਚਿਸਤਾਨ ਦੇ ਹੱਕ 'ਚ ਕੀਰਨੇ ਪਾਏ ਸੀ। ਸੋ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਨਾਂ ਥੱਲੇ ਇਹਨਾਂ ਦੀ ਟ੍ਰੇਨਿੰਗ ਰਾਹ ਦੀ। ਔਰ ਜਦੋਂ ਕੁਲਭੂਸ਼ਣ ਯਾਦਵ ਵੀ ਫੜਿਆ ਗਿਆ ਸੀ, ਮਿੰਦੀ ਜਿਹੜਾ ਬਹੁਤ ਵੱਡਾ ਉਹਨਾਂ ਦਾ ਨੰਬਰ 2 ਜਾਂ ਨੰਬਰ 3 ਮੈਨ ਸੀ, ਉਹਨਾਂ ਦੀ ਰਾਅ ਰਿਟਾਇਰਡ ਨੇਵਲ ਮੈਨ ਨਾ ਸਰਵਿੰਗ ਨੇਵਲ ਮੈਨ, ਤੇ ਉਹ ਵੀ ਸਾਰੇ ਕਿੰਨੇ ਹੀ ਸੇਫ ਹਾਊਸ ਐਕਸਪੋਜ਼ ਹੋਏ ਸੀ ਜਿਹੜੇ ਬਲੋਚਿਸਤਾਨ ਦੇ ਵਿੱਚ ਕਾਇਮ ਕੀਤੇ ਹੋਏ ਸੀ। ਔਰ ਈਰਾਨ ਦੇ ਨਾਲ ਜਿਹੜਾ ਉਹ ਉੱਥੋਂ ਹੀ ਇਹ ਐਂਟਰ ਕਰਦਾ ਸੀ। ਸੋ ਅੱਜ ਦੀ ਜਿਹੜੀ ਮਾੜੀ ਖਬਰਾਂ 'ਚੋਂ ਸੀ ਕਿ ਉਹਨਾਂ ਨੇ ਡਰਾਈਵਰ ਨੂੰ ਤੇ ਗੋਲੀ ਚਲਾ ਕੇ ਟ੍ਰੇਨ ਦਾ ਜਿਹੜਾ ਉਹਨਾਂ ਨੇ ਟ੍ਰੇਨ ਹਾਈਜੈਕ ਕਰ ਲਈ, ਜਿਹਦੇ 'ਚ ਕੋਈ ਗਿਣਤੀ 400-500 ਮੁਸਾਫਰਾਂ ਦੀ ਹੈ, ਕੋਈ ਜ਼ਿਆਦਾ ਹੈ, ਕੋਈ ਘੱਟ ਦੱਸੀ ਜਾ ਰਹੀ ਹੈ। ਲੇਟੈਸਟ ਖਬਰ ਮੈਂ BBC ਦੀ ਦੇਖੀ ਸੀ ਕਿ 80 ਦੇ ਕਰੀਬ ਸ਼ਾਇਦ ਬੀਬੀਆਂ ਜਾਂ ਬੱਚਿਆਂ ਨੂੰ ਰਿਹਾ ਕੀਤਾ ਹੈ। ਪਰ ਇਹ ਇੱਕ ਬਹੁਤ ਵੱਡੇ ਇਸ ਲੈਵਲ ਤੱਕ ਜਿਹੜੀ ਭਾਰਤੀ ਦਖਲਅੰਦਾਜ਼ੀ ਹੈ ਉਹ, ਕਿਉਂਕਿ ਉਹਨਾਂ ਨੇ ਪਹਿਲਾਂ ਇੰਡੀਅਨ ਏਜੰਸੀਆਂ ਨੇ ਵਿਦਨ ਪਾਕਿਸਤਾਨ ਐਂਟਰ ਕਰਕੇ ਸਿੱਖ ਐਕਟਿਵਿਸਟ ਭਾਈ ਪਰਮਜੀਤ ਸਿੰਘ ਪੰਜਵਾੜ ਜਾਂ ਉਸ ਤੋਂ ਵੀ ਕੁਛ ਅਰਸਾ ਪਹਿਲਾਂ ਡਾਕਟਰ ਹੈਪੀ ਕਰਕੇ ਜਿਨ੍ਹਾਂ ਨੂੰ ਜਾਣਿਆ ਜਾਂਦਾ ਸੀ ਉਹਨਾਂ ਨੂੰ, ਔਰ ਕਸ਼ਮੀਰੀ 6 ਦੇ ਕਰੀਬ ਵੱਡੇ ਐਕਟਿਵਿਸਟ ਜਿਨ੍ਹਾਂ ਨੂੰ 2 ਤਾਂ ਇੱਕ ਰਾਵਲਾ ਕੋਟ ਔਰ ਇੱਕ ਸਿਆਲਕੋਟ 'ਚ ਮਸੀਤ ਦੇ ਵਿੱਚ ਮਾਰੇ ਉਹਨਾਂ ਨੇ ਜਾ ਕੇ। ਸੋ ਉਹਨਾਂ ਦੇ ਹੌਸਲੇ ਵਧੇ ਹੋਏ ਨੇ। ਔਰ ਕਿਉਂਕਿ ਜਿੱਥੇ ਇਸ ਵੇਲੇ ਵੱਡਾ ਕ੍ਰਾਈਸਿਸ ਕੋਈ ਕ੍ਰੀਏਟ ਹੁੰਦਾ ਹੈ, ਕਿਉਂਕਿ ਸਭ ਕੁਝ ਰੀਸ਼ਫਲ ਹੋ ਰਿਹਾ, ਨਵੀਆਂ ਰਿਲੇਸ਼ਨਸ਼ਿਪਸ ਬਣ ਰਹੀਆਂ ਨੇ, ਉਹ ਭਾਵੇਂ ਨੈਟੋ ਦੇ ਹਵਾਲੇ ਨਾਲ ਹੋਏ, ਯੂਕਰੇਨ 'ਚ ਅਸੀਂ ਦੇਖਦੇ ਹਾਂ ਕਿ ਵੀ ਬੇਸ਼ੱਕ ਸ਼ਾਂਤੀ ਦੀ ਗੁਫ਼ਤਗੂ ਸ਼ੁਰੂ ਹੋਈ ਹੈ ਮਿਡਲ ਈਸਟ ਦੇ ਸਾਊਦੀ ਅਰੇਬੀਆ ਰਿਆਦ ਦੇ ਵਿੱਚ, ਔਰ ਆਲਰੇਡੀ ਯੂਕਰੇਨ ਨੇ ਔਰ ਅਮਰੀਕਾ ਨੇ ਜਿਹੜੀ ਫਾਈਨਲ ਪ੍ਰਪੋਜ਼ਲ 1 ਮਹੀਨੇ ਦਾ ਸੀਜ਼ ਫਾਇਰ, ਪਰ ਪਿਛਲੇ 24 ਘੰਟੇ 'ਚ ਵੀ ਰੂਸ ਵੱਲੋਂ ਬੜੀ ਤੇਜ਼ੀ ਨਾਲ ਹਮਲੇ ਕੀਤੇ ਜਾ, ਕਿਉਂਕਿ ਜਿੰਨੀ ਵੱਧ ਤੋਂ ਵੱਧ ਉਹ ਟੈਰੀਟਰੀ ਲੈ ਸਕਦੇ ਨੇ ਉਹ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਸ ਸਾਰੇ ਕ੍ਰਾਈਸਿਸ ਦੇ ਵਿੱਚ ਇੰਡੀਅਨਸ ਨੂੰ ਵੀ ਲੱਗਦਾ ਹੁੰਦਾ ਹੈ ਕਿ ਵੀ
ਹੁਣ ਖਾਸ ਤੌਰ ਤੇ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਪਾਕਿਸਤਾਨ ਦੀ ਤਾਰੀਫ ਕੀਤੀ, ਖਾਸ ਤੌਰ ਤੇ ਉਸ ਦਹਿਸ਼ਤਗਰਦ ਨੂੰ ਅਮਰੀਕਾ ਦੇ ਹਵਾਲੇ ਕਰਨ 'ਚ ਜਿਹੜੇ ਜਦੋਂ ਕਿ ਅਮਰੀਕਨ ਫੌਜ ਕਾਬਲ ਚੋਂ ਨਿਕਲ ਰਹੀ ਸੀ ਔਰ ਹਮਲਾ ਕਰਕੇ ਕਿੰਨੇ ਅਮਰੀਕਨ ਫੌਜੀ ਸ਼ਾਇਦ 13 ਕਿ 18 ਮਾਰੇ ਸੀ ਔਰ 100 ਤੋਂ ਜ਼ਿਆਦਾ ਜਿਹੜੇ ਅਫਗਾਨ ਸਿਵਿਲੀਅਨ ਨੇ ਉਹਨਾਂ ਨੂੰ ਜ਼ਖਮੀ ਕੀਤਾ ਸੀ। ਸੋ ਇਹਨਾਂ ਸਾਰਿਆਂ ਦੇ ਚੱਲਦਿਆਂ ਜਿਹੜੀਆਂ ਏਜੰਸੀਆਂ ਹੁੰਦੀਆਂ ਨੇ ਉਹ ਦੇਖ ਰਹੀਆਂ ਹੁੰਦੀਆਂ ਵੀ ਕਿੰਨਾ ਕਰੌੜਾ ਪੈਦਾ, ਔਰ ਜੇ ਤੁਸੀਂ ਦੇਖੋ ਵੀ ਕਿਸ ਲੈਵਲ ਦਾ ਖੁਸ਼ੀ ਦਾ ਇਜ਼ਹਾਰ ਇਹਨਾਂ ਵੱਲੋਂ ਜਸਟਿਨ ਟਰੂਡੋ ਉਹਨੇ ਗ੍ਰੇਸਫੁਲੀ 2 ਟਰਮਸ ਕੰਪਲੀਟ ਕੀਤੀਆਂ। ਇਸ ਵੇਲੇ ਉਹਦੀ ਪਪੂਲੈਰਿਟੀ ਜਾਂ ਲਿਬਰਲ ਪਾਰਟੀ ਵਾਪਸ ਪਪੂਲੈਰਿਟੀ ਵੱਲ ਵੱਧ ਰਹੀ ਹੈ, ਪਰ ਤੁਸੀਂ ਇੰਡੀਅਨ ਮੀਡੀਆ 'ਚ ਖੁਸ਼ੀ ਦਾ ਜੇ ਜਸ਼ਨ ਦੇਖੋਗੇ ਤੇ ਉਹ ਗੁੱਡ ਰੀਡੈਂਸ ਵਾਂਗ ਹੈ ਔਰ ਉਹਨਾਂ ਨੂੰ ਲੱਗਦਾ ਵੀ ਹੁਣ ਅਸੀਂ ਹਾਈ ਕਮਿਸ਼ਨਰ ਵੀ ਵਾਪਸ ਭੇਜ ਦੇਣੇ ਨੇ ਔਰ ਜਿਹੜਾ ਉਹ ਨਵਾਂ ਜਿਹੜਾ ਉਹ ਨਵੀਂ ਰਿਲੇਸ਼ਨਸ਼ਿਪ ਕੈਨੇਡਾ ਇੰਡੀਆ ਦੀ ਦਿਸ ਦੈਟ। ਸੋ ਇਹ ਮੈਸੇਜ ਵੀ ਇਹਨਾਂ ਨੂੰ ਜਾਣਾ ਬੜਾ ਜ਼ਰੂਰੀ ਹੈ ਕਿ ਵੀ ਬੇਸ਼ੱਕ ਕੈਨੇਡਾ ਦੇ ਵਿੱਚ ਇੱਕ ਜੋ ਅੰਦਰੂਨੀ ਤਬਦੀਲੀ ਹੈ ਉਹ ਪਾਰਟੀਆਂ ਦੇ ਵਿੱਚ ਹੁੰਦੀ ਹੈ, ਲੇਕਿਨ ਜਿਹੜਾ ਕੈਨੇਡਾ ਦਾ ਸਟਾਂਸ ਹੈ ਉਹ ਕੋਈ ਕਮਜ਼ੋਰ ਨਹੀਂ ਹੋਇਆ ਇਸ ਸਾਰੇ ਦੇ ਉੱਤੇ। ਕ੍ਰਿਮੀਨਲ ਦੇ ਉੱਤੇ ਕੇਸ ਵੀ ਚੱਲ ਰਹੇ ਨੇ ਔਰ ਕੈਨੇਡਾ ਨੇ ਕੋਈ ਬੈਂਡਿੰਗ ਨਹੀਂ ਦਿੱਤੀ ਹੈ। ਆਉਣ ਵਾਲੇ ਪੀਰੀਅਡ 'ਚ ਕੀ ਹੋਏਗਾ ਇੱਕ ਇਸ ਲਈ ਅਸੀਂ ਕੱਲ ਕਿਹਾ ਸੀ ਕਿ ਵੀ ਕੈਨੇਡਾ ਦੇ ਸਿੱਖਾਂ ਨੂੰ, ਕਿਉਂਕਿ ਮੈਜੋਰਿਟੀ ਉਹਨਾਂ 'ਚੋਂ ਲਿਬਰਲ ਨਾਲ ਨੇ ਜਾਂ ਬ੍ਰਿਟਿਸ਼ ਕੋਲੰਬੀਆ ਜਾਂ ਦੂਜੇ 'ਚ ਕੁਛ NDP ਨਾਲ, ਕਿ ਆਪਣਾ ਪ੍ਰੈਸ਼ਰ ਬਿਲਡ ਕਰਨਾ ਚਾਹੀਏ। ਇਸੇ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਅਮਰੀਕਾ 'ਚ ਕੋਈ ਐਸੀ ਇੰਡੀਕੇਸ਼ਨ ਨਹੀਂ ਹੈ ਕਿ ਵੀ ਸਿੱਖ ਇਸ਼ੂ ਦੇ ਉੱਤੇ ਕੋਈ ਯੀਲਡ ਕੀਤਾ ਹੋਏ ਜਾਂ ਈਵਨ ਜਿਹੜੇ ਕ੍ਰਿਮੀਨਲ ਐਕਟ ਭਾਵੇਂ ਉਹ ਅਡਾਨੀ ਦੇ ਉੱਤੇ ਉਸ ਤੇ ਕੇਸ ਹੈ ਜਾਂ ਜਿਹੜਾ ਨਿਖਿਲ ਗੁਪਤੇ ਦੇ ਉੱਤੇ ਉਹ ਟਰਾਇਲ ਦੀ ਹੈ ਡੇਟ। ਇਸੇ ਤਰ੍ਹਾਂ ਖਾਲਿਸਤਾਨ ਦਾ ਮੁੱਦਾ ਔਰ ਬੰਗਲਾਦੇਸ਼ ਦਾ ਉਹ ਜਿਹੜੇ ਸਵਾਲ ਵੀ ਪ੍ਰੈਸ ਕਾਨਫਰੰਸ 'ਚ ਆਏ ਉਹਨਾਂ ਨੂੰ ਟਰੰਪ ਨੇ ਇੱਧਰ ਉੱਧਰ ਕਰ ਦਿੱਤਾ। ਸੋ ਇਹਦੇ ਬਾਵਜੂਦ ਜਿਹੜੀਆਂ ਇੰਡੀਅਨ ਏਜੰਸੀਜ਼ ਦਾ ਜਿਸ ਕਿਸਮ ਦੀ ਦਿਲਵਦੀ ਇਹਨਾਂ ਨੇ ਪਿਛਲੇ 2-2.5 ਸਾਲ 'ਚ ਕੀਤੀ ਹੈ, ਸੋ ਅਸੀਂ ਸਮਝਦੇ ਹਾਂ ਵੀ ਸਾਡਾ ਜਿੱਥੇ ਵੀ ਨੈਰੇਟਿਵ ਜਿਸ ਢੰਗ ਨਾਲ ਵੀ ਸਿਰਜਿਆ ਜਾ ਰਿਹਾ, ਹਾਲਾਂ ਸਾਡੀ ਇੱਕ ਵੱਡੀ ਕਰਾਊਡ ਸਾਡੇ ਆਪਣੇ ਲੋਕ ਨੇ, ਲੇਕਿਨ ਜਦੋਂ ਅਸੀਂ ਇਸ ਪਲੇਟਫਾਰਮ ਦੇ ਰਾਹੀਂ ਜਿਹੜੇ ਹੋਰ ਥਾਂ ਤੇ ਵੀ ਅੱਜ ਹੀ ਗੁਆਂਢੀ ਮੁਲਕ ਦੇ ਇੱਕ ਸੱਜਣ ਜਿਹੜੇ ਇਨਸਾਈਡਰ ਨੇ ਉਹ ਗੱਲ ਕਰ ਰਹੇ ਸੀ ਕਿ ਜੀ ਤੁਹਾਡਾ ਜਿਹੜਾ ਇੱਕ ਇੰਟਰਵਿਊ ਇੱਕ ਚੈਨਲ ਨੇ ਕੀਤਾ ਉਹ ਸਭ ਹਾਇਰ ਅਪਸ ਦੇ ਵਿੱਚ ਪਪੂਲਰ ਹੋਇਆ, ਹਰ ਇੱਕ ਨੇ ਦੇਖਿਆ, ਜਿਹੜੇ ਪਾਲਿਸੀ ਮੇਕਰ ਨੇ ਉਹਨਾਂ ਨੇ ਦੇਖਿਆ ਔਰ ਉਹ ਜਿਹੜੇ ਨੇ ਸਿੱਖ ਇਸ਼ੂ 'ਚ ਦਿਲਚਸਪੀ ਰੱਖਦੇ ਨੇ। ਔਰ ਦੂਸਰਾ ਸੋ ਕਹਿਣ ਦਾ ਮਤਲਬ ਹੈ ਕਿ ਜੇ ਸਾਡੇ ਕੋਲ ਇੱਕ ਪਲੇਟਫਾਰਮ ਹੈ ਆਪਣੀ ਗੱਲ ਕਹਿਣ ਦਾ, ਔਰ ਅਸੀਂ ਹੋਪ ਕਰਦੇ ਹਾਂ ਕਿ ਈਵਨ ਅਮਰੀਕਨ ਸਿਸਟਮ ਦੇ ਵਿੱਚ ਵੀ ਜਿਹੜੇ ਜਿੱਥੇ ਸਿੱਖ ਫੈਕਟਰ ਨੂੰ ਖਾਸ ਤੌਰ ਤੇ ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਬਾਅਦ ਇੱਕ ਪੋਜ਼ਿਟਿਵ ਆਧਾਰ ਦੇ ਉੱਤੇ ਦੇਖਿਆ ਜਾ ਰਿਹਾ, ਔਰ ਜੋ ਹੁਣ ਜਿਸ ਕਿਸਮ ਦੀਆਂ ਧਮਕੀਆਂ ਦਾ ਔਰ ਦੂਸਰਾ ਪਾਰਟ ਚੱਲ ਰਿਹਾ ਇੰਡੀਅਨ ਏਜੰਸੀਆਂ ਦੀ ਸ਼ਰਾਰਤ, ਜਿਵੇਂ ਟੈਂਪਲ ਵੈਂਡਲਾਈਜੇਸ਼ਨ ਦਾ ਜਿਹੜਾ ਡਰਾਮਾ ਜੋ ਕੱਲ ਅਸੀਂ ਦੇਖਿਆ ਕਿ ਵੀ ਸਾਊਦਰਨ ਕੈਲੀਫੋਰਨੀਆ ਦੇ ਹਵਾਲੇ ਨਾਲ ਕੀਤਾ ਗਿਆ, ਫਿਰ ਇਹਨਾਂ ਸਾਰਿਆਂ ਦਾ। ਸੋ ਇਹਨਾਂ ਨੂੰ ਕਾਊਂਟਰ ਕਰਨ ਦੇ ਲਈ ਜਿਵੇਂ ਮੈਂ ਅਕਸਰ ਇਹ ਕਹਿੰਦਾ ਵੀ ਅੱਜ ਲੜਾਈ ਬਹੁਤ ਸਾਰੀ ਨੈਰੇਟਿਵ ਦੀ ਹੈ, ਬਿਰਤਾਂਤ ਦੀ ਹੈ, ਔਰ ਜੇ ਉਹ ਬਿਰਤਾਂਤ ਸਿਰਜਣ ਦੇ ਲਈ ਤੁਹਾਡੇ ਕੋਲ ਪਲੇਟਫਾਰਮ ਨਹੀਂ ਹੋਣਗੇ ਤੇ ਅਲਟੀਮੇਟਲੀ ਜਿਹੜਾ ਤੁਸੀਂ ਜੋ ਮਰਜ਼ੀ ਸਿਰਫ ਇਸ ਆਧਾਰ ਤੇ ਕਦੇ ਦੁਨੀਆ 'ਚ ਫੈਸਲੇ ਨਹੀਂ ਹੁੰਦੇ ਕਿ ਤੁਸੀਂ ਸੱਚੇ ਹੋ ਤੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਸੱਚ ਦੀ ਜਿੱਤ ਇਸ ਲਈ ਹੁੰਦੀ ਹੈ ਕਿ ਜਿਹੜੇ ਸੱਚ ਦੇ ਨਾਲ ਤੁਰੇ ਹੁੰਦੇ ਨੇ, ਸੱਚ ਨਾਲ ਖੜੇ ਹੁੰਦੇ ਨੇ, ਸੱਚੇ ਹੁੰਦੇ ਨੇ, ਉਹ ਗਿਵ ਅਪ ਨਹੀਂ ਕਰਦੇ, ਉਹ ਚੈਲੰਜ ਕਰਦੇ ਨੇ, ਉਹ ਖਲੋਂਦੇ ਨੇ। ਤੇ ਜੇ ਉਹ ਤੁਹਾਡੀ ਸੱਚ ਦੀ ਇੰਟਰਪ੍ਰੀਟੇਸ਼ਨ ਬਾਹਰ ਹੀ ਨਾ ਆ ਸਕੇ ਤਾਂ ਫਿਰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਤ ਪੜੇ ਸ਼ੈਤਾਨ ਵੇ ਲਾ ਲਓ। ਕਈ ਵਾਰੀ ਫਿਰ ਉਹ ਵੀ ਹੋ ਜਾਂਦਾ ਕਿ ਜਿਹੜਾ ਰਿਲੀਜੀਅਸ ਸਕ੍ਰਿਪਚਰ ਹੈ ਜਾਂ ਧਰਮ ਦੀ ਗੱਲ ਸ਼ੈਤਾਨ ਜਿਹੜਾ ਹੈ ਉਹ ਨਿਕਾਹ ਪੜਾਉਣ ਲੱਗ ਜਾਂਦਾ ਹੈ ਜਾਂ ਉਹ ਧਰਮ ਦੀ ਇੰਟਰਪ੍ਰੀਟੇਸ਼ਨ ਕਰਨ ਲੱਗ ਜਾਂਦਾ ਹੈ। ਸੋ ਇਸ ਲਈ ਜ਼ਰੂਰੀ ਹੈ ਕਿ ਇਸ ਪਲੇਟਫਾਰਮ ਨੂੰ ਸਾਡੇ ਵੀਰਾਂ ਭੈਣਾਂ ਨੇ ਮਦਦ ਦੇ ਨਾਲ ਹੀ ਜਾਰੀ ਰੱਖਿਆ ਹੋਇਆ, ਔਰ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਜੋ ਤੁਸੀਂ ਅਫੋਰਡ ਕਰ ਸਕਦੇ ਹੋ, ਐਡਰੈਸ ਤੁਸੀਂ ਰੋਜ਼ਾਨਾ ਦੁਹਰਾਉਂਦੇ ਹੋ, ਫੋਨ ਨੰਬਰ ਵੀ ਦਿੰਦੇ ਹੋ, ਸੋ ਇੱਕ ਫੋਨ ਕਾਲ ਅਵੇ ਹੁੰਦਾ ਹੈ। ਔਰ ਅਸੀਂ ਵੀਰ ਕਿਰਪਾਲ ਸਿੰਘ ਜਿਹੜੇ ਅਪਸਟੇਟ ਨਿਊਯਾਰਕ ਦੇ ਵਾਸੀ ਨੇ ਔਰ ਸਾਡੇ ਰੈਗੂਲਰ ਵਿਊਅਰ ਵੀ ਨੇ ਔਰ ਟਾਈਮ ਟੂ ਟਾਈਮ ਡੋਨੇਟ ਵੀ ਕਰਦੇ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ।
ਆ ਜਿਹੜਾ ਵਿਸ਼ਾ ਮੈਂ ਓਪਨਿੰਗ ਦੇ ਲਈ ਚੁਣਿਆ, ਇਹ ਇਸ ਲਈ ਮੇਰੇ ਲਈ ਇੰਪੋਰਟੈਂਟ ਹੈ, ਜਾਂ ਜਿਹੜੇ ਵੀ ਤਾਰੀਖ ਦੇ ਹਿਸਟਰੀ ਦੇ ਸਟੂਡੈਂਟ ਨੇ ਉਹਨਾਂ ਦੇ ਲਈ ਇੰਪੋਰਟੈਂਟ ਹੈ, ਕਿਉਂਕਿ ਜੋ ਕੁਝ ਬੁੱਧ ਧਰਮ ਦੇ ਨਾਲ ਭਾਰਤ ਦੇ ਵਿੱਚ ਬ੍ਰਾਹਮਣਵਾਦੀਆਂ ਨੇ ਕੀਤਾ, ਉਹੀ ਕੁਝ ਸਾਡੇ ਨਾਲ ਪਿਛਲੀਆਂ 5.5 ਸਦੀਆਂ ਤੋਂ ਹੀ ਹੋ ਰਿਹਾ ਹੈ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋ ਕੇ ਜਦੋਂ ਉਹਨਾਂ ਨੇ ਬ੍ਰਾਹਮਣ ਦਾ ਹੱਥ ਫੜ ਲਿਆ ਸੀ ਕਿ ਇਹ ਜਨੇਊ ਨਹੀਂ ਪਾਉਣਾ, ਇਹ ਲੜਾਈ ਉਦੋਂ ਸ਼ੁਰੂ ਹੋ ਗਈ ਸੀ। ਉਹਦੇ ਅੱਡ-ਅੱਡ ਫੇਜ਼ ਨੇ ਜਿਹੜੇ, ਉਦੋਂ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ, ਸੋ ਇਹਨਾਂ ਨੇ ਸਾਜ਼ਿਸ਼ ਉਹ ਕਿਤੇ ਇੱਕ ਦੇ ਰਾਹੀਂ ਜਾਂ ਦੂਜੇ ਰਾਹੀਂ, ਫਿਰ ਮੁਗਲ ਬਾਦਸ਼ਾਹਾਂ ਤੱਕ, ਫਿਰ 22 ਤਾਰ ਦੇ ਪਹਾੜੀ ਰਾਜੇ, ਔਰ ਉਹ ਸਾਰੀ ਕਹਾਣੀ, ਕਿਉਂਕਿ ਸਮੇਂ ਦੀ ਸੀਮਾ, ਮੈਂ ਹਿਸਟਰੀ ਦੇ ਵਿੱਚ ਵਾਪਸ ਨਹੀਂ ਜਾਵਾਂਗਾ, ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਇਹਨਾਂ ਦੇ ਕੋਲ ਪੋਲੀਟੀਕਲ ਪਾਵਰ ਨਹੀਂ ਸੀ। ਪੋਲੀਟੀਕਲ ਪਾਵਰ 15 ਅਗਸਤ 1947 ਨੂੰ 1000 ਸਾਲ ਦੀ ਗੁਲਾਮੀ ਤੋਂ ਬਾਅਦ ਆਈ, ਔਰ ਉਦੋਂ ਹੀ ਇਹ ਸਿੱਖ ਕੌਮ ਕ੍ਰਿਮੀਨਲ ਟਰਾਈਬ ਬਣਾ ਦਿੱਤੀ ਗਈ, ਜ਼ਰਾਇਮ ਪੇਸ਼ਾ ਕਬੀਲਾ। ਔਰ ਇਹਨਾਂ 77-78 ਸਾਲਾਂ ਦੀ ਕਹਾਣੀ ਅਸੀਂ ਰੋਜ਼ ਬਿਆਨਦੇ ਹਾਂ ਕਿ 37 ਵਰੇ ਉਹਨਾਂ ਨੇ ਉਹ ਜਿਹੜਾ ਸ਼ੰਕਰਾ ਦਾ ਫਾਰਮੂਲਾ ਬੁੱਧ ਧਰਮ ਦਾ ਖਾਤਮਾ ਕਰਨ ਲਈ ਸੀ ਕਿ ਪਹਿਲੇ शास्त्र से मारो फिर शस्त्र से, अगर बच जाए फिर शस्त्र से मारो। तो उन्होंने 37 साल तो अपना शास्त्र कढ़िया कि भी बड़े भाई और दूजे जबान गवारां दी भाषा स्ट्रगल, पर 37 वरियां बाद इन्ने क ब्राह्मणवादी जड़े ने वो इम्पेशेंट हो गए कि फिर किवें इंदिरा गांधी ब्राह्मणवादी लॉबी धवन और ये सारे RN कौ दे थले उन्होंने सिखां दे खिलाफ टोटल वार ऐलानी। और जून 84 तो हुण तक असी 40-41 वरियां च देख रहे हैं कि किन्ना फेजिज दे विच, जिन्हों मिलान कुंदरा ने भी बयानिया होया है, असी भी बयानते हैं कि तुहाडा कल्चर, तुहाडी तहजीब, तुहाडी बोली, फिर उहदी एक नवीं इंटरप्रटेशन, एक नवा बिरतांत, और ਜਿਹੜੇ ਸੱਚਾ ਬਿਰਤਾਂਤ ਕਹਿਣ ਵਾਲੇ ਨੇ ਉਹਨਾਂ ਲਈ ਜੇਲਾਂ, ਬਦਨਾਮੀ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਇਹ ਸਾਰਾ ਪਾਰਟ। ਔਰ ਮੈਂ ਜਦੋਂ ਅੱਜ ਖਬਰ ਵੀ ਦੇਖ ਰਿਹਾ ਸੀ BBC ਦੇ ਹਵਾਲੇ ਨਾਲ, ਤੇ ਮੈਨੂੰ ਆਲਮੋਸਟ ਮੇਰਾ ਧਿਆਨ 32 ਸਾਲ ਪਹਿਲਾਂ ਦੇ ਉਸ 32 ਜਾਂ 93 ਦੀ ਗੱਲ ਹੈ ਮੋਸਟ ਲਾਈਕਲੀ, ਉਸ ਪੀਰੀਅਡ 'ਚ ਬਰਕਲੀ ਯੂਨੀਵਰਸਿਟੀ ਦੇ ਵਿੱਚ ਇੱਕ ਡਿਸਕਸ਼ਨ ਸੈਮੀਨਾਰ ਸਟੂਡੈਂਟਸ ਨੇ ਰੱਖਿਆ ਹੋਇਆ ਸੀ, ਸਿੱਖ ਸਟੂਡੈਂਟ ਐਸੋਸੀਏਸ਼ਨ ਵੱਲੋਂ, ਔਰ ਉਹਦੇ 'ਚ ਮੈਂ ਪਾਰਟਿਸਿਪੇਟ ਕਰਨ ਲਈ ਗਿਆ, ਤੇ ਨਾਲ ਦੇ ਇੱਕ ਚੈਂਬਰ ਦੇ ਵਿੱਚ ਕਸ਼ਮੀਰ ਦੀ ਸਮੱਸਿਆ ਦੇ ਉੱਤੇ ਵੀ ਡਿਸਕਸ਼ਨ ਦੇ ਲਈ ਸੀ। ਔਰ ਡਾਕਟਰ ਸਿੰਥੀਆ ਕੈਪਲੇ ਮਹਿਮੂਦ ਜਿਹੜੇ ਨੇ ਉਹ ਆਏ ਹੋਏ ਸੀ ਉਸ ਦੇ ਵਿੱਚ ਐਜ਼ ਏ ਸਪੀਕਰ। ਉਦੋਂ ਉਹ ਅਸਿਸਟੈਂਟ ਪ੍ਰੋਫੈਸਰ ਸੀ ਐਂਥਰੋਪੋਲੋਜੀ ਦੇ ਯੂਨੀਵਰਸਿਟੀ ਆਫ ਮੇਨ ਦੇ ਵਿੱਚ। ਔਰ ਜਦੋਂ ਅਸੀਂ ਬਾਅਦ 'ਚ ਮਿਲੇ ਸ਼ਾਮ ਨੂੰ ਡਿਨਰ ਦੇ ਲਈ, ਬਾਕੀ ਵੀ ਸਨ ਉੱਥੇ ਇੱਕ ਕਾਮਨ ਪਲੇਸ ਤੇ ਗੱਲ ਚੱਲੀ, ਉਹਨਾਂ ਨੇ ਗੱਲ ਸ਼ੁਰੂ ਕੀਤੀ। ਔਰ ਮੈਂ ਉਹਨਾਂ ਨੂੰ ਥੋੜ੍ਹਾ ਬਹੁਤ ਉਹਨਾਂ ਨੂੰ ਪਤਾ ਸੀ ਖਾਲਿਸਤਾਨ ਬਾਰੇ, ਪਰ ਬਹੁਤਾ ਨਹੀਂ ਸੀ। ਔਰ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਪ੍ਰੈਜੈਂਟੇਸ਼ਨ ਤੁਸੀਂ ਕਸ਼ਮੀਰ 'ਤੇ, ਕਹਿੰਦੇ ਵੀ ਹਾਂ ਮੈਂ ਕੁਛ ਲਿਖਦੀ ਹਾਂ। ਔਰ ਦੂਜਾ, ਤੇ ਮੈਂ ਕਿਹਾ ਜੀ ਤੁਹਾਡੀ ਡਿਸਰਟੇਸ਼ਨ, ਤੁਹਾਡਾ ਜਿਹੜਾ ਥੀਸਿਸ ਸੀ PhD ਦਾ, ਕਾਹਦੇ 'ਤੇ ਸੀ? ਤੇ ਉਹ ਕਹਿੰਦਾ ਜੀ ਐਂਸ਼ੀਐਂਟ ਬੁੱਧਿਜ਼ਮ ਇਨ ਇੰਡੀਆ। ਤੇ ਮੈਂ ਕਿਹਾ ਜੀ ਤੁਸੀਂ ਪੋਲੀਟੀਕਲ ਟੌਪਿਕ ਚੁਣਿਆ? ਤੇ ਉਹਨੇ, ਬੀਬੀ ਨੇ ਮੇਰੇ ਵੱਲ ਦੇਖਿਆ, ਉਹਨੇ ਕਿਹਾ ਵੀ ਇਹ ਗੱਲ ਮੈਨੂੰ ਪਹਿਲਾਂ ਕਿਸੇ ਨੇ ਨਹੀਂ ਕਹੀ। ਮੈਂ ਕਿਹਾ ਵੀ ਇਸ ਲਈ ਕਿ ਜਿਨ੍ਹਾਂ ਪੜਾਵਾਂ ਚੋਂ ਬੁੱਧਿਜ਼ਮ ਗੁਜ਼ਰਿਆ ਔਰ ਜਿਵੇਂ ਬੁੱਧਿਜ਼ਮ ਦਾ ਖਾਤਮਾ ਕੀਤਾ ਗਿਆ, ਠੀਕ ਉਸੇ ਲਾਈਨ ਦੇ ਉੱਤੇ ਸਿੱਖ ਧਰਮ ਦੇ ਖਾਤਮੇ ਦੀ ਗੱਲ। ਉਦੋਂ ਅਜੇ ਮੈਂ ਅਲਾਮਾ ਇਕਬਾਲ ਦੀ ਨਾਨਕ ਨਜ਼ਮ ਨਹੀਂ ਸੀ ਪੜ੍ਹੀ ਹੋਈ, ਜਿਹਦੇ 'ਚ ਉਹਨਾਂ ਨੇ ਤਾਂ ਬੜੀ ਸਪੈਸੀਫਿਕਲੀ ਦੋਨਾਂ ਨੂੰ ਲਿੰਕ ਕੀਤਾ ਸੀ। ਜਦੋਂ ਉਹਨਾਂ ਨੇ ਇਹ ਕਿਹਾ ਕਿ ਭਾਈ ਬੁੱਧ ਦੀ ਗੱਲ ਨੂੰ ਕਿਵੇਂ ਬ੍ਰਾਹਮਣ ਨੇ ਡਿਸਟਰੋਏ ਕੀਤਾ। ਪਹਿਲਾਂ ਤਾਂ ਫਲਸਫਾ ਖੁਸ਼ਕ, ਜਦੋਂ ਅਲਾਮਾ ਨੇ ਕਿਹਾ ਕਿ ਤੁਮਨੇ ਪੈਗਾਮੇ ਗੌਤਮ ਕੀ ਜ਼ਰਾ ਪਰਵਾਹ ਨਾ ਕੀ, ਕਦਰ ਜਾਨੀ ਨਾ ਆਪਣੇ ਗੌਹਰ यक दाना की। और फिर उन्होंने कहा भी क्यों? क्योंकि आश्कार उसने किया जो जिंदगी का राज था, हिंद को लेकिन ख्याली फलसफा पे नाज था, शमाए हक से जो मुनव्वर हो ये वो महफिल न थी, बारिश रहमत हुई लेकिन ज़िमी काबिल न थी। कि इना ज़बरदस्त यक दाना यूनिक वाइज मैन
ਪਰ ਇਧਰ ਬ੍ਰਾਹਮਣਵਾਦ ਦੇ ਖੁਸ਼ਕ ਫਲਸਫੇ ਨੇ ਸਾਰੀ ਜ਼ਮੀਨ ਖੁਸ਼ਕ ਕੀਤੀ ਹੋਈ ਸੀ, ਲੋਕਾਂ ਦੇ ਜ਼ਿਹਨ 'ਚ ਹੀ ਉਹ ਨਹੀਂ ਸੀ। ਔਰ ਜਦੋਂ ਅਲਾਮਾ ਨੇ ਇਹ ਕਿਹਾ ਕਿ ਫਿਰ ਕੀ ਕੀਤਾ, ਬ੍ਰਾਹਮਣ सरशार है अब तक मैं पिंदार में शमाए गौतम जल रही है महफिल अग्यार में कि अज भी ब्राह्मण इस धरती के उत्ते जिहड़ा है हंकार दी शराब पी के मस्तिया होया है, मैं पिंदार और गौतम दी गल महफिल अग्यार दूसरियां धरतियां दे उत्ते। और फिर अल्टीमेटली अलामा इकबाल पहुँच जाते हैं गुरु नानक साहब तक। हुण बुद्ध ते गुरु नानक पातशाह च लगभग 2000 साल का फर्क है। बुद्ध जीसस दे भी जन्म तो 400-500 साल पहला होए ने और एकदम बुद्ध तो बाद सारा 2000 साल एक खुश्क धरती दे उत्ते बुद्ध का मैसेज जिन्नी देर 700-800 साल रहा, फिर ब्राह्मण ने टेक ओवर कर लिया। और उहदे च फिर अलामा ने कहा कि बुद्ध कदा फिर बाद मुद्दत के मगर रोशन हुआ, नूरे इब्राहिम से आजर का घर रोशन हुआ। अगे बुत परस्तां दा मुल्क मुद्दतां बाद फिर उन्होंने कहा कि फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। कि भी ये मर्द कामिल गुरु नानक आए मुद्दतां बाद। हुण जदों डॉक्टर सिंथिया नाल मैं गल कर रहा है तो मैं उन्होंने कहा कि जी क्योंकि सानू पता है कि जो बुद्ध और तुहानू जरूर पता होएगा, चलो ये उन्होंने नाल पहला राबता सी वो वापस चले गए, साडी कम्युनिकेशन जिहड़ी है शुरू हुई और 6 महीने दे आपसी कम्युनिकेशन तो बाद मैं उन्होंने इस गल दे लई कन्विंस कर लिया कि भी वो सिख स्ट्रगल दे उत्ते भी जिहड़ा काम करन। और फिर उन्हों दी 4-5 साल की मेहनत जिहदे च मैं उन्होंने नाल अमेरिका कैनेडा ट्रैवल करके डिफरेंट इंटरव्यूज़ और जिहड़ी यूनिवर्सिटी ऑफ पेनसिल्वेनिया प्रेस दी पब्लिकेशन फाइटिंग फॉर फेथ एंड नेशन डायलॉग्स विद सिख मिलीटेंट्स, ये टैक्सट बुक जिहदे टाइटल पेज ते संत पिंडां वालियां दी तस्वीर है और जिहड़ी एक इस सारी स्ट्रगल दी एक यूनीक जिहड़ी है वो कंट्रीब्यूशन है, क्योंकि फस्ट हैंड अकाउंट है जिहड़े टॉर्चर चो गुजरे जिन्हां ने इस लड़ाई नूं लड़िया उन्हां दा। और ये सारा मैं वेरवा इसलिए दिता है कि क्योंकि ये खुद डॉक्टर सिंथिया ने एडमिट किया कि भी ये जिहड़ा ट्रैडिशनल अकाउंट है बुद्ध धर्म के नाल रिलेटेड वो बहुत बारी इस्लाम के खाते च पा दिंदे ने कि जी बुद्ध धर्म का खात्मा महमूद गजनवी आ गया 7वीं-8वीं सदी, फिर हमले शुरू हो गए और उन्होंने जिहड़ा डिस्ट्रॉय किए उन्होंने मॉनेस्ट्रीज। हुण देखण वाली गल ये है भी वो बुद्ध जिस दे थॉट नूं उहदे जीवन काल दे विच ही जिहड़ा है वो पजीराई मिल गई सी। अशोक जिन्हों अशोका दा ग्रेट कहा जाता है, जिहदी राजधानी पाटलीपुत्र जिहड़ा अज पटना साहब है वो सी। उन्हें जदों कलिंगा की लड़ाई तो बाद, कलिंगा मॉडर्न ओडिशा नूं कहंदे ने, बुद्ध धर्म एडॉप्ट कर लिया और अशोक दा राज जिहड़ा उहदी राजधानी पाटलीपुत्र है तो ईस्ट तो लैके अफगानिस्तान तक सब तो वड्डा जे कोई साम्राज उन्होंने भारत कहना या इंडियन नेशन कहना ही ठीक, ये एंपायर ही सन। उन्होंने जमाने एंपायर सी, ऑटोमैन एंपायर है, बाद ब्रिटिश एंपायर आया और बगदाद और रोमन एंपायर और दूजे। सो जिहड़ा अशोका दा एंपायर सी और उसे अशोका ने फिर बुद्ध धर्म दे किन्ने ही जिन्होंने जिहड़े ब्रिटिश पीरीयड दे विच सामने आए कि किवें जिन्हां नूं स्तूपे कहंदे सी, जिन्हां दे उत्ते बुद्ध दीयां सिक्ख्यावां सी, जिहदे च क्योंकि बुद्ध धर्म दा जिहड़ा बेसिक आधार सी वो कंपैशन, दया, रहम। और ये गल बिल्कुल ठीक है जदों असीं धौल धर्म दया का पूत गुरु पातशाह ने याद दहानी करवाई कि अल्टीमेटली धरती तां धर्म ते खड़ी है ते धर्म दया दा पुत्तर है। जे कंपैशन नहीं है, जे तुहाडे च लुट खसुट है, तुहाडे च जुल्म दी गल है, तुसीं दूजे दे हक मारदे हो, तुसीं वायलेंस करदे हो, ते ओह तां गुरु नानक पातशाह ने फिर दस ही दिता सी कि भी ये सारे ठगियां मारन वाले ते वायलेंस करन वाले ते कौन ने? मत्था टिक्का तेड़ धोती का खाई हाथ छुरी जगत कसाई कि जगत कसाई कौन है। और इस सारे चों ही जदों असीं देखदे हैं
ਕਿ ਬੁੱਧ ਦਾ ਥਾਟ ਜਿਹੜਾ ਅਫਗਾਨਿਸਤਾਨ ਤੋਂ ਜਦੋਂ ਤਾਲਿਬਾਨ ਨੇ ਡਿਸਟਰੋਏ ਕੀਤਾ ਸੀ, ਪਹਿਲੇ ਉਹਨਾਂ ਦੀ ਜਿਹੜੀ ਸਟਰਗਲ ਵੇਲੇ ਬੈਨੀਅਨ, ਜਿੱਥੇ ਬੁੱਧ ਦੇ ਵੱਡੀਆਂ ਮੂਰਤੀਆਂ ਔਰ ਬੜੇ ਉਹਨਾਂ ਦੇ, ਸੋ ਬੁੱਧ ਧਰਮ ਆਲਮੋਸਟ 1000 ਸਾਲ ਦੇ ਲਗਭਗ ਫਲਰਿਸ਼ ਹੋਇਆ ਸਾਰੇ ਪਾਸੇ। ਬ੍ਰਾਹਮਣਵਾਦ ਕਿਉਂਕਿ ਬੁੱਧ ਧਰਮ ਜ਼ਾਤ ਪਾਤ ਯਕੀਨ ਨਹੀਂ ਸੀ ਰੱਖਦਾ, ਕਾਸਟਲੈਸ ਸੁਸਾਇਟੀ ਦੀ ਗੱਲ ਸੀ, ਕੰਪੈਸ਼ਨ ਦੀ ਗੱਲ ਸੀ, ਔਰ ਪ੍ਰੋਸਪੈਰਿਟੀ ਉਸ ਦੌਰ ਦੇ ਵਿੱਚ ਹੀ ਆਈ। ਫਿਰ ਬ੍ਰਾਹਮਣਵਾਦ ਦੇ ਆਈਡੀਓਲੋਜੀ ਵਾਲਿਆਂ ਨੇ ਕਿਵੇਂ ਬੁੱਧ ਨੂੰ ਡਿਸਟਰੋਏ ਕੀਤਾ, ਸ਼ਾਸਤਰ ਦੇ ਨਾਲ ਵਕਤ ਨਹੀਂ ਹੈ ਕਿ ਮੈਂ ਉਸ ਡੀਟੇਲ 'ਚ ਜਾਵਾਂ, ਪਰ ਮੈਂ ਕਿਉਂਕਿ ਸ਼ਸਤਰ ਦੇ ਕੰਟੈਕਸਟ 'ਚ ਗੱਲ ਕਰ ਰਿਹਾ ਕਿ ਉਹਨਾਂ ਨੇ, ਔਰ ਅੱਜ ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਉਹ ਫਲਾਣੇ ਨੇ ਮਸੀਤ ਬਣਾਤੀ, ਮੰਦਰ ਢਾਹ ਕੇ, ਸਭ ਤੋਂ ਪਹਿਲਾਂ ਜੇ ਧਾਰਮਿਕ ਥਾਵਾਂ ਨੂੰ ਢਾਹ ਕੇ ਉਹਨਾਂ ਦੀ ਜਾਂ ਉਹਨਾਂ ਦੇ ਉੱਤੇ ਕਬਜ਼ਾ ਕਰਕੇ ਉੱਥੇ ਆਪਣੀਆਂ ਮੂਰਤੀਆਂ ਰੱਖਣ ਦਾ ਕੰਮ ਕੀਤਾ ਤਾਂ ਬ੍ਰਾਹਮਣਾਂ ਨੇ ਕੀਤਾ। ਉਹਨਾਂ ਨੇ ਬੁੱਧ ਦੀਆਂ ਮੂਰਤੀਆਂ ਚੁੱਕ ਕੇ ਸੁੱਟੀਆਂ ਪਾਣੀਆਂ ਦੇ ਵਿੱਚ, ਹਜ਼ਾਰਾਂ ਬੋਧੀਆਂ ਨੂੰ ਜਿਉਂਦੇ ਜਿਹੜਾ ਸਾੜਿਆ, ਜੋ ਨਵੰਬਰ 84 ਸਿੱਖਾਂ ਨਾਲ ਕੀਤਾ। ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਜਿਹੜੇ ਅੱਜ ਜਿਹਨਾਂ ਨੂੰ ਪ੍ਰਾਚੀਨ ਮੰਦਰ ਕਿਹਾ ਜਾਂਦਾ, ਇੱਕ ਵੀ ਮੰਦਰ ਐਸਾ ਨਹੀਂ ਜਿਹੜਾ ਓਰੀਜਨਲ ਮੰਦਰ ਹੈ, ਬਹੁਤ ਸਾਰੀਆਂ ਮੋਨੈਸਟਰੀ, ਈਵਨ ਬਾਬਰੀ ਮਸਜਿਦ ਜਿਹਨੂੰ ਕਹਿੰਦੇ ਸੀ ਜਿਹਦੇ ਥੱਲੇ ਮੰਦਰ, ਉੱਥੋਂ ਬੁੱਧ ਦੀਆਂ ਨਿਕਲੀਆਂ, ਉਹ ਬੋਧੀਆਂ ਦਾ ਇੱਕ ਤੀਰਥ ਸੀ ਕਿਸੇ ਜ਼ਮਾਨੇ ਦੇ ਵਿੱਚ, ਜਾਂ ਉਹਨਾਂ ਦੀ ਕੋਈ ਮੁਕੱਦਸ ਥਾਂ ਸੀ। ਔਰ ਤੁਸੀਂ ਜਿੰਨੇ ਇਹਨਾਂ ਦੇ ਮੰਦਰ ਅੱਜ ਇਹਨਾਂ ਦੇ ਢਾਹ ਕੇ, ਉਹਨੇ ਕਿਸੇ ਨੇ ਕਿਹਾ ਵੀ ਹੋਰ ਥੱਲੇ ਡੂੰਘਾਈ 'ਚ ਕਰਕੇ ਦੇਖੋ, ਤਾਂ ਉਹ ਸਾਰੇ ਬੁੱਧ ਵਾਲਿਆਂ ਦਾ। ਔਰ ਕਿਵੇਂ ਇਹਨਾਂ ਨੇ ਉਹਨਾਂ ਦਾ ਖਾਤਮਾ ਕੀਤਾ, ਉਹਨਾਂ ਦੀਆਂ ਧਾਰਮਿਕ ਔਰ ਬੋਧੀਆਂ ਦਾ। ਫਿਰ ਇਹਨੇ ਸ਼ੰਕਰਾ ਦੇ ਜ਼ਮਾਨੇ 'ਚ ਸ਼ਿਵ ਸੈਨਾ ਨਾਂ ਦੇ ਥੱਲੇ ਕਿਵੇਂ ਜਿਹੜੇ ਨੇ ਹਜ਼ਾਰਾਂ ਜਿਉਂਦੇ ਸਾੜੇ, ਜਾਂ ਦੂਜੇ ਇੱਕ ਵੱਖਰੀ ਕਹਾਣੀ ਹੈ। ਔਰ ਉਸ ਸਾਰੇ ਨੂੰ ਡਿਸਟਰੋਏ ਕਰਕੇ ਨਾਲ ਹੀ ਉਹਨਾਂ ਨੇ ਇਹ ਕਹਿਤਾ ਅਹਿੰਸਾ ਪਰਮੋ ਧਰਮਾ। ਹੁਣ ਅਹਿੰਸਾ ਪਰਮੋ ਧਰਮਾ ਬੁੱਧ ਧਰਮ ਦਾ ਹੀ ਪ੍ਰਿੰਸੀਪਲ ਸੀ ਕਿ ਅਹਿੰਸਾ, ਨਾਨ ਵਾਇਲੈਂਸ ਜਿਹੜੀ ਹੈ ਸਭ ਤੋਂ ਵੱਡੀ ਕਰੀਡ ਹੈ। ਹੁਣ ਇਹ ਸਾਰਾ ਪਾਰਟ ਮੈਂ ਇਸ ਲਈ ਇਸ ਬੈਕਗਰਾਊਂਡ ਨੂੰ ਲੈ ਕੀਤਾ ਹੈ ਕਿ ਜਿਹੜੀ ਅੱਜ ਕੱਲ੍ਹ ਖਬਰ ਮੁੱਖ ਤੌਰ ਦੇ ਉੱਤੇ ਚੱਲ ਰਹੀ ਹੈ, ਬੁੱਧ ਦੀ ਸਾਨੂੰ ਕਹਾਣੀ ਪਤਾ ਹੈ, ਉਸ ਦਾ ਬਚਪਨ ਕਿਵੇਂ, ਔਰ ਬੁੱਧ ਦਾ ਜਨਮ ਸਥਾਨ ਨੇਪਾਲ ਦੇ ਵਿੱਚ ਹੈ। ਉਸ ਦਾ ਸ਼ਾਕਿਆ ਮੁਨੀ, ਉਹਨੂੰ ਕਹਿੰਦੇ ਸੀ ਸ਼ਾਕਿਆ ਰਾਜਪੂਤ ਕਲੈਨ, ਪਿਓ ਉਹਦਾ ਬਾਦਸ਼ਾਹ। ਔਰ ਜਿਵੇਂ ਕਹਾਣੀ ਹੈ ਕਿ ਜੀ ਜਦੋਂ ਉਹ ਪੈਦਾ ਹੀ ਹੋਇਆ ਤੇ ਜਿਹੜੇ ਐਸਟ੍ਰੋਲੋਜਰ ਜਾਂ ਜਿਹੜੇ ਵੀ ਲੋਕ ਆਏ, ਉਹਨਾਂ ਨੇ ਕਿਹਾ ਕਿ ਵੀ ਜਾਂ ਤਾਂ ਇਹ ਬਹੁਤ ਵੱਡਾ ਬਾਦਸ਼ਾਹ ਬਣੇਗਾ ਤੇ ਜਾਂ ਫਕੀਰ ਹੋਏਗਾ। ਔਰ ਉਹਦੇ ਪਿਓ ਨੇ ਕਿਹਾ ਵੀ ਫਕੀਰ ਤਾਂ ਬਣੇਗਾ ਜੇ ਦੁਨੀਆ ਦੇ ਦੁੱਖ ਨੂੰ ਮਹਿਸੂਸ ਕਰੇਗਾ, ਇਹਨੂੰ ਮੈਂ ਦੁੱਖ ਦੇ ਸਾਹਮਣੇ ਹੋਣ ਹੀ ਨਹੀਂ ਦੇਣਾ। ਉਹ ਬੜੀ ਲੰਬੀ ਚੌੜੀ ਕਹਾਣੀ ਹੈ ਕਿ ਉਹਨੂੰ ਉਹਨਾਂ ਨੇ ਮਹਿਲ 'ਚ ਰੱਖਿਆ, ਹਰ ਖੁਸ਼ੀ ਹਰ ਦੂਜਾ, ਪਰ ਉਹ ਕਦੇ ਇੱਕ ਅੱਧੀ ਵਾਰੀ ਜਦੋਂ ਉਹ ਆਪਣੇ ਸ਼ਹਿਰ ਦੀ ਯਾਤਰਾ ਤੇ ਨਿਕਲਦਾ ਤੇ ਉਹਦਾ ਰਥਵਾਨ ਜਿਹਦਾ ਨਾਂ ਚੰਨਾ ਸੀ, ਉਹ ਰੱਥ ਦੇ ਉੱਤੇ ਸਵਾਰ ਹੋ ਕੇ ਉਹ ਕੋਈ ਨਾ ਕੋਈ ਝਾਕੀ ਦੇਖ ਲੈਂਦਾ ਸੀ ਤੇ ਉੱਥੋਂ ਹੀ ਉਦਾਸ ਮੋੜ ਆਉਂਦਾ ਸੀ। ਔਰ ਉਹਦੇ 'ਚ ਝਾਂਕੀ 'ਚ ਉਹਨੇ ਜਿਹੜਾ ਕਿਸੇ ਬਿਮਾਰ ਨੂੰ ਦੇਖਿਆ, ਕਿਸੇ ਝੁਕੀ ਕਮਰ ਵਾਲੇ ਨੂੰ ਦੇਖਿਆ, ਉਹਨੂੰ ਲੱਗਾ ਅੱਛਾ ਬੰਦਾ ਬਿਮਾਰ ਵੀ ਹੁੰਦਾ ਹੈ, ਬੁਢਾਪੇ 'ਚ ਜਿਵੇਂ ਕਮਰ ਵੀ ਝੁਕ ਜਾਂਦੀ ਹੈ। ਫਿਰ ਉਹਨੇ ਕਿਸੇ ਫਕੀਰ ਨੂੰ ਉਸ ਕਰਾਊਡ 'ਚ ਖੜੀ ਨੂੰ ਦੇਖਿਆ ਜਿਹੜਾ ਬੜਾ ਖੁਸ਼ ਸੀ, ਸੰਨਿਆਸੀ ਨੂੰ। ਔਰ ਇਸ ਸਾਰੇ ਦੀ ਮੁੱਕਦੀ ਗੱਲ ਉਹਦਾ ਵਿਆਹ ਵੀ ਕਰ ਦਿੱਤਾ ਗਿਆ। ਔਰ ਉਸ ਦੀ ਜਿਹੜੀ ਹੈ ਅਹਿਲਿਆ, ਉਸ ਅਹਿਲਿਆ ਸੀ ਬੀਬੀ ਦਾ ਨਾਂ ਜਾਂ ਕੀ ਸੀ, ਉਹਨੂੰ ਜਿਹੜਾ, ਔਰ ਉਹਦਾ ਇੱਕ ਛੋਟਾ ਬੇਟਾ ਵੀ ਹੋਇਆ, ਰਾਹੁਲ ਸ਼ਾਇਦ ਉਹਦਾ ਨਾਂ ਸੀ। ਔਰ ਇੱਕ ਰਾਤ ਉਹ ਆਪਣੀ ਘਰ ਵਾਲੀ ਔਰ ਆਪਣੇ ਬੱਚੇ ਨੂੰ ਛੱਡ ਕੇ ਅੱਧੀ ਰਾਤ ਨੂੰ ਨਿਕਲ ਗਿਆ ਸੱਚ ਦੀ ਭਾਲ ਦੇ ਵਿੱਚ, ਭੁੱਖਾ ਪਿਆਸਾ ਕੀ ਉਹਨੇ ਜਫਰ ਜਾਲੇ। ਪਰ ਇਵੈਂਚੁਅਲੀ ਜਿਹੜੀ ਗੱਲ ਅੱਜ ਦੀ ਖਬਰ ਨਾਲ ਸੰਬੰਧਿਤ ਹੈ ਕਿ ਉਹ ਇੱਕ ਥਾਂ ਤੇ ਪਹੁੰਚਿਆ ਜਿਹਨੂੰ ਅੱਜ ਬੁੱਧ ਗਿਆ ਕਿਹਾ ਜਾਂਦਾ, ਉਹਦਾ ਪਹਿਲਾ ਨਾਂ ਤਾਂ ਕੋਈ ਹੋਰ ਹੈ ਪਿੰਡ ਦਾ। ਔਰ ਉੱਥੇ ਉਹ ਭੁੱਖਾ ਪਿਆਸਾ ਬੈਠਾ ਹੈ, ਬਿਲਕੁਲ ਉਹਦੇ 'ਚ ਨਤਾਣਾ ਹੋਇਆ ਦਰਖਤ ਦੇ ਥੱਲੇ। ਔਰ ਉਹ ਜਿਹੜੀ ਹੈ ਇੱਕ ਬੀਬੀ ਜਿਹੜੀ ਆਂਦੀ ਹੈ ਬੱਕਰੀਆਂ ਚਾਰਨ ਵਾਲੀ ਜਾਂ ਦੂਜੀ, ਉਹ ਉਹਦੇ ਜਿਹੜਾ ਉਸ ਦੇ ਮੂੰਹ 'ਚ ਬੱਕਰੀ ਦਾ ਦੁੱਧ ਪਾਉਂਦੀ ਹੈ ਜਾਂ ਕੀ ਹੈ, ਤੇ ਉਹਨੂੰ ਹੋਸ਼ ਆਉਂਦੀ ਹੈ। ਔਰ ਉਸ ਬਾਰੇ ਉਹ ਇੱਕ ਬੋਰਡ, ਮੈਂ ਇਸ ਲਈ ਕਿਹਾ ਵੀ ਸਾਡੇ ਲਈ ਉਹਨਾਂ ਦੇ ਜਿਹੜੇ ਸਾਹਿਤ ਹੈ ਉਹਦੇ 'ਚ ਵਟ ਬ੍ਰਿਕਸ਼, ਬੈਨੀਅਨ ਟਰੀ, ਉਹਦੀ ਬੋਟੈਨੀਕਲ ਨੇਮ ਵੀ ਹੈ ਵੀ ਕੀ ਸੀ ਜਿਹਦੇ ਥੱਲੇ ਉਹ ਬੈਠਾ। ਔਰ ਸੁਜਾਤਾ ਉਸ ਬੀਬੀ ਦਾ ਨਾਂ ਸੀ ਜਿਹਨੇ ਉਹਨੂੰ ਦੁੱਧ ਦਿੱਤਾ। ਔਰ ਇਹ ਹੈ ਕਿ ਉਹਨੂੰ ਗਿਆਨ ਹੋਇਆ ਜੋ ਵੀ ਉਸ ਦੇ ਅੰਦਰ। ਦੇਖੋ, ਇਹ ਜਿਹੜੀ ਸੀਕਿੰਗ ਹੁੰਦੀ ਹੈ, ਜਿਹੜੀ ਜਗਿਆਸਾ ਹੁੰਦੀ ਹੈ, ਇਹ ਤਾਂ ਤੁਹਾਡੇ ਅੰਦਰ ਦੇ ਸਵਾਲ ਹੁੰਦੇ ਨੇ। ਕਈ ਵਾਰ ਅਸੀਂ ਵੀ
ਜਦੋਂ ਜ਼ਿੰਦਗੀ 'ਚ ਵਿਚਰਦੇ ਹਾਂ, ਜਦੋਂ ਇਕਾਂਤ ਜਾਂ ਚੁੱਪ 'ਚ ਜਾਂਦੇ ਹਾਂ ਤੇ ਉਸ ਜਗਿਆਸਾ 'ਚੋਂ ਲੱਭਣਾ ਚਾਹੁੰਦੇ ਹਾਂ। ਉਹ ਭਾਵੇਂ ਸਾਡੀ ਨਿੱਜੀ ਜ਼ਿੰਦਗੀ ਨਾਲ ਸੰਬੰਧਿਤ ਸਵਾਲ ਹੋਣ, ਲੋਕਾਂ ਦੀਆਂ ਬੇਵਫਾਈਆਂ ਹੋਣ, ਜਾਂ ਸਾਡੇ ਘਰੇਲੂ ਮਸਲੇ ਹੋਣ, ਜਾਂ ਬਹੁਤ ਵਾਰ ਜੇ ਤੁਸੀਂ ਸੱਚ ਦੇ ਰਸਤੇ ਤੇ ਤੁਰਦੇ ਹੋ ਫਿਰ ਇਹ ਭੁੱਖ ਹੁੰਦੀ ਹੈ ਵੀ ਮੈਂ ਕੌਣ ਹੈ, ਕਿੱਥੋਂ ਆਇਆ, ਕਿੱਥੇ ਜਾਣਾ ਹੈ, ਜ਼ਿੰਦਗੀ ਦਾ ਮਕਸਦ ਕੀ ਹੈ। ਬਸ ਇਹ ਖਾ ਲਿਆ, ਸੌਂ ਲਿਆ, ਉੱਠ ਲਿਆ ਨਾ, ਬਸ ਆਹੀ ਜ਼ਿੰਦਗੀ ਹੈ। ਇਸੇ ਚੋਂ ਹੀ ਜਦੋਂ ਤੁਹਾਡੇ ਉਹ ਸਵਾਲ ਸਾਫ਼ ਹੁੰਦੇ ਨੇ ਉਹਨੂੰ ਅਸੀਂ ਗਿਆਨ ਕਹਿੰਦੇ ਹਾਂ ਜਾਂ ਐਨਲਾਈਟਨਮੈਂਟ ਕਹਿੰਦੇ ਹਾਂ। ਔਰ ਇਹੀ ਕਾਰਨ ਹੈ ਕਿ ਇਹ ਸਮਝਾਉਣ ਦੇ ਲਈ ਤੁਸੀਂ ਜਿਨ੍ਹਾਂ ਨੇ ਵੀ ਤਸਵੀਰਾਂ ਵੀ ਬਣਾਈਆਂ ਨੇ ਗੁਰੂ ਸਾਹਿਬਾਨ ਦੀਆਂ ਜਾਂ ਦੂਸਰੇ ਅਵਤਾਰਾਂ ਦੀਆਂ, ਉਹਨਾਂ ਦੇ ਚਿਹਰੇ ਦੇ ਦੁਆਲੇ ਇੱਕ ਹੈਲੋ ਹੁੰਦੀ ਹੈ ਜਿਹਨੂੰ ਚਮਕ ਕਹਿੰਦੇ ਨੇ, ਗਲੋ ਹੈ। ਇਹਦਾ ਮਤਲਬ ਹੁੰਦਾ ਵੀ ਉਹ ਹੈਲੋ ਇਹ ਦੱਸਦੀ ਹੈ ਵੀ ਉਹਨਾਂ ਨੂੰ ਇਸ ਪਾਰਟ ਦਾ ਗਿਆਨ ਹੋਇਆ। ਹੁਣ ਉਹ ਜਿਹੜਾ ਜਦੋਂ ਉਹ ਦਰਖਤ ਪਵਿੱਤਰ ਬਣ ਗਿਆ, ਫਿਰ ਬੁੱਧ ਨੇ ਪਹਿਲਾ ਮੈਸੇਜ ਬਨਾਰਸ ਦੇ ਤੋਂ 2-4 ਮੀਲ ਬਾਹਰ ਹੈ ਸ਼ਾਇਦ, ਸਾਰਨਾਥ ਦੀ ਥਾਂ, ਬਨਾਰਸ ਹਿੰਦੂਆਂ ਦੇ ਹੈੱਡਕੁਆਰਟਰ 'ਚ ਜਾ ਕੇ ਉਹਨੇ ਮੈਸੇਜ ਦਿੱਤਾ ਕਿ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ, ਜਿਹੜਾ ਬੁੱਧ ਦਾ ਪਹਿਲਾ ਮੈਸੇਜ ਹੈ ਸਾਰਨਾਥ। ਔਰ ਫਿਰ ਉਹਦਾ ਮੈਸੇਜ 4 ਚੁਫੇਰੇ ਫੈਲਦਾ ਹੈ। ਹੁਣ ਜਦੋਂ ਬੁੱਧ ਧਰਮ ਦਾ ਖਾਤਮਾ ਕੀਤਾ ਤੇ ਉਹਨਾਂ ਨੇ, ਬ੍ਰਾਹਮਣਾਂ ਨੇ, ਈਵਨ ਅਸ਼ੋਕ ਨੇ, ਹੁਣ ਕਿਉਂਕਿ ਅਸ਼ੋਕ ਆਲਮੋਸਟ 400 ਸਾਲ ਪਹਿਲਾਂ ਜੀਸਸ ਤੋਂ ਹੋਏ ਔਰ ਬੁੱਧ ਤੋਂ ਇਮੀਡੀਏਟ ਬਾਅਦ, ਉਹਨਾਂ ਨੇ ਉਸ ਥਾਂ ਦੇ ਉੱਤੇ ਬਹੁਤ ਗਿਆ ਜਿਸ ਦਰਖਤ ਦੇ ਥੱਲੇ ਬੁੱਧ ਨੂੰ ਗਿਆਨ ਹੋਇਆ ਸੀ, ਜਾਂ ਸੁਜਾਤਾ ਨੇ ਉਸ ਨੂੰ ਦੁੱਧ ਪੀਣ ਨੂੰ ਦਿੱਤਾ ਸੀ ਔਰ ਉਹਦੀ ਜਾਨ 'ਚ ਜਾਨ ਆਈ ਸੀ ਔਰ ਮਨ ਦੇ ਸਵਾਲਾਂ ਦੇ ਜਵਾਬ ਮਿਲੇ ਸੀ। ਉੱਥੇ ਬਹੁਤ ਵੱਡਾ ਜਿਹੜਾ ਇੱਕ ਮੱਠ ਬਣਾਇਆ ਸੀ ਜਿਹਨੂੰ ਬੌਧ ਗਿਆ ਮੱਠ ਕਹਿੰਦੇ ਜੀ। ਪਰ ਸਮਾਂ ਪਾ ਕੇ ਜਦੋਂ ਬ੍ਰਾਹਮਣਾਂ ਨੇ ਫਿਰ ਬੁੱਧ ਨੂੰ ਦਾ ਸਾਰਾ ਕੁਝ ਹੀ ਡਿਸਟਰੋਏ ਕੀਤਾ, ਉਹਦੇ ਫਾਲੋਅਰ ਦੂਜੇ ਤੀਜੇ, ਉਹਨਾਂ ਨੇ ਉਸ ਦਰਖਤ ਨੂੰ ਵੀ ਅੱਗ ਲਾ ਕੇ ਸਾੜ ਦਿੱਤਾ ਸੀ ਤਾਂ ਕਿ ਕੋਈ ਨਾਮੋ ਨਿਸ਼ਾਨ ਨਾ ਰਹੇ। ਔਰ ਇਹ ਮੈਂ ਇਸ ਲਈ ਕਹਿ ਰਿਹਾ ਵੀ ਇਹਦੀ ਖਬਰ ਦੀ ਰੈਲੇਵੈਂਸ ਹੈ ਕਿ ਅੱਜ ਅਸੀਂ ਗਿਆਨ ਗੋਦੜੀ ਹਰਿਦੁਆਰ 'ਚ ਸਾਡਾ ਗੁਰਦੁਆਰਾ ਸਫਾਏ ਹਸਤੀ ਤੋਂ ਮਿਟਾ ਦਿੱਤਾ ਗਿਆ। ਮੰਗੂ ਮੱਠ ਜਗਨਨਾਥਪੁਰੀ, ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਜਾ ਕੇ ਇਹਨਾਂ ਨੂੰ ਦੱਸਿਆ ਸੀ ਵੀ ਅਸਲ ਆਰਤੀ ਕੀ ਹੈ। ਫਿਰ ਗੁਰਦੁਆਰਾ ਡੋਂਗਮੌਰ ਸਿੱਕਮ 'ਚ, ਮਟਨ ਕਸ਼ਮੀਰ 'ਚ। ਸੋ ਜਦੋਂ ਤੁਸੀਂ ਇਹ ਪੈਟਰਨ ਦੇਖੋਗੇ ਤੇ ਇਹ ਉਹੀ ਹੈ। ਔਰ ਜਿਵੇਂ ਅੱਜ ਅਸੀਂ ਦੇਖ ਰਹੇ ਹਾਂ ਵੀ ਸਾਡੇ ਮੁੱਖ ਗੁਰਦੁਆਰਾ ਸ਼੍ਰੋਮਣੀ ਕਮੇਟੀ ਜਾਂ ਦਰਬਾਰ ਸਾਹਿਬ ਜਾਂ ਗੁਰਦੁਆਰਿਆਂ ਦੇ ਪ੍ਰਬੰਧ ਆਲਰੇਡੀ 4 ਪ੍ਰਮੁੱਖ ਕਮੇਟੀਆਂ 'ਚ ਹਿੰਦੂ ਤੋਂ ਵੀ ਆ ਕੇ ਬੈਠ ਗਏ ਹੋਏ ਨੇ। ਉੱਥੇ ਹੁਣ ਉਹੀ ਹਿੰਦੂ ਪ੍ਰੈਕਟਿਸਿਸ ਪਹਿਲਾਂ ਹੀ ਜਿਹੜੀਆਂ ਪਟਨਾ ਸਾਹਿਬ, ਹਜ਼ੂਰ ਸਾਹਿਬ ਤਾਂ ਚੱਲਦੀਆਂ ਹੀ ਸੀ, ਦੂਸਰਿਆਂ 'ਚ ਵੀ ਤੁਸੀਂ ਦੇਖੋਗੇ ਉਸ ਕਿਸਮ ਦੀਆਂ ਕਥਾ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਕਈ ਵਾਰੀ ਉਹ ਜਿਹੜੇ ਸੋ ਕਾਲਡ ਕਥਾਵਾਚਕ ਬਿਠਾਏ ਹੁੰਦੇ ਨੇ, ਮੈਨੂੰ ਲੱਗਦਾ ਵੀ ਇਹ ਭਵਿਸ਼ਤ ਪੁਰਾਣ ਦੀ ਕਥਾ ਕਰ ਰਹੇ ਨੇ ਕਿ ਵਿਸ਼ਨੂੰ ਪੁਰਾਣ ਦੀ ਕਰ ਰਹੇ ਨੇ ਕਿ ਗਰੜ ਪੁਰਾਣ ਦੀ ਕਰ ਰਹੇ ਨੇ। ਉਹੀ ਕਹਾਣੀ ਹੈ ਔਰ ਇਹੀ ਪੈਟਰਨ, ਕਿਉਂਕਿ ਪੈਟਰਨ ਉਹੀ ਹੈ ਜਿਹੜੀ ਕਹਾਣੀ ਦਾ ਤੋਂ ਅਸੀਂ ਗੱਲ ਸ਼ੁਰੂ ਕੀਤੀ, ਉਹਨੂੰ ਸਾੜ ਦਿੱਤਾ। ਹੁਣ ਜਦੋਂ ਅਸ਼ੋਕ ਨੇ ਬੁੱਧ ਧਰਮ ਅਡਾਪਟ ਕੀਤਾ ਸੀ ਤੇ ਅਸ਼ੋਕ ਨੇ ਆਪਣੀ ਭੈਣ ਨੂੰ ਸ੍ਰੀਲੰਕਾ ਭੇਜਿਆ ਸੀ, ਜਿਹਦਾ ਪੁਰਾਣਾ ਨਾਂ ਸੰਗਲਾਦੀਪ ਹੈ ਔਰ ਅੱਜ ਉਹਨੂੰ ਸ੍ਰੀਲੰਕਾ ਕਹਿੰਦੇ ਨੇ। ਔਰ ਪਹਿਲਾਂ ਅੰਗਰੇਜ਼ਾਂ ਦੇ ਪੀਰੀਅਡ 'ਚ ਉਹਨੂੰ ਸਿਲੋਨ ਕਹਿੰਦੇ ਸੀ। ਔਰ ਉਹਨੇ ਜਿਸ ਦਰਖਤ ਦੇ ਥੱਲੇ ਉਹਨੂੰ ਗਿਆਨ ਹੋਇਆ ਸੀ ਬੁੱਧ ਨੂੰ, ਉਹਦੀ ਇੱਕ ਬ੍ਰਾਂਚ ਲਿਜਾ ਕੇ ਉਸ ਸੰਗਲਾਦੀਪ ਦੇ ਵਿੱਚ ਜਾਂ ਸਿਲੋਨ ਜਾਂ ਸ੍ਰੀਲੰਕਾ 'ਚ ਪਲਾਂਟ ਕੀਤੀ ਗਈ ਸੀ। ਬ੍ਰਾਹਮਣਾਂ ਨੇ ਤਾਂ ਡਿਸਟਰੋਏ ਕਰਤਾ ਸਭ ਕੁਝ। ਤੇ ਜਦੋਂ ਕਈ ਸਦੀਆਂ ਬਾਅਦ ਵਾਪਸ ਥੋੜੀ ਬਹੁਤ ਗੱਲ ਤੁਰੀ ਤੇ ਉਹਨਾਂ ਨੂੰ ਇਹ ਤਾਂ ਪਤਾ ਸੀ ਬਹੁਤੀਆਂ ਨੂੰ ਵੀ ਇਹ ਦਰਖਤ ਇੱਥੇ ਸੀ, ਬ੍ਰਾਹਮਣਾਂ ਨੇ ਇਹਨੂੰ ਸਾੜਤਾ ਸੀ। ਉਹ ਜਿਹੜਾ ਸਿਲੋਨ ਦੇ ਵਿੱਚ ਜਾ ਕੇ ਲਾਇਆ ਸੀ, ਉਹਦੀ ਬ੍ਰਾਂਚ ਉੱਥੋਂ ਲਿਆ ਕੇ ਫਿਰ ਜਿਹੜਾ ਅੱਜ ਦਾ ਵਟ ਵ੍ਰਿਕਸ਼ ਹੈ ਇਸ ਨੂੰ ਉਹਨਾਂ ਨੇ ਸਥਾਪਿਤ ਕੀਤਾ। ਲੇਕਿਨ ਵਕਤ ਪਾ ਕੇ ਅਗੇਨ ਬ੍ਰਾਹਮਣਾਂ ਨੇ ਉਸ ਦੇ ਉੱਤੇ ਜਿਹੜਾ ਉਹ ਆਪਣਾ ਉਹਨੂੰ ਬਣਾ ਮੰਦਰ ਤੇ ਮੱਠ ਇਕੱਠਾ ਕਰਤਾ ਕਿ ਜੀ ਬੁੱਧ ਵੀ ਵਿਸ਼ਨੂੰ ਦਾ ਉਹਨੂੰ ਅਵਤਾਰ ਵੀ ਡਿਕਲੇਅਰ ਕਰਤਾ ਸੀ ਇਨ ਦਾ ਮੀਨ ਟਾਈਮ। ਸੋ ਮੁੱਖ ਦੀ ਗੱਲ, ਇਹ ਕੇਸ ਚੱਲਦਾ ਉਹ ਸਾਰਾ ਬ੍ਰਾਹਮਣਾਂ ਨੇ ਆਪਣਾ ਕਬਜ਼ਾ ਕਾਇਮ ਰੱਖਿਆ। 1922 ਦੇ ਵਿੱਚ ਜਦੋਂ ਕਾਂਗਰਸ ਦਾ ਇੱਕ ਸੈਸ਼ਨ ਹੋਇਆ, ਉਸ ਦੇ ਵਿੱਚ ਵੀ ਇਹ ਉੱਠਿਆ ਕਿ ਵੀ ਬੋਧੀਆਂ ਨੇ ਕਿਹਾ ਵੀ ਸਾਡਾ ਇਹ ਸਭ ਤੋਂ ਪਾਇਸ ਥਾਂ ਹੈ, ਇਹ ਸਾਡੇ ਹਵਾਲੇ ਕਰੋ। ਫਿਰ ਕਾਂਗਰਸ ਵਿੱਚ ਮੁੱਖ ਦੀ ਗੱਲ ਕਿ 1900 ਜਦੋਂ ਸੋ ਕਾਲਡ ਮੁਲਕ ਆਜ਼ਾਦ ਹੁੰਦਾ ਹੈ, 1948 ਦੇ ਵਿੱਚ ਇਹ ਇੱਕ ਕਾਨੂੰਨ ਬਣਾਉਂਦੇ ਨੇ ਜਿਸ ਦੇ ਵਿੱਚ ਇਹ ਕਹਿੰਦੇ ਨੇ ਕਿ ਜੀ ਇਸ ਤਰ੍ਹਾਂ ਅਸੀਂ ਕਰਦੇ ਹਾਂ ਕਿ 4 ਬ੍ਰਾਹਮਣ ਇਹਦਾ ਪ੍ਰਬੰਧ ਕਰਨਗੇ, 4 ਬੌਧੀ ਭਿਕਸ਼ੂ ਹੋਣ ਤੇ ਇਸ ਕਮੇਟੀ ਜਿਹੜੀ ਹੈ ਇਹਦੀ ਪ੍ਰਬੰਧਕੀ ਉਹਦਾ
ਪ੍ਰੀਜ਼ਾਈਡ ਉਹਨੂੰ ਕਲੈਕਟਰ ਕਰੇਗਾ ਜਿਹੜਾ ਹਿੰਦੂ ਹੋਏਗਾ। ਸੋ ਜ਼ਾਹਰਾ ਤੌਰ ਦੇ ਉੱਤੇ ਉਹਨਾਂ ਨੇ, ਹਾਲਾਂਕਿ ਇਹ ਜਿਹੜਾ ਬੌਧ ਗਿਆ ਦਾ ਸਾਈਟ ਹੈ ਇਹਨੂੰ ਜਿਹੜਾ ਹੈ ਉਹ ਆਲਰੇਡੀ ਉਹਨਾਂ ਨੇ ਹੈਰੀਟੇਜ ਸਾਈਟ 2002 ਦੇ ਵਿੱਚ ਯੂਨਾਈਟਿਡ ਨੇਸ਼ਨਸ ਦੀ ਬਾਡੀ ਨੇ, ਯੂਨੈਸਕੋ ਨੇ ਹੈਰੀਟੇਜ ਸਾਈਟ ਦਿੱਤਾ ਦਾ ਦਰਜਾ ਦਿੱਤਾ ਹੋਇਆ। ਔਰ 63 ਉੱਥੇ ਮੋਨੈਸਟਰੀਜ਼ ਨੇ ਜਿਹੜੀਆਂ ਅੱਡ-ਅੱਡ ਮੁਲਕਾਂ ਦੇ, ਕਿਉਂਕਿ ਵੱਡੀ ਗਿਣਤੀ 'ਚ ਜਾਪਾਨ ਤੋਂ, ਚੀਨ ਤੋਂ, ਥਾਈਲੈਂਡ, ਇੰਡੋ ਚਾਈਨਾ ਸਾਰੇ ਵਿਜ਼ਿਟ ਕਰਦੇ ਨੇ। ਉਹਨਾਂ ਨੇ ਆਪਣੀਆਂ ਅੱਡ-ਅੱਡ ਮੋਨੈਸਟਰੀਜ਼ ਬਣਾਈਆਂ ਹੋਈਆਂ, ਪਰ ਅੰਦਰ ਬ੍ਰਾਹਮਣ ਬੈਠੇ ਹੋਏ ਨੇ, ਉਹ ਆਪਣਾ ਪੂਰਾ ਪਿੰਡਦਾਨ ਤੋਂ ਲੈ ਕੇ ਦੂਜਾ ਕਰਦੇ ਨੇ, ਕੰਟਰੋਲ ਆਲਮੋਸਟ ਉਹਨਾਂ ਕੋਲ ਹੈ। ਸੋ ਇੱਕ ਐਜੀਟੇਸ਼ਨ 92-93 ਵਿੱਚ ਵੀ ਸ਼ੁਰੂ ਹੋਈ ਸੀ। ਹੁਣ 12 ਫਰਵਰੀ ਤੋਂ ਜਿਹੜੀ ਹੈ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ 'ਚ ਬੌਧੀ ਭਿਕਸ਼ੂ ਬੈਠੇ ਨੇ, ਉੱਥੋਂ ਉਹਨਾਂ ਨੂੰ ਉਠਾ ਕੇ ਦੂਰ ਭੇਜ ਦਿੱਤਾ ਹੈ ਕਿ ਭਾਈ ਇਹ ਸਾਡਾ ਧਾਰਮਿਕ ਥਾਂ ਹੈ, ਇਹ ਸਾਡੇ ਲਈ ਸਭ ਤੋਂ ਮੁਕੱਦਸ ਥਾਂ ਹੈ, ਇਹਦਾ ਕੰਟਰੋਲ ਸਾਡੇ ਹਵਾਲੇ ਕਰੋ। ਔਰ ਕਿਹਨੇ ਕਰਨਾ ਹੈ? ਲੇਕਿਨ ਮੈਂ ਇਹ ਦੱਸਣਾ ਚਾਹੁੰਦਾ ਹਾਂ ਵੀ ਇਹ ਜਦੋਂ ਜਿਨ੍ਹਾਂ ਦੇ ਨਾਲ ਸਾਡੀ ਟੱਕਰ ਹੈ ਔਰ ਇਹ ਜਿਹਨੂੰ ਇਹ ਸਮਝ ਆ ਜਾਏਗੀ ਕਿ ਭਾਈ ਬੁੱਧ ਧਰਮ ਦਾ ਕਿਵੇਂ ਖਾਤਮਾ ਕੀਤਾ ਹੈ ਔਰ ਕਿਵੇਂ ਜਿਹੜਾ ਬਚ ਗਿਆ ਇੰਡੀਆ ਵਾਲਾ ਬੁੱਧ ਧਰਮ, ਉਹ ਤੁਹਾਨੂੰ ਬੌਧੀ ਕੋਈ ਨਜ਼ਰ ਅਦਰ ਦੈਨ ਕਿ ਡਾਕਟਰ BR ਅੰਬੇਦਕਰ ਨੇ ਜਦੋਂ ਬੁੱਧ ਧਰਮ ਧਾਰਨ ਕੀਤਾ, ਜਾਂ ਮਹਾਰਾਸ਼ਟਰ ਦੇ ਜਾਂ ਦੂਜੇ ਥੋੜ੍ਹੇ ਐਗਰੈਸਿਵ ਬੁੱਧਿਸਟ ਜਿਹੜੇ ਨੇ ਉਹ ਬ੍ਰਾਹਮਣਵਾਦ ਨੂੰ ਚੈਲੰਜ ਕਰਦੇ ਨੇ। ਜਿਹੜੇ ਬਾਈ ਐਂਡ ਲਾਰਜ ਟ੍ਰੈਡੀਸ਼ਨਲ ਨੇ ਉਹ ਤਾਂ ਆਲਰੇਡੀ ਜਿਵੇਂ ਬਾਕੀ ਬਹੁਤ ਸਾਰੇ ਫਿਰਕੇ ਇਹਨਾਂ ਦਾ ਹੀ ਹਿੱਸਾ ਬਣ ਗਏ, ਉਹਨਾਂ ਦਾ ਹੀ ਹਿੱਸਾ ਬਣੇ ਹੋਏ ਨੇ। ਸੋ ਇਹ ਮੈਂ ਸਮਝਦਾ ਵੀ ਅਸੀਂ ਹਮਦਰਦੀ ਦਾ ਇਜ਼ਹਾਰ ਕਰ ਸਕਦੇ ਹਾਂ ਜੇ ਸਾਡੀ ਕੋਈ ਅਲਾਈਵ ਲੀਡਰਸ਼ਿਪ ਜਿਉਂਦੀ ਜਾਗਦੀ ਪੰਜਾਬ 'ਚ ਹੁੰਦੀ, ਜਿਨ੍ਹਾਂ ਨੂੰ ਕੋਈ ਇਸ ਗੱਲ ਦਾ ਅਹਿਸਾਸ ਹੁੰਦਾ ਵੀ ਕਨੈਕਸ਼ਨ ਬਣਾਉਣੇ ਨੇ ਓਵਰਆਲ ਲੈਵਲ 'ਤੇ, ਤੁਸੀਂ ਬਾਕੀਆਂ ਨੂੰ ਨਾਲ ਲੈਣਾ। ਅਤੇ ਸਿੱਖਾਂ ਦਾ ਇੱਕ ਜਥਾ ਵੀ ਜਾ ਕੇ ਉਹਨਾਂ ਦੇ ਨਾਲ ਬੈਠਾ ਹੁੰਦਾ ਕਿ ਵੀ ਇਹ ਹਵਾਲੇ ਕਰੋ, ਕਿਉਂਕਿ ਜਦੋਂ ਤੱਕ ਅਸੀਂ ਇਹ ਸਾਰੇ ਨੂੰ, ਹੁਣ ਇਹੀ ਟ੍ਰੈਂਡ ਜਿਹੜਾ ਉਹਨਾਂ ਦਾ ਦੂਸਰੇ ਪਾਸੇ ਚੱਲ ਰਿਹਾ, ਹਿੰਦੂਤਵਾ ਦੇ ਥੱਲੇ ਉਹਨਾਂ ਦਾ ਹਿੰਦੂਤਵਾ ਦਾ ਰੱਥ ਬਾਕੀਆਂ ਨੂੰ ਦਰੜ ਰਿਹਾ ਹੈ। ਸੋ ਮੈਂ ਇਸ ਖਬਰ ਨੂੰ ਇਸ ਐਂਗਲ ਤੋਂ ਇੰਪੋਰਟੈਂਟ ਸਮਝਿਆ ਕਿ ਇਸ ਦੇ ਹਵਾਲੇ ਨਾਲ ਮੈਂ ਇਹ ਕਹਾਣੀ ਬਿਆਨ ਕਰ ਸਕਿਆ ਕਿ ਜਿਵੇਂ ਬੁੱਧ ਧਰਮ ਦਾ ਖਾਤਮਾ ਸ਼ਾਸਤਰ ਤੇ ਸ਼ਸਤਰ ਦੇ ਇਸਤੇਮਾਲ ਨਾਲ ਕੀਤਾ। ਫਰਕ ਇੰਨਾ ਹੈ, ਜਿਹੜੀ ਬੁੱਧਿਸਟ ਸਕਾਲਰ ਤਾਂ ਆਪਣੀ ਥਾਂ ਤੇ ਕੰਪੈਸ਼ਨ ਦੀ ਗੱਲ ਕਰਦੇ ਰਹੇ, ਫਰਕ ਇੰਨਾ ਹੈ ਕਿ ਜਿੱਥੇ ਅਸ਼ੋਕ ਨੇ ਆਪਣੀ ਤਲਵਾਰ ਰੱਖੀ ਸੀ ਥੱਲੇ, ਅਹਿੰਸਾ ਪਰਮੋ ਧਰਮਾ ਕਹਿ ਕੇ, ਪਾਟਲੀ ਪੁੱਤਰ ਦੀ ਧਰਤੀ ਤੇ, ਪਟਨੇ ਦੀ ਧਰਤੀ ਤੇ, ਉੱਥੇ ਹੀ ਸ਼ਮਸ਼ੀਰੇ ਬਹਾਦਰ ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਕਾਸ਼ਮਾਨ ਹੋਏ ਔਰ ਉਹ ਤਲਵਾਰ ਚੁੱਕੀ ਔਰ ਖਾਲਸੇ ਦੇ ਮਿਆਨ ਦੇ ਵਿੱਚ ਗਾਤਰੇ ਵੀ ਪਾਈ। ਔਰ ਇਹੀ ਤਲਵਾਰ ਹੈ ਜਿਹਨੇ ਸਾਨੂੰ ਜਿਹੜਾ ਹੈ ਉਹ ਅਜੇ ਤੱਕ ਸਾਨੂੰ ਨਿਗਲ ਨਹੀਂ ਸਕੇ ਹੈ। ਲੇਕਿਨ ਹੁਣ ਅੱਡ-ਅੱਡ ਤਰੀਕਿਆਂ ਦੇ ਨਾਲ ਉਹਨਾਂ ਨੇ ਕਿਸ ਕਿਸਮ ਦੇ ਜਾਲੀ, ਉਸ ਕਿਸਮ ਦੇ ਕਿਰਪਾਨਧਾਰੀ ਵੀ, ਕੁੰਭ ਨਹਾਉਣ ਵਾਲੇ ਵੀ ਸਾਰੇ ਖੜੇ ਕਰ ਦਿੱਤੇ ਨੇ। ਸੋ ਇਹ ਫੂਡ ਫॉर ਥਾਟ ਹੈ ਸਾਡੇ ਬਹੁਤ ਸਾਰੇ ਵਿਊਅਰਸ ਦੇ ਲਈ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। बार पुराए बैसना साई मुझे ना दे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਜੋ ਵਾਸ਼ਿੰਗਟਨ DC ਵਿਖੇ ਨੈਸ਼ਨਲ ਸਿੱਖ ਡੇ ਪਰੇਡ, ਜੋ ਨੈਸ਼ਨਲ ਫਰੀडम ਮਾਰਚ ਹੈ, ਉਹ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ
ਉੱਥੇ ਕੱਢਿਆ ਜਾਵੇਗਾ। ਸਮੂਹ USA ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਦੇ ਵਿੱਚ ਹੁਮਾਂ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਆਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉੱਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਈ ਮੁਝੇ ਨਾ ਦੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ RSS ਦੇ ਜਨਰਲ ਸੈਕਟਰੀ ਦੱਤਾ ਰਈਆ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਮੁਲਕ ਦੇ ਦੋ ਨਾਂ ਨਹੀਂ ਹੋ ਸਕਦੇ। ਸੋ ਇਸ ਲਈ ਅਸੀਂ ਦੇਸ਼ ਨੂੰ ਭਾਰਤ ਨਾਂ ਨਾਲ ਹੀ ਸੰਬੋਧਨ ਕਰਾਂਗੇ, ਇੰਡੀਆ ਨਾਲ ਨਹੀਂ। ਸੋ RSS ਦੇ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਦੇ ਬਹੁਤ ਸਾਰੇ ਪੜਾਅ ਹਾਸਲ ਕਰ ਲਏ ਨੇ, ਹੁਣ ਐਲਾਨ ਕਰਨਾ ਹੀ ਬਾਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, RSS 1925 ਦੇ ਵਿੱਚ ਜਦੋਂ ਹੋਂਦ ਦੇ ਵਿੱਚ ਆਇਆ ਤੇ ਉਹਨਾਂ ਨੇ ਬੇਸ਼ੱਕ ਹੈਡਗੇਵਾਰ ਉਸ ਦੇ ਬਾਨੀਆਂ ਚੋਂ ਸੀ, ਲੇਕਿਨ ਉਸ ਦੇ ਵਿੱਚ ਜੇ ਰੂਹ ਫੂਕੀ ਜਾਂ ਉਸ ਨੂੰ ਲੰਬਾ ਵਕਤ ਆਲਮੋਸਟ 40-50 ਸਾਲ ਲੀਡ ਕੀਤਾ ਔਰ ਜਿਹਦੇ ਥਾਟਸ ਦੇ ਨਾਲ ਅੱਜ ਵੀ ਜਿਨ੍ਹਾਂ ਨੂੰ ਗੁਰੂ ਕਹਿ ਕੇ ਸੰਬੋਧਨ ਕਰਦੇ ਨੇ, ਔਰ ਉਹਨਾਂ ਦਾ ਜਿਹੜੇ 2-3 ਦਿਨ RSS ਦੇ ਸਾਲਾਨਾ ਕੈਲੰਡਰ 'ਚ ਨੇ ਮਾਰਕ ਕੀਤੇ ਹੋਏ ਸੈਲੀਬ੍ਰੇਟ ਕਰਨ ਦੇ, ਉਹਦੇ 'ਚ ਗੋਲਵਲਕਰ, ਜਿਹਨੂੰ ਗੁਰੂ ਗੋਲਵਲਕਰ ਕਹਿੰਦੇ ਨੇ, ਔਰ ਉਹਨੇ ਹਿੰਦੀ ਹਿੰਦੁਸਤਾਨ ਹੈ, ਸਿੰਪਲੀਫਾਈਡ ਵਰਜ਼ਨ ਹੈ, ਲੇਕਿਨ ਬੜੇ ਕਲੀਅਰ ਤਰੀਕੇ ਦੇ ਨਾਲ ਇਸ ਨੂੰ ਮਾਰਕ ਕੀਤਾ ਹੋਇਆ ਕਿ ਆਰੀਆ ਭੂਮੀ ਹੈ, ਇਹ ਪੁੰਨਿਆ ਭੂਮੀ ਹੈ, ਇਸ 'ਚ ਵਰਣ ਆਸ਼ਰਮ ਜਿਹੜਾ ਉਹ ਸੁਪਰੀਮ ਹੈ, ਬ੍ਰਾਹਮਣ ਦੀ ਸੁਪਰਾਮੇਸੀ ਹੈ। ਇਸ ਲਈ ਲੰਬਾ ਵਕਤ ਜੇ ਤੁਸੀਂ RSS ਦੇ ਜਿਹੜੇ ਸਰਸੰਘ ਚਾਲਕ ਜਿਨ੍ਹਾਂ ਨੂੰ ਕਹਿੰਦੇ ਨੇ ਉਹ ਬ੍ਰਾਹਮਣ ਨੇ, ਕੋਈ ਹੋ ਨਹੀਂ ਸਕਦਾ, ਇੱਕ ਅੱਧਾ ਵਿੱਚੋਂ ਕੋਈ ਉਹਨੂੰ ਕਰਨ ਲਈ। ਹੋਰ ਵੀ ਬਹੁਤ ਸਾਰੇ ਉਹਨਾਂ ਦੇ ਜੋ ਮੰਨੂ ਸਮ੍ਰਿਤੀ ਦੇ ਅਸੂਲ ਨੇ ਉਹਨਾਂ ਦੇ ਮੁਤਾਬਕ, ਕਿਉਂਕਿ ਹਿੰਦੂ ਕੋਡ ਹੈ ਉਹਦੇ ਮੁਤਾਬਕ ਹੀ ਉਹ ਰਨ ਕਰਦੇ ਨੇ। ਫਿਰ ਜਦੋਂ ਹਿਟਲਰ ਔਰ ਮੁਸੋਲਿਨੀ ਉਹਨਾਂ ਦਾ ਦੇ ਐਡਮਾਇਰਰ, ਇਹਨਾਂ ਦੇ ਲੋਕ ਜਾ ਕੇ ਇਹਨਾਂ ਨੇ ਉਸ ਸਾਰੇ ਫਲਸਫੇ ਨੂੰ ਸਟੱਡੀ ਵੀ ਕੀਤਾ। ਔਰ ਫਿਰ ਜਦੋਂ ਅਸੀਂ ਸਾਵਰਕਰ ਦੀ ਗੱਲ ਕਰਦੇ ਹਾਂ ਜਿਹਨੇ ਹਿੰਦੂਤਵਾ ਲਫ਼ਜ਼ ਦਿੱਤਾ, ਉਹਨੇ ਉਹਨੂੰ ਐਜ਼ ਏ ਆਈਡੀਓਲੋਜੀ, ਉਹ ਧਰਮ ਬੇਸ ਜਾਂ ਪੁਰਾਣਿਕ ਹਿੰਦੂਆਂ ਵਾਂਗ ਨਹੀਂ ਸੀ ਜਿਹੜਾ ਕਿ ਹੈਡਗੇਵਾਰ ਜਾਂ ਗੋਲਵਲਕਰ ਦਾ ਖਿਆਲ ਸੀ, ਪਰ ਇਹ ਦੋਵੇਂ ਲੇਟਰ ਔਨ ਰਲਗੱਡ ਹੋ ਗਏ, RSS ਔਰ ਸਾਵਰਕਰ ਦਾ ਹਿੰਦੂ ਮਹਾਸਭਾ। ਕਿਉਂਕਿ ਹਿੰਦੂ ਮਹਾਸਭਾ ਨੂੰ ਫਾਊਂਡ ਕੀਤਾ ਮਦਨ ਮੋਹਨ ਮਾਲਵੀਆ, ਇੰਗਲੈਂਡ ਰਿਟਰਨਡ ਵਕੀਲ, ਗਾਂਧੀ ਦਾ ਸਾਥੀ, ਪਰ ਪੱਕੇ ਬ੍ਰਾਹਮਣ, ਹੱਥ ਹਮੇਸ਼ਾ ਗੰਗਾ ਜਲ ਰੱਖਣਾ, ਕਿਸੇ ਨਾਲ ਜੇ ਹੱਥ ਵੀ ਮਿਲਾਇਆ ਅੰਗਰੇਜ਼ ਨਾਲ ਜਾਂ ਸ਼ੂਦਰ ਨਾਲ, ਜਿਹਨੂੰ ਉਹ ਸ਼ੂਦਰ ਕਹਿੰਦੇ ਨੇ, ਉਹਨੂੰ ਗੰਗਾ ਜਲ ਨਾਲ ਧੋਣਾ ਕਿ ਵੀ। ਲੇਕਿਨ ਬੜਾ ਇਲਸਟਰੀਅਸ ਬ੍ਰਾਹਮਣ, ਬੜਾ ਵੈਲ ਐਨਲਾਈਟਨਡ, ਔਰ ਉਹਨੇ ਜਦੋਂ ਇਹ ਦੇਖਿਆ ਕਿ ਵੀ ਹਿੰਦੂ ਥਾਟ ਦੇ ਬਾਹਰ ਨਹੀਂ ਨੇ, ਉਹਨੇ ਬਿਰਲੇ ਨੂੰ ਤਿਆਰ ਕੀਤਾ, ਹਿੰਦੁਸਤਾਨ ਟਾਈਮਸ ਜਿਹੜੀ ਅਖਬਾਰ ਸਿੱਖਾਂ ਨੇ ਸ਼ੁਰੂ ਕੀਤੀ ਸੀ ਉਹ ਲਈ, ਔਰ ਫਿਰ ਬਨਾਰਸ ਹਿੰਦੂ ਯੂਨੀਵਰਸਿਟੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਪਹਿਲਾਂ ਹੋਂਦ 'ਚ ਆਉਂਦੀ ਹੈ, ਔਰ ਉਹ ਸਰ ਸੈਯਦ ਅਹਿਮਦ ਖਾਨ ਔਰ ਦੂਸਰੇ ਜਿਨ੍ਹਾਂ ਨੇ ਮੁਸਲਮਾਨਾਂ ਦੇ ਵਿੱਚ ਇਹ ਪ੍ਰੀਚ ਕੀਤਾ ਕਿ ਬਈ ਹੁਣ ਤੁਹਾਡਾ ਰਾਜ ਦੇ ਜ਼ਮਾਨੇ ਮੁਗਲਿਆ ਰਾਜ ਓਵਰ ਹੋ ਗਿਆ, ਜੇ ਤੁਸੀਂ ਅੱਗੇ ਵਧਣਾ ਹੈ ਤਾਂ ਤੁਹਾਨੂੰ ਬ੍ਰਿਟਿਸ਼ ਐਜੂਕੇਸ਼ਨ ਵੀ ਔਰ ਹਾਣ ਦੇ ਹੋਣਾ ਪਏਗਾ। ਔਰ ਇਹ ਗੱਲ ਕਾਫੀ ਹੱਦ ਤੱਕ ਠੀਕ ਸੀ। ਇਹ ਮਦਨ ਮੋਹਨ ਮਾਲਵੀਆ ਜਾਂ ਦੂਜਾ, ਫਿਰ ਅਸੀਂ ਦੇਖਦੇ ਹਾਂ ਕਿ ਵੀ ਅਲਟੀਮੇਟਲੀ ਬਨਾਰਸ ਹਿੰਦੂ ਯੂਨੀਵਰਸਿਟੀ ਔਰ ਮਦਨ ਮੋਹਨ ਮਾਲਵੀਆ ਦੇ ਸੰਪਰਕ 'ਚ ਫਿਰ ਸਾਵਰਕਰ ਵੀ ਜਿਹੜਾ ਹਿੰਦੂਤਵਾ ਦੀ ਪੋਲੀਟੀਕਲ ਆਈਡੀਓਲੋਜੀ ਨਾਲ ਸੀ,
ਔਰ ਇਸ ਸਾਰੇ ਦੇ ਚਲਦੇ ਆ ਮੈਂ ਅੱਗੇ ਵੀ ਇੱਕ ਵਾਰੀ ਇਹ ਕਹਾਣੀ ਬਿਆਨੀ ਹੋਈ ਹੈ ਕਿ ਗਿਆਨੀ ਸ਼ੇਰ ਸਿੰਘ ਇੱਕ ਬਹੁਤ ਵੱਡੇ ਜਿਹੜੇ ਨੇ ਉਹ ਅਕਾਲੀ ਲੀਡਰ ਹੋਏ ਜਿਹੜੇ ਇਸ ਗੱਲ ਨੂੰ ਸਮਝਦੇ ਸੀ ਕਿ ਸਿੱਖਾਂ ਨੂੰ ਆਪਣੀ ਪੋਲੀਟੀਕਲ ਸੋਵਰਨਿਟੀ ਦੇ ਲਈ ਲੜਨਾ ਚਾਹੀਦਾ, ਕਲੀਅਰ ਆਵਾਜ਼। ਉਹਨਾਂ ਦਾ ਇਹ ਵਾਕਿਆ, ਹਾਲਾਂ ਉਹ ਬਲਾਈਂਡ ਸੀ, ਬਾਅਦ 'ਚ ਹੋਏ ਜਾਂ ਪਹਿਲਾਂ ਜਨਮ ਤੋਂ, ਇਹ ਨਹੀਂ ਮੈਨੂੰ ਪਤਾ ਹੈ, ਲੇਕਿਨ ਉਹਨਾਂ ਨੇ ਇੱਕ ਥਾਂ ਤੇ ਬਿਆਨਿਆ ਕਿ ਜੀ ਅਸੀਂ ਲਖਨਊ ਦੇ ਵਿੱਚ ਇੱਕ ਸਰਵ ਧਰਮ ਸੰਮੇਲਨ ਹੋਇਆ ਔਰ ਉਹਦੇ 'ਚ ਸਿੱਖਾਂ ਵੱਲੋਂ ਉਹਨਾਂ ਨੂੰ ਕਿ ਬੜੇ ਲਰਨਡ ਸਕਾਲਰ ਸੀ, ਅੱਛੇ ਸਪੀਕਰ ਸੀ, ਭੇਜਿਆ ਗਿਆ ਤੇ ਹਿੰਦੂਆਂ ਵੱਲੋਂ ਜ਼ਾਹਰ ਹੈ ਮਦਨ ਮੋਹਨ ਮਾਲਵੀਆ ਬਹੁਤ ਵੱਡੀ ਸ਼ਖਸੀਅਤ ਸੀ, ਉਹ ਆਏ, ਮੁਸਲਮਾਨਾਂ ਦੇ ਵੀ ਆਏ ਹੋਣਗੇ। ਤਾਂ ਕਹਿੰਦੇ ਵੀ ਮਦਨ ਮੋਹਨ ਮਾਲਵੀਆ ਜਿਹਦਾ ਮਨ ਹਮੇਸ਼ਾ ਮੁਸਲਮਾਨਾਂ ਲਈ ਨਫ਼ਰਤ ਨਾਲ ਭਰਿਆ ਹੋਇਆ ਸੀ ਹੁੰਦਾ ਸੀ ਔਰ ਉਸ ਦਾ ਸਾਰਾ ਹਿੰਦੂ ਮਹਾਸਭਾ ਦਾ ਚਾਰਟਰ ਹੀ ਇਹ ਸੀ, ਨੱਥੂ ਰਾਮ ਗੋਡਸੇ ਜਿਹਨੇ ਗਾਂਧੀ ਨੂੰ ਮਾਰਿਆ ਉਹ ਵੀ ਹਿੰਦੂ ਮਹਾਸਭਾ ਨਾਲ ਸੰਬੰਧਿਤ ਸੀ ਔਰ ਸਾਵਰਕਰ ਵੀ ਪ੍ਰੈਜ਼ੀਡੈਂਟ ਰਿਹਾ ਹਿੰਦੂ ਮਹਾਸਭਾ ਦਾ। ਕਹਿੰਦੇ ਵੀ ਉੱਥੇ ਮਾਲਵੀਆ ਨੇ ਬੜੀ ਆਪਸੀ ਤਾਲਮੇਲ ਵਾਲੀ ਸਪੀਚ ਕੀਤੀ ਉਸ ਇਕੱਠ ਦੇ ਵਿੱਚ, ਤੇ ਕਹਿੰਦੇ ਅਸੀਂ ਠਹਿਰੇ ਕਮਰੇ ਸਾਡੇ ਨਾਲ ਸੀ ਜਿੱਥੇ ਸਾਨੂੰ ਠਹਿਰਾਇਆ ਹੋਇਆ ਸੀ, ਤੇ ਸ਼ਾਮ ਨੂੰ ਮੈਂ ਉਹਨਾਂ ਨੂੰ ਕਿਹਾ ਮਾਲਵੀਆ ਨੂੰ ਕਿ ਪੰਡਤ ਜੀ आज तो आपने जो भाषण दिया वो आपके विचारों से मुख्तलिफ था। ਤੇ ਉਹ ਹੱਸ ਪਿਆ, ਕਹਿੰਦਾ ਉਹਨੇ ਹੱਸ ਕੇ ਕਹਿੰਦਾ ਮੈਨੂੰ ਕਿਹਾ ਗਿਆਨੀ ਜੀ ਫਿਕਰ मत कीजिए, अंग्रेज़ों को जा लेने दो, हम तो इनकी शिक्षा प्रणाली में संशोधन करके ही मुसलमानों की मुसलमानी निकाल देंगे। शिक्षा एजुकेशन सिस्टम कि अंग्रेज़ों ਨੂੰ ਜਾਣ ਦਿਓ, ਇੱਕ ਵਾਰੀ ਇਹ ਸਾਡੇ ਕੋਲ ਆ ਗਿਆ ਤੇ ਇਹਨਾਂ ਦੇ ਜਿਹੜੇ ਮੁਸਲਮਾਨ ਆਪਣਾ ਬੜੀ ਅੱਡ ਹੋਂਦ ਲੈ ਕੇ ਘੁੰਮ ਤੁਰੇ ਫਿਰਦੇ ਨੇ, ਅਸੀਂ ਤਾਂ ਉਹਦੇ 'ਚ ਹੀ। ਔਰ ਅੱਜ ਜਦੋਂ ਇਹ ਗੱਲ ਮੈਂ ਬਚਪਨ 'ਚ ਪੜ੍ਹੀ, ਮੇਰਾ ਖਿਆਲ ਹੈ ਕਈ ਦਹਾਈਆਂ ਬੀਤ ਗਈਆਂ, ਹੁਣ ਅੱਜ ਜਦੋਂ ਅਸੀਂ ਇੱਕ ਵੱਡਾ ਤਬਕਾ ਸਿੱਖਾਂ ਦਾ ਮਾਈਂਡ, ਔਰ ਗਿਆਨੀ ਜੀ ਇਹ ਕਹਿੰਦੇ ਨੇ ਵੀ ਮੈਂ ਜਦੋਂ ਇਹ ਸੁਣਿਆ ਤੇ ਮੇਰੇ ਦਿਮਾਗ 'ਚ ਆਇਆ ਕਿ ਮੁਸਲਮਾਨ ਤਾਂ ਇੰਨੀ ਵੱਡੀ ਗਿਣਤੀ 'ਚ ਨੇ, ਤੇ ਜੇ ਇਹਨਾਂ ਦੀ ਮੁਸਲਮਾਨੀ ਕੱਢਣ ਦਾ ਸੋਚਦੇ ਨੇ ਤਾਂ ਸਾਡੀ ਤਾਂ ਸਿੱਖੀ ਇਹਨਾਂ ਨੇ ਕਿੱਥੇ ਰਹਿਣ ਦੇਣੀ ਹੈ। ਔਰ ਅੱਜ ਜਦੋਂ ਤੁਸੀਂ ਦੇਖੋ ਬਹੁਤ ਸਾਰਿਆਂ ਦਾ ਮਾਈਂਡ ਸੈਟ ਕੀ ਹੈ, ਸਕੂਲਾਂ ਦੇ ਸਿਲੇਬਸ 'ਚ ਕੀ ਪੜ੍ਹਦੇ ਨੇ, ਵਿਚਾਰ ਚਰਚਾ 'ਚ ਕੀ ਹੈ, ਉਹਨਾਂ ਦੇ ਜ਼ਿੰਦਗੀ ਦੇ ਇਰਾਦੇ ਨਿਸ਼ਾਨੇ ਇਹ ਸਾਰੇ ਕੀ ਨੇ, ਕਿਸ ਕਿਸਮ ਦਾ ਸੁਪਰਸਟੀਸ਼ਨ, ਕਿਸ ਕਿਸਮ ਦਾ ਜਿਹੜਾ ਉਹ ਸਾਰਾ ਜੋ ਨੌਟੰਕੀ ਬ੍ਰਾਹਮਣਵਾਦ ਦਾ ਕਰਮਕਾਂਡ ਕਿਸ ਹੱਦ ਤੱਕ ਸਿੱਖਾਂ 'ਚ ਆ ਕੇ ਵੜਿਆ ਹੋਇਆ। ਤਾਂ ਲੱਗਦਾ ਕਿ ਵੀ ਅਸੀਂ ਤਾਂ ਉਦੋਂ ਤਾਂ ਭਾਈ ਗੁਰਦਾਸ ਜੀ ਨੇ ਕਿਹਾ ਸੀ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਤੋਂ ਪਹਿਲਾਂ ਕਿ ਵੀ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ, ਸਰੋਂ ਨਾ ਮਿੱਟੇ ਆਵਣ ਜਾਣੇ, ਕਿ ਸੱਚ ਕੈਜੂਅਲਟੀ ਬਣ ਗਿਆ। ਤੇ ਅੱਜ ਅਸੀਂ ਸਿੱਖੀ ਦੇ ਹਵਾਲੇ ਨਾਲ ਆਪਣੇ ਮੁਕੱਦਸ ਥਾਵਾਂ ਦੇ ਉੱਤੇ ਆਪਣਾ ਉਹ ਸਾਰੇ ਪਾਠ ਨੂੰ ਜੇ ਦੇਖੀਏ ਤਾਂ ਫਿਰ ਇਹ ਲੱਗਦਾ ਵੀ ਚਾਰ ਚਵੇਰੇ, ਜੇ ਹੁਣ ਇਹਨਾਂ ਦਾ ਦਾਵਾ ਮੰਨ ਲਓ ਆਦਿੱਤਨਾਥ ਯੋਗੀ ਦਾ ਜਾਂ ਮੋਦੀ ਦਾ ਕਿ 62 ਕਰੋੜ ਜਿਹੜੇ ਨੇ ਉਹ ਕੁੰਭ ਨਹਾ ਕੇ ਗਏ ਨੇ ਪ੍ਰਯਾਗਰਾਜ ਤੋਂ, ਦੂਜੇ ਹੁਣ ਪਤਾ ਨਹੀਂ ਕਿਹੜੀ ਅਮਾਵਸਿਆ ਆ ਗਈ, ਕੋਈ ਹੋਰ ਹੁਣ ਹੋਲੀ ਸ਼ੁਰੂ ਹੋ ਗਈ, ਹੁਣ ਉਹ ਸਾਰਾ ਪਾਠ ਹੋ ਗਿਆ ਔਰ ਇੱਕ ਵੱਡਾ ਹਿੱਸਾ ਸਾਡਾ ਜਿਹੜਾ ਉਹਨਾਂ ਦੇ ਨਾਲ ਬਹਿ ਰਿਹਾ। ਤੇ ਹੁਣ ਆਲਰੇਡੀ ਜੇ 1925 ਦੇ ਵਿੱਚ ਡ੍ਰੀਮ ਕੀਤਾ ਸੀ ਹਿੰਦੂ ਰਾਸ਼ਟਰ ਦਾ ਗਾਂਧੀ ਨੇ, ਕਿਉਂਕਿ ਜਿਸ ਕਿਸਮ ਦੀ ਡਿਵੀਜ਼ਨ ਮੰਨੀ RSS ਹਿੰਦੂਤਵੀਆਂ ਨੂੰ ਲੱਗਦਾ ਸੀ ਕਿ ਵੀ ਇਹਨਾਂ ਤਾਂ ਮੁਸਲਮਾਨ ਮਲੇਸ਼ੀਆ ਨੂੰ ਅਸੀਂ ਜਿਹੜਾ ਹਿੰਦੂ ਬਣਾਉਣਾ, ਵਾਪਸ ਇਹਨਾਂ ਦਾ ਸ਼ੁੱਧੀਕਰਨ ਕਰਨਾ, ਇਹ ਕਿਵੇਂ ਮੁਲਕ ਬਣ ਗਿਆ, ਉਹਦਾ ਅੰਤ ਕੀਤਾ। ਔਰ ਜਿਸ ਅੰਦਾਜ਼ 'ਚ ਇਹਨਾਂ ਨੇ ਹੁਣ ਜੋ ਮੋਦੀ ਦੇ ਕੋਲ ਜਦੋਂ 2014 'ਚ ਉਹ ਪ੍ਰਾਈਮ ਮਿਨਿਸਟਰ ਬਣਿਆ ਤੇ ਮੋਹਨ ਭਾਗਵਤ ਨੇ ਕਿਹਾ ਸੀ 1000 ਸਾਲ ਦੀ ਗੁਲਾਮੀ ਬਾਅਦ ਹੁਣ ਹੋਇਆ। ਉਹ ਜਿਹੜੀ ਕੰਗਣਾ ਟਨੌਤ ਹੈ ਉਹਨੇ ਵੀ ਕਿਹਾ ਕਿ ਜੀ ਆਜ਼ਾਦੀ तो 2014 में मिली, मोदी जी के साथ भारत आज़ाद हुआ, पहला तो सारा। ਹੁਣ ਉਸ ਸਾਰੇ ਦੇ ਚਲਦੇ ਆ ਇਹ ਜਿਹੜੀ ਅੱਜ ਪ੍ਰਮੁੱਖ ਸਟੇਟਮੈਂਟ RSS ਦਾ ਜਨਰਲ ਸੈਕਟਰੀ ਹੈ ਦਿੱਤਾ ਰਹੀ ਹੈ ਹੌਜ਼ੇਬੇਲ, ਉਹਨੇ ਕਿਹਾ RSS ਲੀਡਰ ਵਾਂਟਸ ਇੰਡੀਆ ਟੂ ਬੀ ਕਾਲਡ ਓਨਲੀ ਐਜ਼ ਭਾਰਤ। ਉਹਨੇ ਕਿਹਾ ਵੀ ਇਹ ਵੀ ਕਦੇ ਹੋਇਆ ਕਿ ਵੀ ਕਿਸੇ ਮੁਲਕ ਦੇ ਦੋ ਨਾਂ ਹੋਣ। ਹੁਣ ਜਦੋਂ ਇਹ ਗੱਲ ਕਹਿ ਰਹੇ ਆਮ ਬੰਦੇ ਨੂੰ ਲੱਗੇਗਾ ਵੀ ਵਾਕਿਆ ਹੀ ਅਸੀਂ ਵੀ ਉਹਨੂੰ ਭਾਰਤ ਕਹਿ ਦਿੰਦੇ ਹਾਂ, ਹਿੰਦੁਸਤਾਨ ਵੀ ਕਹਿ ਦਿੰਦੇ ਹਾਂ, ਇੰਡੀਆ ਵੀ ਕਹਿ ਦਿੰਦੇ ਹਾਂ। ਹੁਣ ਜਿਹੜਾ ਕਨਸਟੀਟਿਊਸ਼ਨ ਹੈ ਇੰਡੀਆ ਦਾ ਉਹਦੇ 'ਚ ਇੱਥੋਂ ਹੀ ਸ਼ੁਰੂ ਹੁੰਦੇ ਆ ਇੰਡੀਆ ਵਿਚ ਇਜ਼ ਆਲਸੋ ਕਾਲਡ ਭਾਰਤ ਜਾਂ ਭਾਰਤ ਵਿਚ ਇਜ਼ ਆਲਸੋ ਕਾਲਡ ਇੰਡੀਆ, ਇਵੇਂ ਦੋਨਾਂ 'ਚੋਂ ਇੱਕ ਹੈ। ਸੋ ਮਤਲਬ ਇਹ ਸੀ ਕਿ ਵੀ ਆਲਰੇਡੀ ਇੰਡੀਆ ਦੇ ਨਾਂ ਨਾਲ ਵੀ ਜਾਣਿਆ ਜਾਂ ਅੰਗਰੇਜ਼ਾਂ ਨੇ ਤਾਂ ਇਹਨੂੰ ਇੰਡੀਆ ਹੀ ਕਿਹਾ, ਇੰਡਸ ਦਰਿਆ ਦੇ ਨਾਲ ਸੰਬੰਧਿਤ ਔਰ
ਉਸ ਦੇ ਵਾਸੀਆਂ ਦੇ ਤੌਰ ਤੇ। ਪਰ ਜਦੋਂ ਆਰਐਸਐਸ ਇਸ ਨੂੰ ਭਾਰਤ ਕਹਿਣਾ ਚਾਹੁੰਦਾ ਹੈ ਤੇ ਇਹ ਜਿਹੜਾ ਇਹਨਾਂ ਦੀ ਇਮੈਜੀਨੇਸ਼ਨ 'ਚ ਇਹਨਾਂ ਨੇ ਗ੍ਰੇਟ ਹਿੰਦੂ ਰਾਸ਼ਟਰ ਬਣਾਇਆ ਹੋਇਆ ਹੈ ਉਹਦੀ ਜਸਟੀਫਿਕੇਸ਼ਨ ਹੈ। ਔਰ ਉਹਦੇ 'ਚ ਉਹ ਕਹਿ ਰਿਹਾ ਕਿ ਵੀ ਇਹ ਦੇਖੋ ਸਾਨੂੰ ਇਹ ਬਿਲकुल देश का नाम भारत है तो भारत ही बोलो, इंडिया तो अंग्रेजी नाम है। फिर नाल दी नाल वो कह रहा है कि जी देखो ये इन्फ्योरिटी कॉम्पलैक्स है कि अंग्रेजी भी लोग बोलते हैं, ये हिंदी है। और हिंदी और स्टालिन ने उत्थे तमिलनाडु 'च रोकिया है, उन्हें कहा भी शट योर माउथ। उन्हें ਜਿਹੜਾ ਮਿਸਟਰ ਪ੍ਰਧਾਨ ਇਹਨਾਂ ਦਾ ਮਿਨਿਸਟਰ ਹੈ ਉਹਨੇ ਕੁਝ ਕਿਹਾ ਜਿਹੜੇ ਤਮਿਲਨਾਡੂ ਤੋਂ MP ਸੀ ਕਿ ਤੁਸੀਂ ਅਨਸਿਵਲਾਈਜ਼ਡ ਹੋ ਔਰ ਤੁਸੀਂ ਫਲਾਣਾ ਹੋ, ਕਿਉਂਕਿ ਉਹ ਰਜਿਸਟ ਕਰ ਰਹੇ ਨੇ ਵੀ ਹਿੰਦੀ ਨੂੰ ਅਸੀਂ ਨਹੀਂ ਹੋ। ਸੋ ਇਹਨਾਂ ਦਾ ਤਾਂ ਮਕਸਦ ਹੀ ਹਿੰਦੀ ਹਿੰਦੁਸਤਾਨ ਹੈ। ਔਰ ਕੱਲੀ ਗੱਲ ਇਹ ਨਹੀਂ ਹੈ ਵੀ ਉਹਨਾਂ ਨੇ ਐਜੂਕੇਸ਼ਨ ਸਿਸਟਮ 'ਚ ਕੀ ਕੀਤਾ ਹੈ। ਮਸਜਿਦ ਬਾਬਰੀ ਮਸਜਿਦ ਢਾਈ, ਮਥੁਰਾ ਔਰ ਬਨਾਰਸ ਦੀਆਂ ਮਸਜਿਦਾਂ ਨੂੰ ਅਦਾਲਤ 'ਚ ਲੈ ਕੇ ਗਏ, ਸੰਭਲ ਮਸਜਿਦ, ਅਜਮੇਰ ਦਰਗਾਹ ਸ਼ਰੀਫ ਅਜਮੇਰ ਨੂੰ ਚੈਲੰਜ ਕੀਤਾ ਹੋਇਆ। 3 ਖਬਰਾਂ ਮੇਰੇ ਸਾਹਮਣੇ, ਮੈਂ ਸਿਰਫ ਉਹਨਾਂ ਦੇ ਟਾਈਟਲ ਹੀ ਪੜਾਂਗਾ। ਹੁਣ ਇਹ ਜਿਹੜਾ ਅਮਿਤ ਸ਼ਾਹ ਹੈ ਉਹ ਮਿਥਿਲਾਂਚਲ ਤੇ ਬਿਹਾਰ ਦੇ ਦੌਰੇ ਤੇ ਹੈ। ਕਹਿੰਦਾ ਗ੍ਰੈਂਡ ਟੈਂਪਲ ਆਫ ਸੀਤਾ ਮਾਤਾ ਟੂ ਬੀ ਬਿਲਟ ਵਿਲ ਗਿਵ ਵਰਲਡ ਮੈਸੇਜ ਆਫ ਵੂਮਨ ਪਾਵਰ। ਅਮਿਤ ਸ਼ਾਹ ਉਹਨੇ ਕਿਹਾ ਕਿ ਜੀ ਅਸੀਂ ਇੱਕ ਹਾਸਲ ਕਰ ਲਿਆ, ਰਾਮ ਜੀ ਦਾ ਮੰਦਿਰ ਜਿਹੜਾ ਹੈ ਉਹ ਭਵਯ ਮੰਦਿਰ ਬਣਾ ਦਿੱਤਾ ਹੈ। ਹੁਣ ਗ੍ਰੈਂਡ ਟੈਂਪਲ ਜਿਹੜਾ ਸੀਤਾ ਮਾਤਾ ਦੇ ਨਾਂ ਦਾ ਅਸੀਂ ਇੱਥੇ ਮਿਥਿਆਂਚਲ 'ਚ ਬਣਾਉਣਾ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਵਿਮਨ ਪਾਵਰ ਕੀ ਹੈ। BJP MLA in Bihar appeals to Muslims to stay indoors on Holi, gets slammed by Tejeshwari। ਇਹ ਬਿਹਾਰ ਦਾ BJP ਦਾ MLA ਕਹਿੰਦਾ ਕਿ ਇਹ ਮੁਸਲਮਾਨ ਜਿਹੜੇ ਨੇ ਘਰਾਂ ਚੋਂ ਨਾ ਨਿਕਲਣ, ਹੋਲੀ ਦੇ ਵਿੱਚ ਅੰਦਰ ਹੀ ਰਹਿਣ, ਨਹੀਂ ਤਾਂ ਅਸੀਂ ਜਿਹੜਾ ਉਹਨਾਂ ਦਾ ਬੁਰਾ ਹਾਲ ਕਰਾਂਗੇ। ਹੁਣ ਮਹਾਰਾਸ਼ਟਰ 'ਚ BJP ਦਾ ਚੀਫ ਮਿਨਿਸਟਰ ਬਣਿਆ, ਹਾਲਾਂ ਸ਼ਿਵ ਸੈਨਾ ਦਾ ਬਾਗੀ ਧੜਾ ਨਾਲ ਜੋੜਾਇਆ। ਉਹਨਾਂ ਨੇ ਨਵਾਂ ਸ਼ੁਰੂ ਕੀਤਾ ਕਿ ਮਲਹਾਰ ਸਰਟੀਫਾਈਡ ਮੀਟ ਫਾਰ ਹਿੰਦੂਜ਼। All you need to know about Maharashtra government's move। Maharashtra government ਨੇ ਇਹ ਇੱਕ ਹਿੰਦੂਆਂ ਲਈ ਕਿਹੜਾ ਮੀਟ ਜਿਹੜਾ ਠੀਕ ਹੈ ਉਹਦੇ ਲਾਇਸੈਂਸ ਜਾਰੀ ਕੀਤੇ ਨੇ ਔਰ ਇਹ ਰਿਕਮੈਂਡ ਕੀਤਾ ਹੈ ਕਿ ਸਿਰਫ ਹਿੰਦੂਆਂ ਤੋਂ ਮਾਸ ਲਓ ਔਰ ਉਹਨਾਂ ਤੋਂ ਹੀ ਲੈ ਕੇ ਖਾਓ। ਜਿਹੜਾ ਹੈ ਉਹਨਾਂ ਨੇ ਉਹਨਾਂ ਦੇ ਚਿਕਨ ਵੈਂਡਰ ਔਰ ਦੂਜੇ ਤੀਜੇ ਜਿਹਦੇ ਸ਼ੀਪ ਮੀਟ ਔਰ ਦੂਜਾ ਜਿਹਨੂੰ ਵਿਚ ਵਿਲ ਬੀ ਸੈਕਰੀਫਾਈਸਡ ਵਿਚ ਹੈਜ਼ ਬੀਨ ਸੈਕਰੀਫਾਈਸਡ ਅਕੋਰਡਿੰਗ ਟੂ ਹਿੰਦੂ ਰਿਲੀਜੀਅਸ ਟ੍ਰੈਡੀਸ਼ਨਸ is fresh, clean, free from saliva contamination and not mixed with any other animal meat। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ। ਔਰ ਜਿਹੜਾ ਪੁਲਿਸ ਕਮਿਸ਼ਨਰ ਹੈ ਉਸ ਸੰਭਲ ਦਾ ਉਹ ਇਹ ਕਹਿੰਦਾ ਹੈ कि होली के रंग से अगर किसी का धर्म भ्रष्ट होता है तो वे घर से ना निकले। ਹੁਣ ਇਹ ਆਪਣੇ ਆਪ 'ਚ ਹੁਣ ਇਹਨਾਂ ਨੂੰ ਔਰ ਬਾਕੀ 20 ਕਰੋੜ ਮੁਸਲਮਾਨ, ਸਿੱਖ, ਈਸਾਈ, ਦਲਿਤ ਕਿਸ ਸਾਰੇ 'ਚੋਂ ਗੁਜ਼ਰ ਰਹੇ ਨੇ। ਸੋ ਇਹ ਆਲਰੇਡੀ ਜਿਹੜਾ ਉਹਨਾਂ ਦਾ ਡ੍ਰੀਮ ਸੀ 100 ਸਾਲ ਬਾਅਦ, ਹੁਣ ਤਾਂ ਉਹਨਾਂ ਨੂੰ ਇੰਡੀਆ ਲਫ਼ਜ਼ ਦੇ ਨਾਲ ਵੀ ਪ੍ਰੋਬਲਮ ਹੈ। ਜਿਹੜਾ ਕਨਸਟੀਟਿਊਸ਼ਨ 'ਚ ਲਿਖਿਆ ਹੋਇਆ ਕਿ ਵੀ ਇਹਨੂੰ ਕਿਹਾ ਜਾ, ਹੁਣ ਉਹ ਕਹਿੰਦਾ ਵੀ ਸਿਰਫ ਭਾਰਤ। ਔਰ ਅਜੇ ਵੈਸੇ ਇਹਨਾਂ ਨੇ ਭਾਰਤ ਨੂੰ ਵੀ ਬਦਲਣਾ, ਇਹਨੂੰ ਅਲਟੀਮੇਟਲੀ ਇਹਦਾ ਨਾਂ ਆਰੀਆ ਵਰਤ ਕਹਿਣਾ, ਜਿਹੜਾ ਕਿ ਔਰ ਇਸੇ ਲਈ ਮੈਂ ਨਮਸਕਾਰ ਜਾਂ ਨਮਸਤੇ ਨਹੀਂ ਕਹਿੰਦਾ, ਮੈਂ ਜਦੋਂ ਇਹ ਕਹਿੰਦਾ ਕਿ ਗੰਗਾ ਜਮਨੀ ਤਹਿਜ਼ੀਬ ਵਾਲਿਆਂ ਨੂੰ ਨਮੋ ਨਮੈ, ਕਿਉਂਕਿ ਨਮੋ ਨਮੈ ਸੰਸਕ੍ਰਿਤ ਦੇ ਵਿੱਚ ਇਹਨਾਂ ਦਾ ਅਭਿਵਾਦਨ ਹੈ, ਕਿਉਂਕਿ ਅਲਟੀਮੇਟ ਲੈਂਗੁਏਜ ਵੀ ਹਿੰਦੀ ਨਹੀਂ ਹੋਣੀ, ਸੰਸਕ੍ਰਿਤ ਹੋਣੀ ਹੈ। ਔਰ ਇਹ ਜਿਹੜਾ ਅਲਟੀਮੇਟ ਇਹਨਾਂ ਦਾ ਆਰੀਆ ਵਰਤ ਹੋਏਗਾ। ਪਰ ਹਾਲ ਦੀ ਘੜੀ ਹੈ ਇੰਡੀਆ ਤੋਂ ਖੜਾ ਛਡਾ ਰਹੇ ਨੇ ਕਿ ਵੀ ਇਹਨੂੰ ਭਾਰਤ ਕਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਨ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰਸਿੱਧ ਅਖਬਾਰ ਫਾਈਨੈਂਸ਼ੀਅਲ ਟਾਈਮ ਨੇ ਆਪਣੀ ਇੱਕ ਸਟੋਰੀ ਵਿੱਚ ਸਪਸ਼ਟ ਕੀਤਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਭਾਰਤ ਨੂੰ ਸਿੱਧੇ ਦੱਸ ਦਿੱਤਾ ਹੈ ਕਿ ਜੋ ਟੈਰਿਫ ਤੁਸੀਂ ਅਮਰੀਕਨ ਵਸਤੂਆਂ ਤੇ ਲਾਓਗੇ ਅਸੀਂ ਵੀ ਉਸੇ ਦਰ ਨਾਲ ਟੈਰਿਫ ਲਾਵਾਂਗੇ, ਕੋਈ ਵਿੱਚ ਵਿਚਾਲਾ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਹਾਲਾਂ ਸਾਡੇ ਇੱਕ ਦੋ ਵੀਰ ਨਾਰਾਜ਼ ਵੀ ਹੋਏ ਨੇ, ਖਾਸ ਤੌਰ 'ਤੇ ਜਿਨ੍ਹਾਂ ਨੂੰ ਲੱਗਦਾ ਵੀ ਪਤਾ ਨਹੀਂ ਅਸੀਂ ਟਰੰਪ ਦਾ ਵਿਰੋਧ ਕਰ ਰਹੇ ਹਾਂ ਜਾਂ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਕਰਦੇ ਹਾਂ ਔਰ ਸਾਡਾ ਸੋਸ਼ਲਿਸਟ ਮਾਈਂਡ ਸੈਟ ਹੈ ਔਰ ਟਰੰਪ ਜੋ ਕਰ ਰਿਹਾ ਅਮਰੀਕਾ ਦੇ ਭਲੇ ਲਈ ਕਰ ਰਿਹਾ। ਦੇਖੋ ਇੱਕ ਸਾਡੇ ਸਾਹਮਣੇ ਜਦੋਂ ਕੋਈ ਵੀ ਡਿਵੈਲਪਮੈਂਟ ਹੁੰਦੀ ਹੈ, ਇਹ ਠੀਕ ਹੈ ਵੀ ਹਰ ਇੱਕ ਦਾ ਇੱਕ ਨਜ਼ਰੀਆ ਹੈ, ਸਾਡੀ ਪਹੁੰਚ ਜਿਹੜੀ ਸਿੱਖ ਇਸ਼ੂਜ਼ ਦੇ ਉੱਤੇ ਹੈ ਉਹਦੇ 'ਚ ਸਾਡੇ ਲਈ ਕੌਣ ਸਹਾਈ ਹੁੰਦਾ ਹੈ, ਇਹ ਸਾਡਾ ਸੈਂਟਰਲ ਫੋਕਸ ਹੁੰਦਾ ਹੈ। ਲੇਕਿਨ ਜਿਹੜੀਆਂ ਸਮੱਸਿਆਵਾਂ ਦੇ ਨਾਲ ਅਮਰੀਕਨਸ ਔਰ ਬਾਕੀ ਦੁਨੀਆ ਵੀ ਜੂਝਦੀ ਹੈ, ਅਸੀਂ ਬਾਕੀਆਂ ਨਾਲੋਂ ਕੱਟ ਆਫ ਹੋ ਕੇ ਜਾਂ ਇਨਸਾਨੀ ਜਿਹੜੇ ਕੰਸਰਨ ਨੇ ਉਹਨਾਂ ਨੂੰ, ਔਰ ਇਹ ਵੀ ਅਮਰੀਕਾ ਦੀ ਬਿਊਟੀ ਹੈ ਜਿਹੜੇ ਅਮਰੀਕਨ ਸਿਸਟਮ ਨੂੰ ਐਡਮਾਇਰ ਕਰਦੇ ਨੇ ਕਿ ਵੀ ਤੁਸੀਂ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਵੀ ਜਿਹੜਾ ਰਸਤਾ ਠੀਕ ਨਹੀਂ ਹੈ ਉਹ ਤੁਹਾਨੂੰ ਕਹਿਣ ਦੀ ਆਜ਼ਾਦੀ ਹੈ। ਤੇ ਜੇ ਅਸੀਂ ਇਹੀ ਐਕਸਪੈਕਟ ਕਰਦੇ ਹਾਂ ਕਿ ਵਨ ਸਾਈਡਡ ਵਰਜ਼ਨ ਜਿਹੜੀ ਇੱਕ ਧਿਰ ਨੂੰ ਪਸੰਦ ਹੈ ਉਹੀ ਹੋਰ ਤਾਨਾਸ਼ਾਹੀ ਕੀ ਹੁੰਦੀ ਹੈ। ਸੋ ਅਸੀਂ ਇਹ ਅਮਰੀਕਾ ਦੀ ਬਿਊਟੀ ਸਮਝਦੇ ਹਾਂ ਕਿ ਵੀ ਜਿੱਥੇ ਜੇ ਕੋਈ ਡਾਈਸੈਂਟ ਹੈ, ਭਾਵੇਂ ਉਹ ਸਿਵਲ ਸੁਸਾਇਟੀ ਦਾ ਹੈ ਜਾਂ ਕੋਈ ਹੋਰ ਹੈ, ਉਹ ਇਸ ਸਿਸਟਮ ਨੂੰ ਮਜ਼ਬੂਤੀ ਵੀ ਦਿੰਦਾ ਹੈ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਜਿਹੜਾ ਇੰਡੀਆ ਦੇ ਕੰਟੈਕਸਟ ਦੇ ਵਿੱਚ ਅਮਰੀਕਨ ਪਹੁੰਚ ਹੈ, ਖਾਸ ਤੌਰ 'ਤੇ ਉਹ ਭਾਵੇਂ ਟੈਰਿਫ ਦਾ ਇਸ਼ੂ ਹੋਏ, ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹੋਏ ਜਾਂ ਜਿਵੇਂ ਮੋਦੀ ਔਰ ਉਹਨਾਂ ਨੂੰ ਹਿਊਮੀਲੇਸ਼ਨ ਹੈ ਉਹਨਾਂ ਦੀ, ਉਹ ਸਾਨੂੰ ਜੋਏ ਦਿੰਦੀ ਹੈ। ਉਹ ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਵੇਂ ਕਿਸੇ ਦਾ ਇਹ ਕਹਿਣਾ ਸੀ, ਇੱਕ ਸੱਜਣ ਨੇ ਕਿਹਾ, ਕਹਿੰਦਾ ਜੀ ਸਾਡਾ ਕੁਝ ਬਣੇ ਨਾ ਬਣੇ ਇਹਨਾਂ ਦਾ ਅਸੀਂ ਕੱਖ ਨਹੀਂ ਰਹਿਣ ਦੇਣਾ। ਹੁਣ ਇੱਕ ਸਿਚੁਏਸ਼ਨ ਇਹੀ ਹੁੰਦੀ ਹੈ ਕਿ ਵੀ ਤੁਸੀਂ ਜਿਹੜਾ ਹੋਰ ਤਾਂ ਜਦੋਂ ਐਨਮੀ ਵੱਡਾ ਹੈ ਉਹਦੇ ਵੱਡੇ ਸਾਧਨ ਨੇ, ਦੂਜੇ ਨੇ, ਅਸੀਂ ਇੱਕ ਛੋਟੇ ਲੈਵਲ ਦੇ ਉੱਤੇ ਜਿਹੜਾ ਹੈ ਉਹ ਆਪਣੀ ਸਟਰਗਲ ਕਰ ਰਹੇ ਹਾਂ। ਅਤੇ ਉਸ ਦੇ ਵਿੱਚ ਜਦੋਂ ਦੁਸ਼ਮਣ ਭਾਵੇਂ ਜਿਹਦੇ ਨਾਲ ਤੁਸੀਂ ਕਰ ਰਹੇ ਹੋ ਉਹ ਤੁਹਾਨੂੰ ਪਲੇਸ਼ਰ ਵੀ ਦਿੰਦਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਸੀਂ ਇਸ ਨੂੰ ਇੰਜੋਏ ਕਰਦੇ ਹਾਂ। ਜਿਹੜੀ ਇਹਨਾਂ ਦੀ ਹਿਊਮੀਲੇਸ਼ਨ ਹੈ ਇੰਡੀਅਨ ਸਿਸਟਮ ਦੀ, ਇਹਨਾਂ ਦਾ ਜਿਹੜੀ ਆ ਛਟਪਟਾਹਟ ਹੈ ਔਰ ਇਹਨਾਂ ਦੀ ਜਿਹੜੀ ਬਹੁਤ ਚਲਾਕੀਆਂ ਇੱਧਰ ਉੱਧਰ ਦੋਗਲੀ ਵੀ, ਰੂਸ ਨਾਲ ਵੀ, ਚੀਨ ਨਾਲ ਵੀ ਔਰ ਅਮਰੀਕਾ ਨਾਲ ਵੀ, ਸਾਨੂੰ ਇਹ ਲੱਗਦਾ ਕਿ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਘੱਟੋ ਘੱਟ ਇਹਨਾਂ ਦਾ ਜਦੋਂ ਰਿਪੀਟਡਲੀ ਟਰੰਪ ਇਹ ਕਹਿੰਦੇ ਨੇ ਕਿ ਵੀ ਮੈਂ ਤਾਂ ਉਹੀ ਚਾਰਜ ਕਰਾਂਗਾ ਟੈਰਿਫ ਦਾ ਜੋ ਤੁਸੀਂ ਕਰ ਰਹੇ ਹੋ, ਵੀ ਇੰਡੀਆ ਕਿੰਗ ਆਫ ਟੈਰਿਫਸ। ਔਰ ਉਹ ਹਾਲਾਂ ਇੰਡੀਅਨ ਤੁਸੀਂ ਮੀਡੀਆ ਦਾ ਹਾਲ ਦੇਖੋ, ਜਦੋਂ ਉਹ ਮੋਦੀ ਦੇ ਇਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਅਮਰੀਕਨ ਰਿਡੀਕਿਊਲ ਸਿਸਟਮ ਕੀ ਹੈ। ਹੁਣ ਜਦੋਂ ਟਰੰਪ ਇਹ ਮੋਦੀ ਬਾਰੇ ਕਹਿੰਦਾ ਕਿ ਜੀ ਹੀ ਇਜ਼ ਅ ਵੈਰੀ ਟਫ ਨੈਗੋਸ਼ੀਏਟਰ, ਈਵਨ ਟਫਰ ਦੈਨ ਮੀ, ਤਾਂ ਉਹ ਇੰਡੀਅਨ ਮੀਡੀਆ ਕਹਿ ਰਿਹਾ ਦੇਖੋ ਟਰੰਪ ਨੇ ਮੋਦੀ ਕੋ ਵੀ ਆਪਣਾ ਗੁਰੂ ਮਾਨਾ। ਉਹ ਤਾਂ ਉਹਨੂੰ ਐਕਸਪੋਜ਼ ਕਰ ਰਿਹਾ ਕਿ ਵੀ ਇਹ ਤੁਹਾਡੀ ਹੁਣ ਨੈਗੋਸ਼ੀਏਸ਼ਨ ਜਿਹੜੀਆਂ ਤੁਸੀਂ ਚਲਾਕੀਆਂ ਮਾਰਦੇ ਰਹੇ ਹੋ ਹੁਣ ਤੁਹਾਨੂੰ ਦੱਸਦੇ ਹਾਂ। ਔਰ ਇਸ ਸਾਰੇ ਦੇ ਚੱਲਦੇ ਆ ਇੰਡੀਆ ਤਾਂ ਮੋਦੀ ਦੇ ਟ੍ਰਿਪ ਵੇਲੇ ਇਹ ਕਹਿ ਕੇ ਕਿ ਜੀ ਅਸੀਂ ਟੈਰਿਫ ਟੂਰਿਫ ਦੇ ਰੌਲੇ 'ਚ ਨਾ ਪਈਏ, ਅਸੀਂ ਬਾਈਲੈਟਰਲ ਟ੍ਰੇਡ ਡੀਲ ਸਾਈਨ ਕਰ ਲੈਣੇ ਨਹੀਂ, ਔਰ ਉਹਦੀ ਨੈਗੋਸ਼ੀਏਸ਼ਨ ਉਹਦੀ ਸਤੰਬਰ ਤੱਕ ਜਾ ਕੇ ਹੋਏਗੀ। ਟਰੰਪ ਨੇ ਨਾਲ ਦੀ ਨਾਲ ਹੀ ਸਟੇਟ ਆਫ ਦਾ ਯੂਨੀਅਨ ਐਡਰੈਸ ਵੇਲੇ ਔਰ ਦੂਸਰੇ ਬਾਅਦ 'ਚ ਵੀ ਕਿਹਾ ਵੀ 2 ਅਪ੍ਰੈਲ ਤੋਂ ਇੰਡੀਆ, ਚੀਨ, ਬ੍ਰਾਜ਼ੀਲ ਇਹਨਾਂ ਦੇ ਉੱਤੇ ਟੈਰਿਫ ਹੋਏਗੀ ਕੋਈ। ਫਿਰ ਉਹਨਾਂ ਨੇ ਆਪਣੇ ਪੀਯੂਸ਼ ਗੋਇਲ ਕਮਰਸ ਮਿਨਿਸਟਰ ਨੂੰ ਦੌੜਾਇਆ ਵੀ ਜਾ ਇਹ ਤਾਂ ਕੀ ਹੋ ਗਿਆ ਹਾਂਜੀ। ਇੱਥੇ ਬਥੇਰਾ ਕੁਛ ਇੱਧਰਲੀਆਂ ਉੱਧਰਲੀਆਂ ਮਾਰਦੇ ਰਹੇ ਕਿ ਜੀ ਦੇਖੋ ਅਸੀਂ ਤਾਂ ਉੱਥੇ ਤੁਹਾਡੇ ਫੇਵਰੇਟ ਮੋਟਰਸਾਈਕਲ ਤੋਂ ਵੀ ਟੈਰਿਫ ਹਟਾ ਦਿੱਤੀ ਹੈ, ਵਿਸਕੀ ਵੀ ਸਸਤੀ ਕਰਤੀ ਹੈ, ਫਲਾਣਾ ਵੀ ਕਰਤਾ। ਪਰ ਟੁਵਰਡ ਦਾ ਐਂਡ ਅਗੇਨ ਪਿਛਲੇ ਇੱਕ ਹਫ਼ਤੇ 'ਚ ਅਸੀਂ ਦੱਸਿਆ ਸੀ ਵੀ 3 ਵਾਰ ਜਿਹੜਾ ਟਰੰਪ ਨੇ ਇਹ ਕਿਹਾ ਇੰਡੀਆ ਨੂੰ ਰਗੜਾ ਦਿੱਤਾ। ਹੁਣ ਅੱਜ ਵੀ ਜਿਹੜੀ ਪ੍ਰੈਸ ਕਾਨਫਰੰਸ 'ਚ ਉਹਨਾਂ ਦੀ ਵਾਈਟ ਹਾਊਸ ਦੀ ਜਿਹੜੀ ਪ੍ਰੈਸ ਬਰੀਫਿੰਗ ਕਰਦੀ ਹੈ ਪ੍ਰੈਸ ਸੈਕਟਰੀ ਕੈਰੋਲਿਨ ਲੀਆਵਿਟ, ਉਹਨੇ ਜੋ ਕਿਹਾ ਇੰਡੀਆ ਦੀ ਆਪਣੀ ਨਿਊਜ਼ ਏਜੰਸੀ NI ਦੀ ਨਿਊਜ਼ ਹੈ, ਇੰਡੀਆ ਇੰਪੋਜ਼ਿੰਗ 150% ਟੈਰਿਫ ਔਨ ਅਮਰੀਕਨ ਅਲਕੋਹਲ, 100% ਟੈਰਿਫ ਔਨ ਐਗਰੀਕਲਚਰ ਗੁਡਸ। ਵਾਈਟ ਹਾਊਸ ਕਿ ਕੈਰੋਲਿਨ ਲੀਆਵਿਟ ਨੇ ਕਿਹਾ ਕਿ ਜੀ ਇਹ ਹੁਣ ਟਰੰਪ ਨੇ ਲਾਈਨ ਕਲੀਅਰ ਕੀਤੀ ਹੋਈ ਹੈ, ਇੰਡੀਆ ਜਿਹੜਾ ਉਹ 150% ਟੈਰਿਫ ਉਹਨੇ ਅਲਕੋਹਲ ਤੇ ਲਾਈ ਹੈ ਅਮਰੀਕਨ ਮੇਡ ਜਿਹੜਾ,
ਔਰ 100% ਦੀ ਟੈਰਿਫ ਐਗਰੀਕਲਚਰ ਗੁੱਡਸ ਤੇ। ਔਰ ਇਵੇਂ ਹੀ ਫਾਈਨੈਂਸ਼ੀਅਲ ਟਾਈਮਸ ਦੀ ਅੱਜ ਐਕਸਕਲੂਸਿਵ, ਕਿਉਂਕਿ ਬਹੁਤਿਆਂ ਨੂੰ ਜਦੋਂ ਟੈਰਿਫ ਲਫ਼ਜ਼ ਜਾਂ ਮਸੂਲ ਚੁੰਗੀ ਤਾਂ ਦੂਜਾ ਉਹ ਸੁਣਦੇ ਨੇ ਵੀ ਹੈ ਕੀ ਹੈ ਜਿਹੜਾ ਇਹ ਟ੍ਰੇਡ ਡੀਲ ਵੀ ਕਰਨਾ ਚਾਹੁੰਦੇ ਨੇ ਔਰ ਦੂਸਰਾ ਕੀ ਹੈ। ਸੋ ਇਹਨੇ ਫਾਈਨੈਂਸ਼ੀਅਲ ਟਾਈਮਸ ਨੇ ਜਿਹੜੀ ਹੈਡਲਾਈਨ ਦਿੱਤੀ ਹੈ ਇਸ ਦੀ, whatever you charge, I am charging. Donald Trump forces India's hand on tariffs. US President's ultimatum has pushed New Delhi towards a broader realignment on trade. कि भी ट्रंप ने इन्नी क्लीयर लाइन ले ली है ਜਾਂ ਪੂਰੀ ਲਾਈਨ ਖਿੱਚ ਦਿੱਤੀ ਹੈ ਕਿ ਇੰਡੀਆ ਜਿਹੜਾ ਉਹ ਇਧਰੋਂ ਉਧਰੋਂ ਕਰਕੇ ਆਪਣੇ ਆਪ ਨੂੰ ਅਲਾਈਨ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਪ੍ਰੈਜ਼ੀਡੈਂਟ ਟਰੰਪ ਨਰਿੰਦਰ ਮੋਦੀ ਨੂੰ ਪੁਸ਼ ਕਰ ਰਿਹਾ ਕਿ ਵੀ ਤੁਸੀਂ ਕਈ ਦਹਾਕੇ ਬੜੀਆਂ ਮੌਜਾਂ ਕਰ ਲਈਆਂ ਪਰ ਹੁਣ ਤੁਹਾਨੂੰ ਜਿਹੜੀ ਟੈਰਿਫ ਵਾਰ ਹੈ ਡਿੱਗਣੀ ਪਏਗੀ। ਔਰ ਇਹ ਜਿਹੜਾ ਤੁਹਾਨੂੰ ਜਿਹੜਾ ਪਿਊਸ਼ ਗੋਇਲ ਵੀ ਜਿਹੜਾ ਉਹ ਆਂਦਾ ਹੈ ਵਾਸ਼ਿੰਗਟਨ ਦੇ ਵਿੱਚ, ਉਹਦੇ ਨਾਲ ਵੀ ਗੱਲਬਾਤ ਦੇ ਵਿੱਚ ਇਹ ਕਿਹਾ ਕਿ ਠੀਕ ਹੈ ਬਾਇਲੇਟਰਲ ਟ੍ਰੇਡ ਐਗਰੀਮੈਂਟ ਮੈਂਟ ਟੂ ਫੈਂਡ ਆਫ ਟਰੰਪਸ ਥ੍ਰੈਟ ਲਾਸਟ ਮੰਥ ਆਫ ਰੈਸੀਪ੍ਰੋਕਲ ਟੈਰਿਫਸ ਕਿ ਇਹ ਚਾਹੁੰਦੇ ਨੇ ਕਿ ਵੀ ਇਸ ਡੀਲ ਦੇ ਨਾਂ ਥੱਲੇ ਕੋਈ ਰਾਹਤ ਮਿਲ ਜਾਏ। ਔਰ ਫਿਰ ਇਹ ਜਿਹੜੀ ਫਾਈਨੈਂਸ਼ੀਅਲ ਟਾਈਮਸ ਦੀ ਸਟੋਰੀ ਅੱਗੇ ਇਸ ਨੂੰ ਤੋਰਦੀ ਹੈ ਕਿ ਵੀ ਭਾਵੇਂ ਇਹ ਗੱਲਬਾਤ ਕਿਤੇ ਐਡਵਾਂਸ ਵੱਲ ਜਾਂਦੀ ਹੈ ਪਰ ਇਹ ਜਿਹੜਾ ਜਦੋਂ ਤੱਕ ਇਹ ਵੇ ਡਾਊਨ ਟੈਰਿਫ ਨਹੀਂ ਕੱਟਦੇ, ਜਿਵੇਂ ਟਰੰਪ ਨੇ ਕੱਲ੍ਹ ਕਿਹਾ ਸੀ ਕਿ ਨਾਓ ਇੰਡੀਆ ਸਭ ਤੋਂ ਜ਼ਿਆਦਾ ਸੀ ਲਾਉਣ ਵਾਲਾ ਬਟ ਨਾਓ ਦੇ ਹੈਵ ਐਗਰੀਡ ਵੇ ਡਾਊਨ ਟੂ ਕੱਟ। ਹਾਲਾਂ ਅੱਜ ਇੰਡੀਆ ਦੀ ਕਾਮਰਸ ਮਿਨਿਸਟਰੀ ਨੇ ਇਹਦੇ ਤੇ ਕਿਹਾ ਨਹੀਂ ਅਜੇ ਅਸੀਂ ਐਗਰੀ ਨਹੀਂ ਕੀਤਾ ਕੁਝ ਵੀ, ਅਜੇ ਤਾਂ ਗੱਲਬਾਤ ਚੱਲ ਰਹੀ ਹੈ। ਸੋ ਮੈਨੂੰ ਲੱਗਦਾ ਵੀ ਉਹ ਵੀ ਗਿਗਲ ਆਊਟ ਕਰਨ ਦੀ ਵੀ ਕੋਸ਼ਿਸ਼ ਕਰ ਸਕਦੇ ਨੇ। ਲੇਕਿਨ US ਦਾ ਜਿਹੜਾ ਅਲਟੀਮੇਟਮ ਹੈ ਕਿ ਅਸੀਂ 2 ਅਪ੍ਰੈਲ ਤੋਂ ਲਾ ਦੇਣੀ ਹੈ ਔਰ ਕਿਉਂਕਿ ਉਹਨਾਂ ਨੇ ਕਿਹਾ ਵੀ ਇੰਡੀਆ ਬੜਾ ਹੁਣ ਤੱਕ ਆਪਣੇ ਆਪ ਨੂੰ ਟਫ ਨੈਗੋਸ਼ੀਏਟਰ ਕਹਿੰਦਾ ਰਿਹਾ ਔਰ ਈਵਨ ਇਸ ਸਾਰੇ ਤੋਂ ਬਚਣ ਦੇ ਲਈ ਜਿਹੜਾ UK ਦਾ ਜਿਹੜਾ ਮਿਨਿਸਟਰ ਵੀ ਗਿਆ ਜਾਂ S ਜੈਸ਼ੰਕਰ UK ਆਇਆ, ਯੂਰਪੀਅਨ ਯੂਨੀਅਨ ਦੇ ਨਾਲ ਵੀ ਇੰਡੀਆ ਟ੍ਰੇਡ ਡੀਲ ਸਾਈਨ ਕਰਨਾ ਚਾਹੁੰਦਾ। ਉਹ ਇਹ ਚਾਹੁੰਦਾ ਵੀ ਜੇ ਇੱਕ ਵਾਰੀ UK ਨਾਲ ਔਰ ਯੂਰਪੀਅਨ ਯੂਨੀਅਨ ਦੇ ਨਾਲ ਡਾਇਰੈਕਟ ਸਾਈਨ ਹੋ ਜਾਂਦਾ ਤੇ ਉਹਦੇ ਥੱਲੇ ਜੇ ਅਮਰੀਕਾ ਦੇ ਨਾਲ ਗੱਲ ਵੇਲੇ ਤੁਹਾਡੇ ਕੋਲ ਸਟਰੈਂਥ ਹੋਏਗੀ ਕਿ ਜੀ ਸਾਡੇ ਕੋਲ ਅਲਟੀਮੇਟ ਮਾਰਕੀਟ ਹੈ। ਔਰ ਇਹੀ ਕਾਰਨ ਹੈ ਕਿ ਚਾਈਨਾ ਦੇ ਵੱਲ ਵੀ ਦੌੜੇ ਨੇ ਕਿ ਵੀ ਉੱਥੋਂ ਰਾਹਤ ਲਈਏ ਉਹਨਾਂ ਦੇ ਨਾਲ ਵੀ, ਜੇ ਚਾਈਨਾ ਇੰਡੀਆ ਟ੍ਰੇਡ ਵੀ ਰਹਿੰਦੀ ਹੈ ਤੇ ਉਹਨਾਂ ਦੀ ਜਿਹੜੀ ਐਕਸਪੋਰਟ ਉਹ ਕਾਇਮ ਰਹਿੰਦੀ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਸ ਵੇਲੇ ਜਿਹੜੀ ਭਾਰਤ ਦੀ ਪੋਲੀਟੀਕਲ ਲੀਡਰਸ਼ਿਪ ਹੈ ਉਹ ਇਹ ਸਮਝਦੀ ਹੈ ਵੀ ਟਰੰਪ ਨੇ ਕੋਈ ਰਾਹਤ ਨਹੀਂ ਦੇਣੀ, ਇਸ ਲਈ ਉਹ ਯੂਰਪੀਅਨ ਯੂਨੀਅਨ ਔਰ UK ਦੇ ਨਾਲ ਟ੍ਰੇਡ ਡੀਲ ਸਾਈਨ ਕਰਨਾ ਚਾਹੁੰਦੀ ਹੈ। ਇਹ ਉਹਨਾਂ ਦੇ ਐਕਸਪਰਟ ਵੀ ਕਹਿ ਰਹੇ ਨੇ। ਔਰ ਇਸ ਤੋਂ ਪਹਿਲਾਂ ਹੀ ਉਹਨਾਂ ਨੇ ਕਿਹਾ ਵੀ ਮੋਦੀ ਇਹ ਐਗਰੀ ਕਰਕੇ ਆਇਆ ਟਰੰਪ ਨਾਲ ਮਿਲਣ ਤੋਂ ਬਾਅਦ ਟੂ ਬਾਏ ਮੋਰ US ਆਇਲ ਐਂਡ ਗੈਸ। ਔਰ ਭਾਵੇਂ ਇਹ ਉਹ ਜਿਹੜਾ ਮਿਡਲ ਈਸਟ ਔਰ ਰਸ਼ੀਆ ਦੇ ਕੋਲ ਸਸਤਾ ਹੈ ਲੇਕਿਨ ਅਮਰੀਕਾ ਦੀ ਖਫਗੀ ਤੋਂ ਘਬਰਾਇਆ ਹੋਇਆ ਖੌਫਜ਼ਦਾ ਮੋਦੀ ਜਿਹੜਾ ਹੈ ਉਹ ਇਹ ਮੰਨ ਕੇ ਆਇਆ ਕਿ ਮੈਂ ਮੋਰ ਤੁਹਾਡੇ ਤੋਂ ਖਰੀਦਾਂਗਾ ਆਇਲ ਵੀ ਔਰ ਗੈਸ ਵੀ। ਫਿਰ ਫਾਈਨੈਂਸ਼ੀਅਲ ਟਾਈਮਸ ਦਾ ਕਹਿਣਾ ਵੀ ਜਿਹੜਾ ਸਭ ਤੋਂ ਵੱਡੇ ਜਿਸ ਦੇ ਉੱਤੇ ਆਪਸ ਦੇ ਵਿੱਚ ਸਹਿਮਤੀ ਨਹੀਂ ਬਣ ਰਹੀ ਉਹ ਹੈ ਐਗਰੀਕਲਚਰ ਸੈਕਟਰ। ਔਰ ਅੱਜ ਹੀ ਮੇਰੇ ਇੱਕ ਸਿੱਖ ਫਾਰਮਰ ਨਾਲ ਵੀ ਗੱਲ ਹੋ ਰਹੀ ਸੀ, ਮੈਂ ਕਿਹਾ ਆਪਣੇ ਭਾਈ ਹੋਰ ਹੀ ਪਾਸੇ ਲੱਗੇ ਹੋਏ ਨੇ, ਇਹ ਜੇ ਇੰਡੀਆ ਫਾਈਨਲੀ ਗਿਵਨ ਕਰਦਾ ਹੈ ਐਗਰੀਕਲਚਰ ਦਾ ਤੁਹਾਡੀ ਜਿਹੜੀ ਖੇਤੀਬਾੜੀ ਤੇ ਡੇਅਰੀ ਇੰਡਸਟਰੀ ਆ ਉਹ ਤਾਂ ਬਿਲਕੁਲ ਹੀ ਉੱਡ ਜਾਏਗੀ। ਔਰ ਉਹਨਾਂ ਨੂੰ ਅਹਿਸਾਸ ਨਹੀਂ ਸੀ ਕਿ ਪੰਜਾਬ ਦੇ ਕੋਲ ਉਹ ਕਹਿੰਦੇ ਸੀ ਡੇਅਰੀ ਤਾਂ ਅਮੁੱਲ ਵਾਲਿਆਂ ਦਾ ਬਟਰ ਤੇ ਅਮੁੱਲ ਦੂਜਾ ਗੁਜਰਾਤ 'ਚ ਹੈ। ਮੈਂ ਕਿਹਾ ਗੁਜਰਾਤ 'ਚ ਹੈ ਲੇਕਿਨ ਪੰਜਾਬ 'ਚ ਵੀ ਵਾਈਟ ਰੈਵੋਲੂਸ਼ਨ ਦੇ ਨਾਂ ਥੱਲੇ ਬਹੁਤ ਵੱਡੀ ਡੇਅਰੀ ਇੰਡਸਟਰੀ ਹੈ। ਔਰ ਜੇ ਮਿਲਕ ਪ੍ਰੋਡਕਟ ਔਰ ਦੂਜੇ ਕਿਉਂਕਿ ਅਮਰੀਕਾ 'ਚ ਤਾਂ ਹੈਵੀਲੀ ਸਬਸਿਡਾਈਜ਼ਡ ਹੈ ਇਹ ਸਾਰਾ ਵੀ ਇਹ ਫਿਕਰ ਕਰਨ ਦੀ ਲੋੜ ਹੈ ਕਿ ਵੀ ਉੱਥੇ ਇਹਨਾਂ ਨੇ ਕਿਵੇਂ ਇਹ ਕਰਨਾ। ਔਰ ਇਹੀ ਇਸ ਵੇਲੇ ਜਿਹੜੀ ਗੱਲ ਜਿਹਦੇ 'ਚ ਜ਼ਿਆਦਾ ਫਸੀ ਹੋਈ ਹੈ ਉਹ ਇਹੀ ਹੈ। ਔਰ ਫੌਕਸ ਨਿਊਜ਼ ਨੂੰ ਇੰਟਰਵਿਊ ਦੇ ਵੇਲੇ ਵੀ ਜਿਹੜਾ ਉਹਨਾਂ ਨੇ ਕਿਹਾ ਕਿ ਦਾ ਨੈਗੋਸ਼ੀਏਸ਼ਨ ਕੁਡ ਵੈਲ ਫੇਲ ਵਿਚ ਕੁਡ ਬ੍ਰਿੰਗ ਰੀਟੈਲੀਟਰੀ ਟੈਰਿਫਸ ਐਜ਼ ਸੂਨ ਐਜ਼ ਅਪ੍ਰੈਲ। ਔਰ ਇਹ ਉਹਨੇ ਜਿਹੜਾ ਇੰਡੀਅਨ ਐਨਾਲਿਸਟ ਨੇ ਕਿਹਾ ਫੌਕਸ ਨਿਊਜ਼ ਦੇ ਨਾਲ ਗੱਲ ਕਰਦੇ ਆ ਸੀਨ ਹੈਨਿਟੀ ਨਾਲ ਕਿ ਵੀ ਟਰੰਪ ਸੈਡ ਹੀ ਟੋਲਡ ਇੰਡੀਆਜ਼ ਪ੍ਰਾਈਮ ਮਿਨਿਸਟਰ ਵਟ ਐਵਰ ਯੂ ਚਾਰਜ ਆਈ ਐਮ ਚਾਰਜਿੰਗ। ਔਰ ਇਹਦੇ ਥੱਲੇ ਜਿਹੜਾ ਉਹਨਾਂ ਨੂੰ ਇਹ ਫਿਕਰ ਹੈ ਕਿ ਵੀ 2014 ਦੇ ਵਿੱਚ ਜਿਹੜਾ ਮੋਦੀ ਗਵਰਨਮੈਂਟ ਨੇ FTA ਸਾਈਨ ਕੀਤਾ ਸੀ ਆਸਟ੍ਰੇਲੀਆ ਨਾਲ, UAE ਨਾਲ, ਯੂਰਪੀਅਨ ਫ੍ਰੀ ਟ੍ਰੇਡ ਐਸੋਸੀਏਸ਼ਨ ਦੇ ਨਾਲ, ਪਰ ਇਹ ਜਿਹੜਾ 2020 ਦੇ ਵਿੱਚ ਇੰਡੀਆ ਨੇ ਇਹ ਟੈਰਿਫਸ ਲਾਈਆਂ ਫਿਰ ਨਾਰਾ ਵੀ ਦਿੱਤਾ ਆਤਮ ਨਿਰਭਰ ਭਾਰਤ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ
ਹਾਲਾਤ ਹੁਣ ਭਾਰਤ ਫਸਿਆ ਹੋਇਆ, ਉਹਨੇ ਲਫ਼ਜ਼ ਯੂਜ਼ ਕੀਤਾ ਫਾਈਨੈਂਸ਼ੀਅਲ ਟਾਈਮਜ਼ ਨੇ ਕਿ ਇੰਡੀਆ ਬਾਕੀਆਂ ਦੇ ਸਾਹਮਣੇ ਤਾਂ ਬੜੀ ਗੜਗੜ ਹੋ ਕੇ ਬੋਲਦਾ ਹੈ, ਬਟ ਇੱਥੇ ਉਹ ਮੀਕ ਬਣਿਆ ਹੋਇਆ। ਇੰਡੀਆਜ਼ ਟ੍ਰੇਡ ਸਟੈਂਸ ਵਿਜ਼ਾ-ਵੀ ਵਾਸ਼ਿੰਗਟਨ ਹੈਜ਼ ਬੀਨ ਮੀਕਰ, perhaps reflecting America's status as a strategic defense and economical partner। ਕਿਉਂਕਿ ਇਸ ਵੇਲੇ ਇਕੱਲੇ ਤੌਰ ਤੇ ਅਮਰੀਕਾ ਸਭ ਤੋਂ ਵੱਡਾ ਟ੍ਰੇਡ ਪਾਰਟਨਰ ਹੈ ਇੰਡੀਆ ਦਾ, 129 ਬਿਲੀਅਨ ਡਾਲਰ ਦੀ ਟ੍ਰੇਡ ਹੈ, ਔਰ ਟ੍ਰੇਡ ਡੈਫਿਸਿਟ ਜਿਹੜਾ ਇੰਡੀਆ ਔਰ ਅਮਰੀਕਾ ਦੇ ਵਿਚਾਲੇ ਉਹ 45 ਬਿਲੀਅਨ ਡਾਲਰ ਦਾ ਹੈ। ਹਾਲਾਂਕਿ ਟਰੰਪ ਨੇ ਜਦੋਂ ਕੋਟ ਕੀਤਾ ਉਹਨਾਂ ਨੇ 100 ਬਿਲੀਅਨ ਡਾਲਰ ਡੈਫਿਸਿਟ ਕਿਹਾ ਸੀ, ਪਰ ਇਹ 45 ਬਿਲੀਅਨ ਡਾਲਰ ਦੇ ਕਰੀਬ ਹੈ। ਹੁਣ ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਐਗਰੀਕਲਚਰ ਨਾਲ ਰਿਲੇਟਡ ਜਿਹੜੇ ਪ੍ਰੋਡਕਟ ਨੇ, ਉਹ 32.4% ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਨਿਊ ਦਿੱਲੀ ਥਿੰਕ ਟੈਂਕ ਦਾ ਕਹਿਣਾ ਹੈ ਕਿ ਜਿਹੜਾ ਇੰਡਸਟਰੀਅਲ ਪ੍ਰੋਡਕਟ 3% ਤੇ ਐਗਰੀਕਲਚਰ ਪ੍ਰੋਡਕਟਸ ਦੇ ਉੱਤੇ 32.4% ਟੈਰਿਫ ਲਾਇਆ ਇੰਡੀਆ ਨੇ, ਤਾਂ ਕਿ ਜਿਹੜਾ ਭਾਰਤ ਦਾ ਕਿਸਾਨ ਹੈ ਜਾਂ ਦੋਧੀ ਹੈ ਜਾਂ ਦੁੱਧ ਦੀ ਇੰਡਸਟਰੀ ਉਹ ਸੇਫ ਰਹੇ। ਪਰ ਅਮਰੀਕਾ ਕਹਿੰਦਾ ਵੀ ਚੁੱਕੋ, ਸਾਰੇ ਜਿਹੜੇ ਨੇ ਜੇ ਇਕੁਅਲ ਕਰਨਾ ਤਾਂ ਫਿਰ ਇਕੁਅਲ ਉਹਨੂੰ ਚੁੱਕੋ। ਸੋ ਇਸ ਸਾਰੇ ਦੇ ਵਿੱਚ ਇੰਡੀਆ ਨੇ ਹਾਲਾਂਕਿ ਸਿੰਬੋਲਿਕ ਕੀਤਾ ਕਿ ਜੀ ਅਸੀਂ ਵਿਸਕੀ ਤੇ ਕੱਟ ਕਰ ਦਿੱਤਾ ਹੈ, ਲਗਜ਼ਰੀ ਕਾਰਸ ਤੇ ਕਰਤਾ ਕੱਟ, ਔਰ ਹਾਰਲੇ ਡੇਵਿਡਸਨ ਜਿਹੜਾ ਫੇਵਰੇਟ ਮੋਟਰਸਾਈਕਲ ਹੈ ਉਹਦੇ ਤੇ ਕੀਤਾ, ਪਰ ਅਮਰੀਕਾ ਇਹ ਮੰਨਣ ਲਈ ਤਿਆਰ ਨਹੀਂ ਹੈ। ਔਰ ਅਮਰੀਕਾ ਦਾ ਇਹ ਕਹਿਣਾ ਕਿ ਵੀ ਇਹ ਡੇਅਰੀ ਇੰਡਸਟਰੀ ਵੀ ਸਾਡੇ ਲਈ ਖੋਲੋ ਔਰ ਐਗਰੀਕਲਚਰ ਵੀ ਖੋਲੋ, ਔਰ ਇਹ ਸਾਰੇ ਦੇ ਚੱਲਦੇ ਆ ਜੇ ਇਵੇਂ ਹੁੰਦਾ ਹੈ ਤੇ ਜਿਹੜਾ 100 ਮਿਲੀਅਨ ਦੇ ਜਿਹੜੇ ਡੇਅਰੀ ਫਾਰਮ ਦੇ ਉੱਤੇ ਡਿਪੈਂਡੈਂਟ ਹੈ, ਔਰ ਇਸ ਦੇ ਉੱਤੇ ਈਵਨ ਗੁਜਰਾਤ ਦੀ ਮਿਲਕ ਲੌਬੀ ਨੇ ਵੀ ਕਿਹਾ ਮੋਦੀ ਨੂੰ ਵੀ ਇਸ ਦੇ ਉੱਤੇ ਕੀਤਾ ਤਾਂ ਇੱਥੇ ਅਸੀਂ ਭੁੱਖੇ ਮਰ ਜਾਵਾਂਗੇ। ਪਹਿਲਾਂ ਹੀ ਉੱਥੇ ਹਾਲਾਤ ਚੱਲ ਰਹੇ ਨੇ। ਔਰ ਫਿਰ ਉਹਨੇ ਐਂਡ ਕੀਤਾ ਫਾਈਨੈਂਸ਼ੀਅਲ ਟਾਈਮਜ਼ ਨੇ ਕਿ ਵੀ there are certain sectors in which cutting tariffs could be problematic, notably agriculture। ਔਰ ਇਸ ਦੇ ਉੱਤੇ ਹੁਣ ਕੀ ਹੁੰਦਾ ਹੈ, ਕਿੱਥੇ ਜਾ ਕੇ ਗੱਲ ਟੁੱਟਦੀ ਹੈ, ਪਰ ਇਹ ਗੱਲ ਜਿਹੜੀ ਹੈ ਉਹਨੇ ਕਨਕਲੂਡ ਇਹ ਕੀਤਾ ਕਿ ਇੰਡੀਆ ਹੱਥ ਜੋੜ ਕੇ ਖਲੋ ਜਾਏ ਅਮਰੀਕਾ ਦੇ ਸਾਹਮਣੇ। ਬੈਸਟ ਆਪਸ਼ਨ ਫॉर ਇੰਡੀਆ ਇਜ਼ that we make tariffs on almost all industrial tariffs line 0 to 0, ਵੀ ਇਹ ਮੰਨ ਜਾਓ ਵੀ ਅਸੀਂ 0 to 0 ਕਰਦੇ ਹਾਂ, but any discussion of agriculture has to be very nuanced because it is a livelihood issue for us। ਕਿ ਕਹੋ ਕਿ ਹਜ਼ੂਰ ਬਾਕੀ ਅਸੀਂ ਮੰਨਦੇ ਹਾਂ, ਸਿਰਫ ਸਾਨੂੰ ਐਗਰੀਕਲਚਰ 'ਚ ਰਾਹ ਦੇ ਦਿਓ, ਸਾਨੂੰ ਤਾਂ ਲੋਕਾਂ ਨੇ ਹੀ ਜੁੱਤੀਆਂ ਮਾਰ ਕੇ ਜਿਹੜਾ ਹੈ ਉਹ ਕਰਨਾ। ਪਹਿਲਾਂ ਹੀ 3 ਖੇਤੀ ਕਾਨੂੰਨ ਉਹ ਵੀ ਇਸੇ ਦਾ ਹੀ ਹਿੱਸਾ ਸੀ ਜਿਹੜੀ ਇਹ ਖੇਡਣਾ ਚਾਹੁੰਦੇ ਸੀ। ਸੋ ਅਸੀਂ ਸਮਝਦੇ ਹਾਂ ਵੀ ਇਸ ਵਾਰ ਪ੍ਰੈਜ਼ੀਡੈਂਟ ਟਰੰਪ ਸਟ੍ਰੇਟ ਫਾਰਵਰਡ ਨੇ ਕਿ ਭਾਈ ਜੇ ਆਨਾ ਦਿਓਗੇ ਤਾਂ ਆਨਾ, ਦਵਾਨੀ ਦਿਓਗੇ ਤਾਂ ਦਵਾਨੀ, ਚਪੇੜ ਮਾਰੋਗੇ ਤਾਂ ਚਪੇੜ ਖਾਓਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। बार पुराए बैसना साई मुझे न दे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਜੋ ਵਾਸ਼ਿੰਗਟਨ DC ਵਿਖੇ ਨੈਸ਼ਨਲ ਸਿੱਖ ਡੇ ਪਰੇਡ ਜੋ ਨੈਸ਼ਨਲ ਫਰੀडम ਮਾਰਚ ਹੈ ਉਹ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਉੱਥੇ ਕੱਢਿਆ ਜਾਵੇਗਾ। ਸਮੂਹ USA ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਦੇ ਵਿੱਚ ਹੁਮ-ਹੁਮਾ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਹਾਟਨ ਵਿਖੇ ਸਿੱਖ ਡੇ ਪਰੇਡ
ਕੱਢੀ ਜਾਂਦੀ ਹੈ ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉੱਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਮੁਝੇ ਨਾ ਦੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰਸਿੱਧ ਥਿੰਕ ਟੈਂਕ ਕਾਰਨੇਗੀ ਐਂਡੋਮੈਂਟ ਵੱਲੋਂ ਇੱਕ ਸਟੱਡੀ ਪ੍ਰਕਾਸ਼ਿਤ ਕੀਤੀ ਗਈ ਹੈ ਜੋ ਕਿ ਇੰਡੀਅਨ ਅਮਰੀਕਨ ਤੇ ਆਧਾਰਿਤ ਹੈ ਔਰ ਇਸ ਸਟੱਡੀ ਅਨੁਸਾਰ ਮੈਜੋਰਟੀ ਇੰਡੀਅਨ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਤੋਂ ਖਫਾ ਨੇ। ਉਹਨਾਂ ਦਾ ਕਹਿਣਾ ਹੈ ਕਿ ਜੇ ਕਮਲਾ ਹੈਰਿਸ ਪ੍ਰੈਜ਼ੀਡੈਂਟ ਬਣਨ ਨਾਲ ਅਮਰੀਕਾ ਭਾਰਤ ਸੰਬੰਧ ਬਹੁਤ ਬਿਹਤਰ ਹੋਣੇ ਸਨ ਜੇ ਕਮਲਾ ਹੈਰਿਸ ਜਿਹੜੀ ਹੈ ਪ੍ਰੈਜ਼ੀਡੈਂਟ ਬਣਦੀ ਹੈ ਅਮਰੀਕਾ ਦੀ। ਸੋ ਇਸ ਸਟੱਡੀ ਨੂੰ ਜਾਣਨ ਦੀ ਕੋਸ਼ਿਸ਼ ਕਰਨ ਲੱਗੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕਾਰਨੇਗੀ ਐਂਡੋਮੈਂਟ ਬਹੁਤ ਵੱਡਾ ਥਿੰਕ ਟੈਂਕ ਹੈ ਰਿਪਬਲਿਕਨਸ ਦਾ, ਔਰ ਜਿਵੇਂ ਫਰੀडम ਹਾਊਸ ਪ੍ਰਭਾਵਿਤ ਕਰਦਾ ਹੈ ਡੈਮੋਕ੍ਰੈਟਸ ਨੂੰ। ਸੋ ਉਹਨਾਂ ਨੇ ਇੱਕ ਸਟੱਡੀ ਜਿਹੜੀ ਅੱਜ BBC ਔਰ ਸਾਰੇ ਹੀ ਈਵਨ ਇੰਡੀਅਨ ਮੀਡੀਆ ਦਾ ਹਿੰਦੂ ਵਗੈਰਾ ਦੀ ਵੀ ਪ੍ਰੋਮੀਨੈਂਟ ਖਬਰ ਹੈ। ਹਾਲਾਂ ਬਾਅਦ 'ਚ ਮੈਂ ਦੇਖਿਆ ਵੀ ਇਹ ਸਟੱਡੀ ਜਿਹੜੀ ਹੈ ਇਹ ਇਹਨਾਂ ਨੇ ਸਪਟੈਂਬਰ 18 ਤੇ ਅਕਤੂਬਰ 15 2024 ਦੇ ਵਿਚਾਲੇ ਕੀਤੀ ਹੈ। ਇਸੇ ਲਈ ਰਿਜ਼ਲਟਸ ਜਿਹੜੇ ਨੇ ਬੇਸ਼ੱਕ ਮੈਜੋਰਿਟੀ ਉਦੋਂ ਵੀ ਮਹਿਸੂਸ ਕਰਦੇ ਸੀ ਵੀ ਕਮਲਾ ਹੈਰਿਸ ਜੇ ਬਣੇ ਤਾਂ ਇੰਡੀਆ ਨਾਲ ਰਿਲੇਸ਼ਨਸ ਬਹੁਤ ਚੰਗੇ ਹੋਣਗੇ, ਪਰ ਜਿਵੇਂ ਹੁਣ ਨਵੰਬਰ 'ਚ ਤਾਂ ਟਰੰਪ ਬਣਿਆ ਹੀ, ਲੇਕਿਨ ਜਨਵਰੀ ਤੋਂ ਲੈ ਕੇ ਹੁਣ ਤੱਕ ਜੋ ਕੁਝ ਇੰਡੀਆ ਦੇ ਨਾਲ ਹੋ ਰਿਹਾ, ਜੇ ਹੁਣ ਹੋਏ ਤੇ ਇਹਦੇ ਨਾਲੋਂ 2 ਗੁਣੇ ਜਿਹੜੇ ਨੇ ਉਹ ਡਿਸਲਾਈਕ ਹੋਏਗਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਲਈ। ਲੇਕਿਨ ਮੈਂ ਕਿਉਂਕਿ ਬਹੁਤ ਸਾਰੇ ਸੋਰਸਿਸ ਨੇ ਮੈਨੂੰ ਇਹ ਫਾਰਵਰਡ ਕੀਤੀ ਸਟੱਡੀ, ਤੇ ਮੈਨੂੰ ਇਹ ਲੱਗਾ ਕਿ ਵੀ ਇਹ ਵਰਥ ਇੰਟਰਸਟ ਹੈ ਕਿ ਜਿਹੜੇ ਇੰਡੀਅਨ ਅਮਰੀਕਨ ਨੇ ਜਿਹੜੇ ਟਰੰਪ ਦੇ ਮੂੰਹ ਨੂੰ ਜਿਹੜਾ ਉਹਦੀ ਫੋਟੋ ਦੇ ਕੇਕ ਲਾਉਂਦੇ ਸੀ, ਅਬ ਕੀ ਬਾਰ ਟਰੰਪ ਸਰਕਾਰ ਲੱਖ ਬੰਦਾ ਉੱਥੇ ਹਿਊਸਟਨ 'ਚ ਇਕੱਠਾ ਕੀਤਾ, ਔਰ ਦੂਸਰਾ ਵੀ ਉਹਨਾਂ ਨੂੰ ਜਿਹੜਾ ਅਲਟੀਮੇਟਲੀ ਇਵਨ ਅਮਰੀਕਾ 'ਚ ਹੁੰਦਿਆਂ ਹੋਇਆਂ ਵੀ ਉਹ ਇੰਡੀਅਨ ਹਿੱਤਾਂ ਨੂੰ ਕਿਵੇਂ ਪ੍ਰਾਇਰਟਾਈਜ਼ ਕਰਦੇ ਨੇ, ਉਹਨਾਂ ਦਾ ਅਮਰੀਕਨ ਇੰਟਰਸਟ ਨਹੀਂ ਹੈ। ਔਰ ਇਹ ਜਿਹੜੀ ਇਹਨਾਂ ਨੇ ਰਿਪੋਰਟ ਸਟੱਡੀ ਇਸ ਨੂੰ ਕਿਹਾ ਲਫ਼ਜ਼, ਔਰ ਹੈਡਲਾਈਨ ਦਾ ਹਿੰਦੂ ਨੇ ਵੀ ਇਹੀ ਦਿੱਤੀ ਹੈ, majority of Indian Americans feel US-India relationship would have been stronger under Harris survey. Story examines attitudes around some of the foreign policy issues that appear to have impacted the diaspora in 2024 election cycle. ਕਿ ਮੈਜੋਰਿਟੀ ਜਿਹੜੇ ਨੇ ਜਿਨ੍ਹਾਂ ਦੇ ਉੱਤੇ ਇਹ ਹਜ਼ਾਰਾਂ ਇੰਡੀਅਨ ਅਮਰੀਕਨਸ ਦੇ ਵਿਊਜ਼ ਤੇ ਆਧਾਰਿਤ ਇਹ ਸਟੱਡੀ ਹੈ, ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਜੇ ਕਮਲਾ ਹੈਰਿਸ ਬਣ ਜਾਏ ਜਾਂ ਬਣ ਜਾਂਦੀ ਤੇ ਭਾਰਤ ਨਾਲ ਸੰਬੰਧ ਜਿਹੜੇ ਨੇ ਉਹ ਬਹੁਤ ਬਿਹਤਰ ਹੋਣੇ ਸੀ, ਔਰ ਸਿਰਫ 40% ਜਿਹੜੇ ਇੰਡੀਅਨ ਨੇ ਉਹ ਟਰੰਪ ਦੀ ਹਮਾਇਤ। ਇਹ ਵੀ ਉਦੋਂ ਦਾ ਇਹ ਸਰਵੇ ਕਰਕੇ ਹੈ, ਜੇ ਹੁਣ ਹੋਏ ਤੇ ਉਹ 40 ਦੇ ਵੀ ਸ਼ਾਇਦ 10% ਹੀ ਰਹਿ ਜਾਣ। ਔਰ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਰਿਕਾਰਡ ਸੀ ਹੈਂਡਲਿੰਗ ਟਾਈਜ਼ ਵਿਦ ਇੰਡੀਆ ਉਹ ਬਹੁਤ ਵਧੀਆ ਸੀ, ਔਰ 1/3 ਜਿਹੜੇ ਨੇ ਉਹਨਾਂ ਨੇ ਕਿਹਾ ਕਿ ਵੀ ਬਹੁਤ ਬਾਈਪਾਰਟੀਸਨ ਸਪੋਰਟ ਰਹੀ, ਔਰ ਰਿਜ਼ਲਟ ਆਰ ਪਾਰਟ ਆਫ ਅ ਨਿਊ ਰਿਪੋਰਟ ਬੇਸਡ ਔਨ ਇੰਡੀਅਨ ਅਮਰੀਕਨ ਐਟੀਟਿਊਡ ਸਰਵੇ 2024। ਫਿਰ ਉਹਨਾਂ ਨੇ ਫੋਰਨ ਪਾਲਿਸੀ ਇਸ਼ੂ ਦੇ ਉੱਤੇ ਕਿਹਾ ਕਿ ਵੀ ਬੇਸ਼ੱਕ ਜਿਵੇਂ US ਡਿਪਾਰਟਮੈਂਟ ਆਫ ਜਸਟਿਸ ਨੇ ਇੰਡਾਇਕਟਮੈਂਟ ਕੀਤੀ ਨਿਖਿਲ ਗੁਪਤਾ ਦੀ ਮਰਡਰ ਫਾਰ ਹਾਇਰ ਪਲਾਟ ਦੇ ਉੱਤੇ, ਜਦੋਂ ਕਿ ਪਤਵੰਤ ਸਿੰਘ ਪੰਨੂ ਖਾਲਿਸਤਾਨੀ ਐਕਟਿਵਿਸਟ ਨੂੰ ਟਾਰਗੇਟ ਕੀਤਾ ਜਾਣਾ ਸੀ, ਔਰ ਭਾਵੇਂ ਉਸ ਦੀ ਸਟੋਰੀ ਜਿਹੜੀ ਹੈ ਸਾਰੇ ਪਾਸੇ ਫੀਚਰ ਹੋਈ, ਪਰ ਇੰਡੀਅਨ ਅਮਰੀਕਨ ਜਿਹੜੇ ਨੇ ਉਹਨਾਂ ਨੂੰ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪਿਆ। ਉਹਨਾਂ ਨੇ ਜਿਹੜੇ ਅਵੇਅਰ ਨੇ ਉਹਨਾਂ 'ਚੋਂ 51% ਨੇ ਕਿਹਾ ਵੀ ਨਹੀਂ ਇਹ ਅਮਰੀਕਾ ਦੀ ਧਰਤੀ 'ਤੇ ਨਹੀਂ ਸੀ ਕੀਤਾ ਜਾਣਾ ਚਾਹੀਦਾ, ਪਰ 26% ਨੇ ਕਿਹਾ ਕਿ ਜੀ ਨਹੀਂ ਇੰਡੀਆ ਜਸਟੀਫਾਈਡ ਹੈ, ਜਿਹੜਾ ਜੇ ਕੋਈ ਇੰਡੀਆ ਦੇ ਖਿਲਾਫ ਬੋਲਦਾ ਤਾਂ ਜਿੱਥੇ ਮਰਜ਼ੀ ਹੋਏ ਮਾਰ ਦਿਓ। 26%, ਹਰ ਚੌਥਾ ਇੰਡੀਅਨ ਕਹਿੰਦਾ ਵੀ ਅਮਰੀਕਾ 'ਚ ਬੈਠਾ।
ਔਰ ਉਹਨਾਂ ਨੇ ਕਿਹਾ ਵੀ 23% ਉਹ ਨੇ ਜਿਨ੍ਹਾਂ ਨੇ ਕਿਹਾ ਜੀ ਡੋਂਟ ਨੋ, ਅਸੀਂ ਇਸ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ। ਫਿਰ ਇਸੇ ਤਰ੍ਹਾਂ ਜਿਹੜਾ ਹੈ ਨੋ ਪਾਰਟੀਸ਼ਨ ਡਿਵਾਈਡ ਔਨ ਵੈਲਿਊਜ਼ ਵਰਸਸ ਇੰਟਰਸਟ ਡਿਬੇਟ। ਫਿਰ ਇਸ ਸਰਵੇ 'ਚੋਂ ਇਹ ਵੀ ਸਾਹਮਣੇ ਆਇਆ ਕਿ ਵੀ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਨੇ ਬੜਾ ਬੈਲੈਂਸ ਰੱਖਿਆ, ਉਹਨਾਂ ਨੇ ਵੈਲਿਊਜ਼ ਔਰ ਸਟ੍ਰੈਟੇਜਿਕ ਇੰਟਰਸਟ ਦੇ ਬੈਲੈਂਸ ਹੋਏ, ਜਦੋਂ ਕਿ ਹੁਣ ਦੇ ਐਡਮਿਨਿਸਟ੍ਰੇਸ਼ਨ ਦਾ ਕੋਈ ਬੈਲੈਂਸ ਨਹੀਂ ਹੈ ਔਰ ਸਟ੍ਰੈਟੇਜਿਕ ਇੰਟਰਸਟ ਜਿਹੜੇ ਨੇ ਉਹਨਾਂ ਨੇ ਸਾਹਮਣੇ ਰੱਖੇ ਨੇ। ਔਰ ਫਿਰ ਮੋਦੀ ਨੂੰ ਜਿਹੜੇ ਰੈਗੂਲਰਲੀ ਇੰਡੀਅਨ ਅਮਰੀਕਨ ਫੋਲੋ ਕਰਦੇ ਨੇ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਆਸਟ ਵਿਚ ਪ੍ਰੈਜ਼ੀਡੈਂਟ ਡਿਡ ਅ ਬੈਟਰ ਜੌਬ ਆਫ ਹੈਂਡਲਿੰਗ US ਇੰਡੀਆ ਰਿਲੇਸ਼ਨਸ, 34% said Mr. Biden did, while 28% said Mr. Trump did। ਇਹ ਜਿਹੜਾ ਟਰੰਪ ਦੀ ਹੁਣ ਦਾ ਟੈਨਿਓਰ ਨਹੀਂ, ਜਿਹੜਾ ਪਹਿਲਾ ਟੈਨਿਓਰ ਹੈ, ਈਵਨ ਉਹਦੇ ਨਾਲ ਵੀ ਕੰਪੇਅਰ ਕਰਦੇ ਆ, ਮੈਜੋਰਿਟੀ ਇੰਡੀਅਨ ਜਿਹੜੇ ਇੱਥੇ ਕਹਿੰਦੇ ਨੇ ਜੀ ਨਹੀਂ ਬਾਈਡਨ ਦਾ ਪੀਰੀਅਡ ਬੈਟਰ ਸੀ ਟਰੰਪ ਨਾਲੋਂ। ਹਾਲਾਂ ਮੋਦੀ ਨੂੰ ਜਿਵੇਂ ਉਹਨੇ ਰੈੱਡ ਕਾਰਪਟ ਦਿੱਤਾ ਜਾਂ ਮੋਦੀ ਨੇ ਨਮਸਤੇ ਅਮਰੀਕਾ ਕਰਕੇ ਅਹਿਮਦਾਬਾਦ 'ਚ ਲੱਖਾਂ ਇਕੱਠੇ ਕੀਤੇ, ਹਾਊਡੀ ਮੌਡੀ ਕਰਕੇ ਇੱਥੇ ਇਕੱਠੇ ਕੀਤੇ। ਫਿਰ ਉਹਨਾਂ ਨੇ ਕਿਹਾ ਕਿ ਜਿਹੜੇ ਡੈਮੋਕ੍ਰੈਟ ਨੇ ਉਹ US ਇੰਡੀਆ ਰਿਲੇਸ਼ਨਸ ਹੈਂਡਲ ਕਰਨ 'ਚ ਬੈਟਰ ਨੇ। ਔਰ ਜਦੋਂ ਇੰਡੀਆ ਦਾ ਇਹ ਗੱਲ ਆਉਂਦੀ ਹੈ ਕਿ ਉਹਨੇ ਕਿਹਾ ਕਿ ਨੰਬਰ ਆਫ ਇੰਡੀਅਨ ਅਮਰੀਕਨਸ who feel India is on the right track has grown between 2020 and 2024 from 36% to 47% as per survey। ਹੁਣ ਮਤਲਬ ਮੋਦੀ ਕੀ ਕਰ ਰਿਹਾ ਨਜ਼ਰ ਆ ਰਿਹਾ ਵੀ ਕਿੱਧਰ ਨੂੰ। ਪਰ ਜਿਹੜੇ ਇੱਥੇ ਬੈਠੇ ਹਿੰਦੂ ਤੋਂ ਵੀ ਮਤਲਬ ਹਿੰਦੂ ਤੋਂ ਵੀ ਕਹਾਂਗੇ ਅਸੀਂ ਉਹਨਾਂ ਨੂੰ, ਉਹ ਕਹਿੰਦੇ ਨੇ ਬਿਲਕੁਲ ਇੰਡੀਆ ਠੀਕ ਪਾਥ ਤੇ ਹੈ ਔਰ ਬਹੁਤ ਤਰੱਕੀ ਕਰ ਰਿਹਾ ਇੰਡੀਆ। ਉਹਨੇ ਕਿਹਾ ਕਿ ਵੀ ਉਹ ਜਿਹੜੇ ਨੇ 46% ਆਫ ਦੋਜ਼ ਸਰਵੇ ਸੇ ਦੇ ਆਰ ਈਦਰ ਸਟਰੋਂਗਲੀ support or somewhat supportive of Modi government's policies। ਉਹਨਾਂ ਨੇ ਕਿਹਾ ਕਿ ਵੀ 46% ਜਿਹੜੇ ਨੇ ਉਹ ਮੋਦੀ ਦੇ ਨਾਲ ਬਿਲਕੁਲ ਹਿੱਕ ਤਾਣ ਕੇ ਖੜੇ ਨੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਉਹਦਾ ਟਾਈਟਲ ਹੀ ਦਿੱਤਾ ਡਾਇਸਪੋਰਾ ਮੋਰ ਬੁਲਿਸ਼ ਔਨ ਇੰਡੀਆ, ਕਿ ਵੀ ਇੰਡੀਆ ਦਾ ਜਿਹੜਾ ਐਟੀਟਿਊਡ ਹੈ ਇਹਨਾਂ ਹਿੰਦੂ ਤਵੀਆਂ ਦਾ ਉਹਦੀ ਸਪੋਰਟ 'ਚ ਮੈਜੋਰਿਟੀ ਨੇ। ਔਰ ਇਹ ਜਿਹੜਾ 2024 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਮੈਜੋਰਿਟੀ ਸਮਝਦੇ ਨੇ ਜੀ ਬਿਲਕੁਲ ਡੈਮੋਕ੍ਰੈਟਿਕ ਢੰਗ ਨਾਲ ਇਲੈਕਸ਼ਨਾਂ ਹੋਈਆਂ ਔਰ ਇਹ ਸਾਰੇ ਦੇ ਵਿੱਚ ਜਿਹੜਾ ਮੋਦੀ ਦਾ ਜਿੱਤਣਾ ਉਹ ਭਾਰਤ ਦੀ ਸਟਰੈਂਥ ਸ਼ੋਅ ਕਰਦਾ। ਫਿਰ ਹਿੰਦੂ ਮੈਜੋਰੀਟੇਰੀਅਨਿਜ਼ਮ ਦੇ ਉੱਤੇ ਜਦੋਂ ਇਸ ਸਰਵੇ ਦੇ ਵਿੱਚ ਪੁੱਛਿਆ ਗਿਆ ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਮੋਦੀ ਜਿਹੜਾ ਉਹਨੇ ਇਹ ਵਾਰਨ ਕੀਤਾ ਹਿੰਦੂਆਂ ਨੂੰ ਕਿ ਜੀ ਤੁਸੀਂ ਜੇ ਨਾ ਸੰਭਲੇ ਤੁਹਾਡੇ ਮੰਗਲ ਸੂਤਰ ਵੀ ਮੁਸਲਮਾਨ ਲੈ ਜਾਣਗੇ, ਇਹ ਵੰਡ ਦੇਣਗੇ ਇੱਕ ਦੂਜੇ ਦੇ ਵਿੱਚ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਠੀਕ ਨਹੀਂ ਹੈ ਜਿਹੜਾ ਇਸ ਕਿਸਮ ਦਾ ਕਹਿਣਾ। ਪਰ 31% ਨੇ ਫਿਰ ਵੀ ਕਿਹਾ ਵੀ ਨਹੀਂ ਜੋ ਮੋਦੀ ਨੇ ਕਿਹਾ ਠੀਕ ਹੈ। ਸੋ ਮੋਦੀ ਬਾਰੇ ਜਿਹੜੀ ਉਹਨਾਂ ਨੇ ਕਿਹਾ ਵੀ ਉਹਦੀ ਜਿਹੜੀ ਪੋਪੂਲੈਰਿਟੀ ਹੈ ਮੋਦੀ ਦੀ, ਸਪੋਰਟ ਫਾਰ ਮੋਦੀ ਸਟੇਜ ਦਾ ਸੇਮ। ਔਰ 19% ਜਿਹੜੇ ਨੇ ਯੰਗ ਜਿਹੜੇ ਅਮਰੀਕਨ ਨੇ, ਇੰਡੀਅਨ ਅਮਰੀਕਨ, ਉਹ ਮੋਦੀ ਦੀ ਹਮਾਇਤ 'ਚ ਨੇ। ਔਰ ਉਹਨਾਂ ਨੂੰ ਇਹ ਲੱਗਦਾ ਕਿ ਮੋਦੀ ਜਿਹੜਾ ਬੜਾ ਸਪੈਕੂਲੇਟਿਵ ਕੰਮ ਕਰ ਰਿਹਾ। ਔਰ ਇਹ ਜਿਹੜੇ ਨੇ ਇਸ ਸਾਰੇ ਦੇ ਵਿੱਚ ਸਪੋਰਟ ਫਾਰ ਮਿਸਟਰ ਮੋਦੀ ਅਮੰਗ ਇੰਡੀਅਨ ਅਮਰੀਕਨਸ ਹੂ ਆਰ US ਸਿਟੀਜ਼ਨਸ ਰਿਮੇਨਡ ਅਨਚੇਂਜਡ ਬਿਟਵੀਨ 2020 ਐਂਡ 2024 ਐਜ਼ ਪਰ ਦਾ ਸਰਵੇਸ ਫਾਈਂਡਿੰਗਸ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਅਸੀਂ ਅਨਪੜ੍ਹ ਜਾਲ ਜਿਹੜੇ ਉੱਥੇ ਮੈਜੋਰਿਟੀ ਨੇ ਜਿਨ੍ਹਾਂ ਬਾਰੇ ਮਾਰਕੰਡੇ ਜਸਟਿਸ ਮਾਰਕੰਡੇ ਕਾਟਜੂ ਨੇ ਕਿਹਾ ਸੀ ਕਿ ਵੀ 90% ਮੂਰਖ ਨੇ, ਪਰ ਇੱਥੇ ਸਿਟੀਜ਼ਨ ਲੱਖ ਡਾਲਰ ਤੋਂ ਜ਼ਿਆਦਾ ਪੈਕੇਜ ਤੇ ਕੰਮ ਕਰਨ ਵਾਲੇ ਉਹਨਾਂ ਨੂੰ ਵੀ ਲੱਗਦਾ ਇੱਥੇ ਜੇ ਕੁਝ ਟਰੰਪ ਕਹਿੰਦਾ ਤਾਂ ਉਹਨਾਂ ਨੂੰ ਲੱਗਦਾ ਵੀ ਉਹ ਹੋਏ ਗਲਤ, ਪਰ ਉੱਥੇ ਜੋ ਮੋਦੀ ਕਰ ਰਿਹਾ ਉਹ ਉਹਨਾਂ ਨੂੰ ਠੀਕ ਲੱਗਦਾ। ਸੋ ਇਹਨਾਂ ਦੇ ਨਾਲ ਸਾਡਾ ਵਾਹ ਹੈ ਜੀ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। बार पराए बैसना साईं मुझे न दे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਜੋ ਵਾਸ਼ਿੰਗਟਨ DC ਵਿਖੇ ਨੈਸ਼ਨਲ ਸਿੱਖ ਡੇ ਪਰੇਡ ਜੋ ਨੈਸ਼ਨਲ ਫਰੀडम ਮਾਰਚ ਹੈ ਉਹ 5 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ
ਉੱਥੇ ਕੱਢਿਆ ਜਾਵੇਗਾ। ਸਮੂਹ USA ਦੀਆਂ ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਸ ਪਰੇਡ ਦੇ ਵਿੱਚ ਹੁਮਾਂ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਵਰਲਡ 에ਅਰ ਕੁਆਲਿਟੀ ਰਿਪੋਰਟ 2024 ਅਨੁਸਾਰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ 20 ਸ਼ਹਿਰਾਂ ਵਿੱਚੋਂ 13 ਸ਼ਹਿਰ ਭਾਰਤ ਵਿੱਚ ਹਨ ਔਰ ਦਿੱਲੀ ਦੁਨੀਆ ਦੀ ਸਭ ਤੋਂ ਪੋਲਿਊਟਡ ਜਿਹੜੀ ਹੈ ਰਾਜਧਾਨੀ ਹੈ। ਔਰ ਇਸ ਰਿਪੋਰਟ ਅਨੁਸਾਰ 2009 ਤੋਂ 2019 ਤੱਕ 10 ਵਰਿਆਂ ਵਿੱਚ 15 ਲੱਖ ਭਾਰਤੀ ਇਸ ਪ੍ਰਦੂਸ਼ਣ ਦੀ ਵਜ੍ਹਾ ਕਰਕੇ ਜਿਹੜੇ ਨੇ ਉਹ ਮਰੇ ਨੇ। ਸੋ ਇਹ ਹੈ ਵਿਸ਼ਵ ਗੁਰੂ ਭਾਰਤ ਦੀ ਅਸਲੀ ਤਸਵੀਰ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਦੁਨੀਆ ਕੀ ਡਿਫਿਕਲਟੀ ਫੇਸ ਕਰ ਰਹੀ ਹੈ, ਇਕਨੋਮਿਕਲੀ ਕੀ ਹੈ, ਓਵਰਆਲ ਕਿਸ ਕਿਸਮ ਦੀਆਂ ਚੇਂਜਸ ਚੱਲ ਰਹੀਆਂ ਨੇ। ਲੇਕਿਨ ਤੁਸੀਂ ਦੇਖੋਗੇ ਕਿ ਪ੍ਰਾਈਮ ਮਿਨਿਸਟਰ ਮੋਦੀ ਮੌਰੀਸ਼ੀਅਸ ਦੇ ਵਿੱਚ 2 ਰੋਜ਼ਾ ਆਪਣੇ ਦੌਰੇ ਤੇ ਹਾਈਐਸਟ ਉਹਨਾਂ ਨੂੰ ਅਵਾਰਡ ਵੀ ਦਿੱਤਾ ਜਾ ਰਿਹਾ ਹੈ। ਉਹ ਆਪਣਾ ਲੱਗੇ ਹੋਏ ਨੇ ਉਹੀ ਗੁਣ ਗਾਇਨ। ਔਰ ਦੂਜਾ ਐਸ ਜੈ ਸ਼ੰਕਰ ਟਹਿਲਦਿਆਂ ਦੀ ਫੋਟੋ ਪਾ ਰਿਹਾ UK ਔਰ ਦੂਜੇ ਦੇ ਵਿੱਚ ਵਿਦ ਇਨ ਇੰਡੀਆ ਜਿਹੜਾ ਇਹਨਾਂ ਬਲੱਡ ਬਾਥ ਜਿਹਨੂੰ ਕਹਿੰਦੇ ਨੇ ਉਹਦਾ ਵਾਲ ਸਟਰੀਟ ਔਰ ਸ਼ੇਅਰ ਮਾਰਕੀਟ $1 ਟ੍ਰਿਲੀਅਨ ਦੇ ਨੇੜੇ ਤੇੜੇ ਇੰਡੀਆ ਦਾ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਉਸ ਚੋਂ ਨਿਕਲਿਆ ਸਾਰੇ ਚੋਂ ਜਿਹੜਾ ਟੁਵਰਡਸ ਡਿਸਟਰਕਸ਼ਨ ਹੈ ਜੀ। ਓਵਰਆਲ ਜਿਹੜੀਆਂ ਇੰਸਟੀਟਿਊਸ਼ਨਸ ਕਿਵੇਂ ਚਰਮਰਾਈਆਂ ਹੋਈਆਂ, ਉਹਨਾਂ ਦੀ ਕੀ ਹਾਲਤ ਹੈ, ਐਜੂਕੇਸ਼ਨ ਸਿਸਟਮ ਦੀ ਕੀ ਹਾਲਤ ਹੈ, ਜਿਹੜੀਆਂ ਈਵਨ ਇੰਟਰਨੈਸ਼ਨਲੀ ਹੁਣ ਇਸ ਤੋਂ ਪਹਿਲਾਂ ਕਿ ਮੈਂ ਇਹ ਜਿਹੜੀ ਰਿਪੋਰਟ ਅੱਜ ਵਰਲਡ 에ਅਰ ਕੁਆਲਿਟੀ ਰਿਪੋਰਟ 2024 ਸਵਿਸ 에ਅਰ ਕੁਆਲਿਟੀ ਟੈਕਨੋਲੋਜੀ ਕੰਪਨੀ ਨੇ ਜਿਹੜੀ ਹੈ ਉਹ ਪ੍ਰਕਾਸ਼ਿਤ ਕੀਤੀ ਹੈ ਉਹਦੀ ਗੱਲ ਕਰਾਂ। 2 ਦਿਨ ਪਹਿਲਾਂ ਦੀ ਖਬਰ ਸੀ ਔਰ ਇਹ ਇੰਟਰਨੈਸ਼ਨਲ ਮੀਡੀਆ ਤੇ ਵੀ ਚੱਲੀ ਕਿ ਇਹ ਜਿਹੜੀ ਦਿੱਲੀ ਬਾਉਂਡ 에ਅਰ ਇੰਡੀਆ ਫਲਾਈਟ ਰਿਟਰਨਸ ਟੂ ਸ਼ਿਕਾਗੋ, ਸ਼ਿਕਾਗੋ ਤੋਂ ਦਿੱਲੀ ਫਲਾਈਟ ਜਾ ਰਹੀ ਸੀ 에ਅਰ ਇੰਡੀਆ ਦੀ। 10 ਘੰਟੇ ਦੀ ਫਲਾਈਟ ਹੁੰਦੀ ਹੈ ਤੇ 12 ਟਾਇਲਟ ਟੋਟਲ ਉਸ ਜਹਾਜ਼ ਸੀ ਜਿਹਨਾਂ ਜ਼ਾਹਰ ਹੈ 2 ਜਾਂ 1 ਬਿਜ਼ਨਸ ਕਲਾਸ ਦਾ ਹੁੰਦਾ, ਬਾਕੀ ਦੂਜਿਆਂ 12 ਚੋਂ 11 ਜਿਹੜੇ ਉਹਨਾਂ ਦੇ ਟਾਇਲਟ ਨੇ ਉਹ ਕਲੌਗਡ ਸੀ, ਉਹ ਬਲੌਕ ਸੀਗੇ। ਦੇਖੋ ਔਰ ਇਹ ਖਬਰ ਹੀ ਹੈ 10 ਆਵਰ ਟ੍ਰਿਪ 11 of 12 toilets clogged, Delhi bound Air India flight returns to Chicago। ਰਾਹ ਚੋਂ ਵਾਪਸ ਮੁੜੀ ਕਿਉਂਕਿ 12 ਚੋਂ 11 ਟਾਇਲਟ ਕਲੌਗਡ ਨੇ। ਇਹ 에ਅਰ ਇੰਡੀਆ ਦੀ ਫਲਾਈਟ ਦਾ ਹਾਲ ਹੈ। ਦੇਖੋ 2 ਹਫ਼ਤੇ ਪਹਿਲਾਂ ਉਹਨਾਂ ਦੇ ਇੱਕ ਆਪਣੇ ਮਿਨਿਸਟਰ ਨੇ ਜਿਹੜਾ ਉਸੇ ਮਹਿਕਮੇ ਦਾ, ਉਹਨੇ ਕਿਹਾ ਵੀ ਮੈਂ ਟੁੱਟੀ ਸੀਟ ਤੇ ਬੈਠ ਕੇ ਆਇਆ। ਇਹੀ ਗੱਲ ਉਹ ਜਿਹੜਾ ਪੰਜਾਬ BJP ਦਾ ਪ੍ਰੈਜ਼ੀਡੈਂਟ ਸੀ, ਸ਼ਾਇਦ ਹੁਣ ਵੀ ਹੈ, ਉਹਦਾ ਬਲਰਾਮ ਜਾਖੜ ਦਾ ਮੁੰਡਾ ਸੁਨੀਲ ਜਾਖੜ, ਉਹਨੇ ਵੀ ਇਹੀ ਕਿਹਾ ਕਿ ਜੀ ਹੁਣ 에ਅਰ ਇੰਡੀਆ ਤਾਂ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਟਾਟਾ ਨੂੰ ਇਹਨਾਂ ਨੇ ਦੇ ਦਿੱਤੀ ਸੀ ਜਾਂ ਕਿਵੇਂ। ਸੋ ਜਿਹੜੀਆਂ ਚੀਜ਼ਾਂ ਬਾਕੀ ਹੋਰ ਕੀ ਹੋ ਰਿਹਾ, ਬੇਈਮਾਨੀ ਕਿੱਥੇ ਹੈ, ਇੱਕ ਅਸੀਂ ਡਿਟੇਲ ਡਿਸਕਸ ਕਰਾਂਗੇ ਕਿ ਜਿਹੜੀ ਇਹਨਾਂ ਨੇ ਕਰੋਨਾ ਵਾਇਰਸ ਦੇ ਨਾਂ ਥੱਲੇ ਬ੍ਰਾਜ਼ੀਲ ਦੇ ਨਾਲ ਡੀਲ ਕੀਤੀ, ਉਹਨੂੰ ਸਕੈਂਡਲ ਕਹਿ ਕੇ ਬ੍ਰਾਜ਼ੀਲ ਦੇ ਵਿੱਚ ਜਿਹੜਾ ਉਸ ਵੇਲੇ ਦਾ ਪ੍ਰੈਜ਼ੀਡੈਂਟ ਸੀ ਜਿਹਨੇ ਫੋਨ ਕਰਕੇ ਮੋਦੀ ਤੋਂ ਲਿਆ ਉਹ ਭਾਰਤ ਬਾਇਓਟਿਕਸ ਕੇ ਕਿਹੜੇ ਬਣਾਉਂਦੇ ਨੇ, ਉਹ ਬਹੁਤ ਵੱਡਾ ਸਕੈਂਡਲ ਫਰਾਡ। ਸੋ ਹਰ ਚੀਜ਼ ਔਰ ਆਲਰੇਡੀ ਅਸੀਂ ਅਮਰੀਕਾ ਦੀ ਓਹਾਇਓ ਯੂਨੀਵਰਸਿਟੀ ਦੇ 2 ਪ੍ਰੋਫੈਸਰਸ ਦੀ ਸਟੱਡੀਜ਼ ਦੇਖੀ ਸੀ ਕਿ ਜਿਹੜੀਆਂ ਜੈਨਰਿਕ ਮੈਡੀਸਿਨਸ ਅਮਰੀਕਾ ਦੇ ਵਿੱਚ ਪ੍ਰੋਡਿਊਸ ਹੁੰਦੀਆਂ ਨੇ ਉਹ 58% ਜਿਹੜੀਆਂ ਨੇ ਉਹ ਬਿਲੋ ਸਟੈਂਡਰਡ, ਜਿਨ੍ਹਾਂ ਦੇ ਸਾਈਡ ਇਫੈਕਟ ਦੂਜੇ ਨੇ, ਜਿਹੜੀਆਂ ਇੰਡੀਆ ਮੇਡ ਜੈਨਰਿਕ ਨੇ। ਔਰ ਜੇ ਹੁਣ ਮੈਂ ਇਸ ਰਿਪੋਰਟ ਦੀ ਗੱਲ ਕਰਾਂ, PTI ਇਹਨਾਂ ਦੀ ਆਪਣੀ ਨਿਊਜ਼ ਏਜੰਸੀ ਹੈ, ਪ੍ਰੈਸ ਟਰਸਟ ਆਫ ਇੰਡੀਆ, ਉਹਨਾਂ ਹੀ ਖਬਰ ਹੈ ਉਹਨਾਂ ਦੀ 13 of world's 20 most polluted cities in India, Delhi most polluted capital report। ਇਹ ਰਿਪੋਰਟ ਇਹ ਕਹਿ ਰਹੀ ਹੈ ਕਿ ਬਈ ਦਿੱਲੀ ਦੁਨੀਆ ਦੇ ਸਭ ਤੋਂ ਪੋਲਿਊਟਡ ਕੈਪੀਟਲ, ਦੁਨੀਆ ਦੇ 194 ਮੁਲਕਾਂ ਦੀ ਕੈਪੀਟਲਸ ਚੋਂ, ਤੇ ਜਿਹੜੇ 20 ਸ਼ਹਿਰ ਦੁਨੀਆ ਦੇ ਸਭ ਤੋਂ ਪੋਲਿਊਟਡ, ਜਦੋਂ ਪੋਲਿਊਟਡ ਦਾ ਪਾਰਟ ਹੁੰਦਾ ਹੈ ਤਾਂ ਜ਼ਾਹਰ ਹੈ ਵੀ ਇਸ ਦਾ ਸਬੰਧ ਜਦੋਂ ਅਸੀਂ ਪੰਜਾਬੀ ਦਾ ਲਫ਼ਜ਼ ਜਾਂ ਹਿੰਦੀ ਦਾ ਲਫ਼ਜ਼ ਪ੍ਰਦੂਸ਼ਣ ਹੈ। ਔਰ ਇਹ ਉਹਨਾਂ ਨੇ ਜਿਹੜੇ ਇਸ ਨੂੰ 에ਅਰ ਕੁਆਲਿਟੀ ਨੂੰ ਮੇਜਰ ਕਰਦੇ ਨੇ
ਉਹ ਦੇਖਦੇ ਨੇ ਕਿ ਭਾਈ ਕਿੰਨਾ ਜਿਹੜਾ ਕੰਟੈਂਟ ਹੈ ਉਹ ਪੋਲਿਊਸ਼ਨ ਦਾ ਹੁੰਦਾ ਹੈ ਤੇ ਕਿੰਨਾ ਇੰਡੀਆ 'ਚ ਹੈ। ਔਰ ਇਸ ਸਾਰੇ ਦਾ ਨਤੀਜਾ ਹੈ ਕਿ 에ਅਰ ਪੋਲਿਊਸ਼ਨ ਇਨ ਦਿੱਲੀ ਵਰਸਨਡ ਵਿਦ ਦ ਐਨੂਅਲ ਐਵਰੇਜ PM 2.5 ਜਿਹੜਾ ਵੀ ਉਹਨਾਂ ਦਾ ਪੈਮਾਨਾ ਹੈਗਾ। ਔਰ ਇਹ ਕੰਸੈਂਟ੍ਰੇਸ਼ਨ ਰਾਈਜ਼ਿੰਗ ਫਰੋਮ 102.4 ਮਾਈਕਰੋਗ੍ਰਾਮਸ ਪਰ ਕਿਊਬਿਕ ਮੀਟਰ, ਇਹ ਉਸ ਤੋਂ ਜਿਹੜੀ ਹੈ ਵਧੀ ਹੈ। ਔਰ ਜਿਹੜੀਆਂ ਸਭ ਤੋਂ ਮੇਰਾ ਨਿਗਾਹ 'ਚ ਸੀ ਕਿ ਵੀ ਪੰਜਾਬ ਦਾ ਕਿਹੜਾ ਸ਼ਹਿਰ ਹੈ, ਉਹਦੇ 'ਚ ਮੈਨੂੰ ਹੈਰਾਨੀ ਹੋਈ ਕਿ ਮੁੱਲਾਂਪੁਰ, ਹਾਲਾਂਕਿ ਮੁੱਲਾਂਪੁਰ ਛੋਟਾ ਜਿਹਾ ਕਸਬਾ ਹੈ ਲੁਧਿਆਣੇ ਦੇ ਨੇੜੇ, ਪਰ ਇਹ ਸਭ ਉਹਨਾਂ 20 ਦੇ ਵਿੱਚ ਇਹ ਵੀ ਸ਼ਾਮਲ ਹੈ। ਔਰ ਬਾਕੀ ਜਿਹੜੇ ਨੇ ਸਭ ਤੋਂ ਜ਼ਿਆਦਾ ਗੰਦਾ ਬਰੇਨੇਹਾਟ, ਇਹ ਅਸਾਮ ਔਰ ਮੇਘਾਲਿਆ ਦੇ ਬਾਰਡਰ ਦੇ ਉੱਤੇ ਕੋਈ ਟਾਊਨ ਹੈ ਜਿੱਥੇ ਬਹੁਤ ਸਾਰੇ ਪਲਾਂਟ ਨੇ, ਦੂਜੇ ਤੀਜੇ ਨੇ, ਉਹੀ 에ਅਰ ਪੋਲਿਊਸ਼ਨ ਕੋਈ ਉਹਦਾ। ਦਿੱਲੀ, ਮੁੱਲਾਂਪੁਰ ਪੰਜਾਬ ਚੋਂ, ਫਰੀਦਾਬਾਦ, ਲੋਨੀ, ਗੁਰੂਗ੍ਰਾਮ, ਇਹ ਵੀ ਹਰਿਆਣਾ, ਗੁਰੂਗ੍ਰਾਮ ਵੀ, ਫਰੀਦਾਬਾਦ ਵੀ, ਗੰਗਾਨਗਰ ਰਾਜਸਥਾਨ 'ਚ, ਗ੍ਰੇਟਰ ਨੋਇਡਾ ਇਹ ਸ਼ਾਇਦ ਯੂਪੀ 'ਚ ਹੋਏਗਾ, ਭਿਵੰਡੀ ਇਹ ਹਰਿਆਣੇ 'ਚ, ਮੁਜ਼ੱਫਰਨਗਰ ਯੂਪੀ 'ਚ, ਹਨੂਮਾਨਗੜ੍ਹ ਰਾਜਸਥਾਨ 'ਚ, ਨੋਇਡਾ ਅਗੇਨ ਯੂਪੀ ਦੇ ਵਿੱਚ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਕੱਲਾ ਇਹੀ ਨਹੀਂ ਹੈ, ਓਵਰਆਲ 35% ਆਫ ਇੰਡੀਅਨ ਸਿਟੀਜ਼ ਰਿਪੋਰਟਡ annual PM 2.5 level exceeding 10 times the WHO limit of 5 micrograms per cubic meter। ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਗਾਈਡਲਾਈਨ ਹੈ ਕਿ 5 ਮਾਈਕਰੋਗ੍ਰਾਮ ਜਿਹੜੇ ਨੇ ਉਹ ਹੋਣਾ ਚਾਹੀਦਾ ਹੈ ਉਸ ਪਰ ਕਿਊਬਿਕ ਮੀਟਰ 'ਚ, ਪਰ ਇਹ 10 ਗੁਣਾ ਜ਼ਿਆਦਾ ਹੈ। ਫਿਰ ਉਹਨਾਂ ਨੇ ਕਿਹਾ ਵੀ ਇਹਦਾ ਨਤੀਜਾ ਹੈ ਕਿ ਲਾਈਫ ਐਕਸਪੈਕਟੈਂਸੀ ਜਿਹੜੀ ਹੈ ਭਾਰਤ ਦੇ ਵਿੱਚ 5.2 ਸਾਲ ਘੱਟ ਹੈ, ਕਿ ਜਿਹੜੇ ਲੋਕਾਂ ਨੇ ਜਿਉਣਾ ਹੈ ਉਹ 5 ਸਾਲ 2 ਮਹੀਨੇ ਘੱਟ ਜਿਉਂਦੇ ਨੇ। ਔਰ 2009 ਤੋਂ 2019 ਤੱਕ ਇਸ ਐਕਸਪੋਜ਼ਰ ਨਾਲ PM 2.5 ਪੋਲਿਊਸ਼ਨ ਦੀ ਵਜ੍ਹਾ ਕਰਕੇ 15 ਲੱਖ ਮੌਤਾਂ ਹੋਈਆਂ ਨੇ। ਔਰ ਉਹਨਾਂ ਨੇ ਅੱਗੇ ਐਕਸਪਲੇਨ ਕੀਤਾ ਕਿ ਜਿਹੜਾ 에ਅਰ ਪੋਲਿਊਸ਼ਨ ਪਾਰਟੀਕਲ ਕੀ ਹੁੰਦੇ ਨੇ। ਸੋ ਅਸੀਂ ਦੇਖੋ ਕੋਈ ਇਹ ਨਹੀਂ ਹੈ, ਸਫਰ ਤਾਂ ਕਾਮਨ ਲੋਕ ਹੋਣ ਜਾਂ ਦੂਜੇ ਹੋਣ ਸਾਰੇ ਹੀ ਸਫਰ ਕਰਦੇ ਨੇ, ਪਰ ਜਦੋਂ ਹਕੂਮਤਾਂ ਦਾ ਇੰਟਰਸਟ ਲੋਕਾਂ ਦੀ ਭਲਾਈ 'ਚ ਨਾ ਹੋਏ, ਉੱਥੇ ਤਾਂ ਡਿਬੇਟ ਡਿਸਕਸ ਔਰੰਗਜ਼ੇਬ ਹੋ ਰਿਹਾ ਕਿ ਔਰੰਗਜ਼ੇਬ ਨੇ ਮੰਦਰਾਂ ਨੂੰ ਡੋਨੇਟ ਕੀਤਾ ਕਿ ਮੰਦਰ ਢਾਏ, ਕਿ ਸਾਰਾ ਜਿਹੜਾ ਮੁਲਕ ਹੈ ਉਸ ਕੰਮ, ਯੂਪੀ ਦਾ ਚੀਫ ਮਿਨਿਸਟਰ ਵੀ ਉਹਦੇ 'ਤੇ ਬਿਆਨ ਦੇ ਰਿਹਾ ਹੈ, ਮਹਾਰਾਸ਼ਟਰ ਵਾਲਾ ਵੀ ਦੇ ਰਿਹਾ ਹੈ, ਦੂਜੇ ਵੀ। ਹੁਣ ਮਕਸਦ ਤਾਂ ਫਿਰ ਇਵੇਂ ਹੀ ਹੁੰਦਾ ਜਦੋਂ ਫਿਰ ਕੋਈ ਮੁਲਕ ਤਬਾਹ ਹੁੰਦੇ ਨੇ, ਸੱਭਿਅਤਾਵਾਂ ਤਬਾਹ ਹੁੰਦੀਆਂ ਨੇ। ਜਿਵੇਂ ਮੈਂ ਸ਼ਾਇਦ ਅੱਗੇ ਵੀ ਕਿਹਾ ਸੀ ਕਿ ਵੀ ਬਗਦਾਦ ਜਿਹੜੀ ਬਹੁਤ ਵੱਡੀ ਇਸਲਾਮਿਕ ਸਿਵਲਾਈਜੇਸ਼ਨ ਦਾ ਔਰ ਐਮਪਾਇਰ ਸੀ, ਉਹਨੂੰ ਜਦੋਂ ਚੰਗੇਜ਼ ਖਾਨ ਨੇ ਆ ਕੇ ਭੰਨਿਆ ਚੰਗੀ ਤਰ੍ਹਾਂ, ਤੇ ਉਸ ਬਾਰੇ ਇੱਕ ਇਸਲਾਮਿਕ ਸਕਾਲਰ ਨੂੰ ਪੁੱਛਿਆ ਜਾ ਰਿਹਾ ਸੀ ਕਿ ਵੀ ਇੰਨਾ ਤਹਿਜ਼ੀਬ, ਇੰਨੀ ਵੱਡਾ ਗਿਆਨ ਦਾ ਭੰਡਾਰ, ਇੰਨਾ ਪਾਵਰਫੁਲ ਉਹਨਾਂ ਦਾ ਰਜੀਮ, ਉਹ ਕਹਿੰਦਾ ਜੀ ਗੱਲ ਇਹ ਹੈ ਵੀ ਜਦੋਂ ਚੰਗੇਜ਼ ਖਾਨ ਚੜ੍ਹਿਆ ਫੌਜ ਲੈ ਕੇ, ਤੇ ਉਹ ਆਪਸ 'ਚ ਡਿਬੇਟ ਕਰ ਰਹੇ ਸੀ ਕਿ ਜਿਹੜਾ ਕਊਆ ਹੈ ਇਹ ਹਲਾਲ ਹੈ ਕਿ ਹਰਾਮ ਹੈ। ਉਹਨਾਂ ਦੇ ਸਕਾਲਰ ਇਸ ਕੰਮ 'ਚ ਲੱਗੇ। ਔਰ ਰੈਸਟ ਆਫ ਇੰਡੀਆ ਦਾ ਵੀ ਹਾਲ ਜਿਹੜਾ ਹੈ ਉਹ ਸਿਸਟਮ ਦਾ ਜੋ ਹੈ ਹੀ ਹੈ। ਔਰ ਈਵਨ ਜੇ ਮੈਂ ਆਪਣੀ ਕੌਮ ਦੇ ਹਵਾਲੇ ਨਾਲ ਵੀ ਗੱਲ ਕਰਾਂ ਕਿ ਜਿਸ ਕੌਮ ਦੇ ਸਾਹਮਣੇ ਇੰਨੇ ਸੀਰੀਅਸ ਚੈਲੰਜ ਨੇ ਤੇ ਅਸੀਂ ਕਿਸ ਡਿਬੇਟ ਦੇ ਵਿੱਚ ਲੱਗੇ ਹੋਏ ਹਾਂ। ਸੋ ਇਹ ਅਫਸੋਸਨਾਕ ਹੈ, ਲੇਕਿਨ ਹਕੀਕਤ ਇਹ ਹੈ ਕਿ ਵੀ ਇਹ ਮਹਾਨ ਭਾਰਤ ਤੇ ਵਿਸ਼ਵ ਗੁਰੂ ਤੇ ਪ੍ਰਾਚੀਨ ਸੱਭਿਅਤਾ ਤੇ ਉਹ ਜਿਵੇਂ ਮੋਦੀ ਟਰੰਪ ਨੂੰ ਕਹਿੰਦਾ ਸੀ ਕਿ ਤੁਹਾਡਾ ਮੈਗਾ ਹੈ ਸਾਡਾ ਮੀਗਾ ਹੈ, ਤੁਸੀਂ ਮੇਕ ਅਮਰੀਕਾ ਗ੍ਰੇਟ ਅਗੇਨ ਹੈ ਤੇ ਅਸੀਂ ਮੀਗਾ ਬਣ ਗਏ ਹਾਂ, ਮੇਕ ਇੰਡੀਆ ਗ੍ਰੇਟ ਅਗੇਨ। ਲਫ਼ਜ਼ਾਂ ਦਾ ਤੁਸੀਂ ਜੇ ਕੀ ਕਹਿੰਦੇ ਨੇ ਕਿ ਵੀ ਗੱਲਾਂ ਦਾ ਕੜਾਹ ਬਣਾਉਣਾ ਹੈ ਤੇ ਫਿਰ ਘਿਓ ਜਿੰਨਾ ਮਰਜ਼ੀ ਪਾਈ ਜਾਓ, ਘੱਟ ਨਹੀਂ ਰੱਖਣਾ ਚਾਹੀਦਾ। ਸਹੀ ਗੱਲ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਾਡੇ ਪਹਿਲੇ ਵਿਊਅਰ ਨੇ ਧਰਮ ਸਿੰਘ ਜੀ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਮਾਇਲ ਜੀ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਵੀ, ਔਰ ਸੁਖਜੀਵਨ ਬੱਚੂ ਜੀ ਵੀ, ਪਰਮਿੰਦਰ ਜੀ ਵੀ, ਬਿਲਾਲ ਅਹਿਮਦ ਜੀ ਵੀ, ਸਭ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਬਿਲਾਲ ਜੀ ਕਹਿੰਦੇ ਨੇ ਕਿ ਹੈਲੋ ਡਾਕਟਰ ਜੀ ਐਂਡ ਸਿਸਟਰ ਨੀਲਮ ਕੌਰ ਜੀ, ਅੱਜ ਕਹਿੰਦੇ ਦਿਲ ਬੜਾ ਉਦਾਸ है जो बलोचिस्तान में हुआ है। दुआ है कि अल्लाह सब कुछ ठीक करे, सबको खैर करे जा। बिलाल अहमद जी, ਅਸੀਂ ਪਹਿਲੇ ਸੈਗਮੈਂਟ ਦੀ ਬਿਗਨਿੰਗ 'ਚ ਬੜੀ ਡਿਟੇਲ 'ਚ ਇਸ ਦਾ ਜ਼ਿਕਰ ਕੀਤਾ ਹੈ, ਨਿਹਾਇਤ ਅਫਸੋਸਨਾਕ। ਹਾਂਜੀ। और ह्यूमैनिटी फर्स्ट जी, और इसी तरह ऐश शाह
ਹਾਂਜੀ, ਇਹਨਾਂ ਨੂੰ ਤੁਸੀਂ ਜਵਾਬ ਦੇ ਦਿਓ ਬਾਬਾ ਜੀ। ਕਹਿੰਦੇ ਬ੍ਰਾਹਮਣ ਇਹ ਕਹਿੰਦੇ ਨੇ ਜੀ ਮੂਰਤੀ ਪੂਜਾ, ब्राह्मण मूर्ति पूजा करता है। ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਹਾਂ। ਪੂਜਦੇ ਹੋ। ਹਾਂ। ਬ੍ਰਾਹਮਣ ਸ਼ਿਵ ਤੇ ਦੁੱਧ ਦੁੱਧ ਚੜਾਉਂਦਾ ਹੈ, ਤੁਸੀਂ ਬਰਾਬਰ ਦਰਬਾਰ ਸਾਹਿਬ ਦਰਬਾਰ- ਦੁੱਧ ਨਾਲ ਧੋਂਦੇ ਹੋ। ਹਾਂਜੀ, ਦਰਬਾਰ ਸਾਹਿਬ, ਓਕੇ ਜੀ। ਹਾਂਜੀ। ਫਿਰ ब्राह्मण ਕੀਰਤਨ ਤੋਂ ਬਾਅਦ ਪ੍ਰਸ਼ਾਦ ਵੀ ਵੰਡਦਾ ਹੈ। ਹਾਂ, ਇਹ ਸ਼ਾਹ ਜੀ ਗੱਲ ਇਹ ਹੈ ਕਿ ਵੀ ਅਸੀਂ ਪਹਿਲੀ ਗੱਲ ਤਾਂ ਇਸ ਡਿਬੇਟ 'ਚ ਨਹੀਂ ਜਾਣਾ ਚਾਹੁੰਦੇ। ਜਦੋਂ ਅਸੀਂ ਬ੍ਰਾਹਮਣਵਾਦ ਕਹਿੰਦੇ ਆ, ਇਹ ਇੱਕ ਆਈਡੀਓਲੋਜੀ ਦਾ ਨਾਂ ਹੈ। ਆਸਥਾ ਕਿਹਦੀ ਕਿਸੇ 'ਚ ਹੈ, ਕਿਸੇ ਨੇ ਪੱਥਰ ਪੂਜਣੇ ਨੇ, ਕਿਸੇ ਨੇ ਦਰਖਤ ਪੂਜਣੇ ਨੇ, ਕਿਸੇ ਨੇ ਹੋਰ ਕਰਨਾ ਹੈ। ਔਰ ਇਹ ਤੁਹਾਨੂੰ ਅਸੀਂ ਦੱਸ ਦਈਏ ਕਿ ਜਦੋਂ ਜਦੋਂ ਅਸੀਂ ਸ਼ਬਦ ਨੂੰ ਆਪਣਾ ਗੁਰੂ ਮੰਨਦੇ ਹਾਂ ਤੇ ਇਹ ਉਸ ਤੁਹਾਡੇ ਤੱਕ ਕਿਵੇਂ ਪ੍ਰਾਣ ਪ੍ਰਤਿਸ਼ਠਾ ਦੇ ਨਾਂ ਥੱਲੇ ਕਿਸ ਕਿਸਮ ਦਾ ਤੁਹਾਡੇ ਲਈ ਤਾਂ ਮੂਰਤੀਆਂ ਲਾਈਵ ਹੁੰਦੀਆਂ ਨੇ, ਹਾਂਜੀ। ਸੋ ਅਸੀਂ ਤੁਹਾਨੂੰ ਹੱਕ ਹੈ ਤੁਸੀਂ ਇਵੇਂ ਕਰੋ, ਪਰ ਇਹਨੂੰ ਇਵੇਂ ਕੰਪੇਅਰ ਨਾ ਕਰੋ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਹਰ ਇੱਕ ਦਾ ਜੇ ਤੁਹਾਡਾ ਫੇਥ ਉਸ ਨਾਲ ਹੀ ਜੁੜਿਆ ਹੋਇਆ ਔਰ ਬ੍ਰਾਹਮਣਵਾਦ ਦੇ ਉਸ ਦੇ ਵਿੱਚ ਹੀ ਜਾਣਾ, ਤੇ ਫਿਰ ਜਾਂ ਤਾਂ ਸਵਾਮੀ ਦਿਆਨੰਦ ਨੂੰ ਗਲਤ ਕਹੋ, ਆਰੀਆ ਸਮਾਜ ਦੇ ਨਾਲ ਵੀ ਤੁਸੀਂ ਖਲੋ ਜਾਂਦੇ ਹੋ, ਦੂਜੇ ਨਾਲ ਵੀ ਖਲੋ ਜਾਂਦੇ ਹੋ, ਮਾਰਨ ਵਾਲੇ ਨਾਲ ਵੀ ਖੜੇ ਹੋ, ਤੇ ਜਿਹਨੂੰ ਕੁੱਟ ਪੈ ਰਹੀ ਉਹਦੇ ਨਾਲ ਵੀ ਖੜੇ ਹੋ। ਹਾਂਜੀ। ਜਸਵਿੰਦਰ ਗਿੱਲ ਜੀ ਵੀ, ਔਰ ਇਸੇ ਤਰ੍ਹਾਂ ਅਮਰਜੀਤ ਰਾਏ ਜੀ ਵੀ, ਔਰ ਗੁਰਨਾਮ ਸਿੰਘ ਜੀ ਵੀ, ਪੰਨੂ ਜੀ, ਸਤਨਾਮ ਜੀ, ਔਰ ਇਸੇ ਤਰ੍ਹਾਂ ਜਰਨੈਲ ਸਿੰਘ ਗਰੇਵਾਲ ਜੀ ਵੀ, ਔਰ ਪੰਨੂ ਜੀ, ਔਰ ਫਿਰ ਇਸੇ ਤਰ੍ਹਾਂ ਹਾਂਜੀ ਪਾਦਾ ਜੀ ਇਹ ਵੀ, ਔਰ ਇਸੇ ਤਰ੍ਹਾਂ ਜਗਤਾਰ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ ਜੀ ਬੋਧੀਆਂ ਨੂੰ ਕੋਈ ਦੱਸੇ ਵੀ ਤੁਸੀਂ ਵੀ ਬਾਦਲ ਕਰੋ ਤੇ ਉਹ ਤੁਹਾਡੇ ਨਾਲ ਆਣ ਕੇ ਕਹਿੰਦੇ ਖੜ ਜਾਣਗੇ। ਔਰ ਜਸਵੀਰ ਸਿੰਘ ਬਰਾਜ ਜੀ ਵੀ, ਸਿੰਘਰਸ਼ਾ ਜੀ ਵੀ, ਸਤਨਾਮ ਸਿੰਘ ਜੀ ਵੀ, ਜਸਵੀਰ ਸਿੰਘ ਬਰਾਜ ਜੀ ਵੀ, ਔਰ ਇਸੇ ਤਰ੍ਹਾਂ ਅਮਰਜੀਤ ਸਿੰਘ ਸਾਨੀ ਜੀ ਵੀ, ਜਸਪਾਲ ਸਿੰਘ ਖਾਲੇ ਜੀ, ਔਰ ਇੰਦਰਜੀਤ ਸੰਧੂ ਜੀ, ਸ਼ਿੰਦਰ ਸਕੌਰ ਜੀ, ਔਰ ਇਸੇ ਤਰ੍ਹਾਂ ਗੁਰਵਿੰਦਰ ਮਾਨ ਜੀ ਵੀ, ਔਰ ਪਲਵਿੰਦਰ ਸਿੰਘ ਜੀ ਵੀ ਇਹ ਜਵਾਬ ਦਿੰਦੇ ਨੇ। ਕਹਿੰਦੇ ਸਾਡੇ ਲਿਵਿੰਗ ਗੁਰੂ ਨੇ ਜਿਹੜੇ ਕਹਿੰਦੇ ਤੁਹਾਡੀ ਜਿਹੜੀ ਕੋਰਟ ਨੇ, ਸੁਪਰੀਮ ਕੋਰਟ ਨੇ ਵੀ ਇਹਨਾਂ ਨੂੰ ਅਨਾਉਂਸ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਿਵਿੰਗ ਗੁਰੂ ਨੇ। ਔਰ ਰਵਿੰਦਰ ਸਿੰਘ ਜੋਲ ਜੀ ਕਹਿੰਦੇ Trump should put a tariff on people sending money to India. 100% tariff on any money sent to India. People will keep in USA and it will good for USA economy. ਟਰੰਪ ਦੇ ਕੰਨਾਂ ਤੱਕ ਨਾ ਪਹੁੰਚ ਜਾਵੇਗਾ, ਸਭ ਬਲੌਕ whatever you are earning spend here. Yes. ਲਾਡੀ ਸਿੰਘ ਜੀ ਵੀ, ਅਮੋਹਨ ਸਿੰਘ ਜੀ ਵੀ, ਔਰ ਰਿਸ਼ੀ ਭਾਰਦਵਾਜ ਜੀ ਵੀ। ਭਾਰਦਵਾਜ ਸਾਹਿਬ ਸ਼ੁਕਰੀਆ ਆਉਣ ਦੇ ਲਈ। ਉਹ ਕਹਿੰਦੇ ਨੇ ਕਿ ਆਈਡਲ ਵਰਸ਼ਿਪ ਇਜ਼ ਵਨ ਆਫ ਦਾ ਵੇਜ਼ ਟੂ ਵਰਸ਼ਿਪ ਦਾ ਲਾਰਡ ਐਂਡ ਟੂ ਕੰਸਨਟਰੇਟ ਦਾ ਮਾਈਂਡ। ਨਿਰਾਕਾਰ ਉਪਾਸਨਾ ਇਜ਼ ਡਿਫਿਕਲਟ ਫॉर ਵਰਲਡਲੀ ਪੀਪਲ। ਆਫਟਰ ਸਾਕਾਰ ਪੂਜਾ ਮਾਈਂਡ ਬਿਕਮਸ ਰਾਈਪ ਟੂ ਡੂ ਨਿਰਾਕਾਰ ਪੂਜਾ। ਨਹੀਂ, ਤੁਹਾਡਾ ਇਸ ਲੌਜਿਕ ਦੇ ਵਿੱਚ ਵਜਨ ਹੈ। ਔਰ ਇਹੀ ਕਾਰਨ ਹੈ ਕਿ ਵੀ ਈਵਨ ਭਗਤ ਰਵਿਦਾਸ ਜੀ ਔਰ ਭਗਤ ਕਬੀਰ ਜੀ ਜਿਹੜੇ ਇੱਕ ਸਟੇਜ ਤੇ ਬੁੱਤ ਪ੍ਰਸਤੀ ਕਰਦੇ ਸੀ, ਜਦੋਂ ਉਹ ਸਾਰੇ ਚੋਂ ਜਿਹੜਾ ਉਹ ਓਮਨੀ ਪ੍ਰੈਜ਼ੈਂਸ ਰੱਬ ਦਾ ਅਹਿਸਾਸ ਹੋਇਆ, ਤੇ ਫਿਰ ਈਵਨ ਭਗਤ ਰਾਮਾਨੰਦ ਉਹਨਾਂ ਦੀ ਇੱਕ ਤੁਕ ਹੈ ਗੁਰੂ ਗ੍ਰੰਥ ਸਾਹਿਬ 'ਚ ਕਿ ਕਤ ਜਾਈਐ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚਲੇ ਮਨ ਪਿਓ ਪੰਗ। ਔਰ ਇਸ ਲਈ ਇਹਦੇ ਬਾਵਜੂਦ ਕਿ ਜਿੰਨੇ ਮਰਜ਼ੀਆਂ ਨੇ ਇਸ ਨੂੰ ਕੰਡੈਮ ਕੀਤਾ ਹੋਏ ਬੁੱਤ ਪ੍ਰਸਤੀ ਨੂੰ, ਜੇ ਅੱਜ ਵੀ ਕਾਇਮ ਹੈ ਤਾਂ ਉਹਦਾ ਕਾਰਨ ਇਹੀ ਹੈ ਜਿਹੜੀ ਹਿਊਮਨ ਮਾਈਂਡ ਦੀ ਇੱਕ ਵੀਕਨੈਸ ਹੈ। ਹਾਂਜੀ। ਔਰ ਰਾਜਵਿੰਦਰ ਸਿੰਘ ਜੀ ਵੀ ਕਹਿੰਦੇ ਨੇ ਕਿ ਤੁਹਾਨੂੰ ਆਪਾਂ ਕੱਲ ਇੱਕ ਕੁਐਸਚਨ ਪੁੱਛਿਆ ਸੀ, ਫਤਿਹ ਬੁਲਾ ਕੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਉਸ ਦਾ ਕਹਿੰਦੇ ਸੈਗਮੈਂਟ ਜਿਹੜਾ ਹੈ ਉਹ ਤੁਸੀਂ ਵੱਖਰਾ ਬਣਾ ਕੇ ਡਿਸਕਸ ਕਰਿਓ ਤਾਂ ਕਿ ਅਵੇਅਰਨੈਸ ਜਿਹੜੀ ਹੈ ਆਪਣੇ। ਤੁਸੀਂ ਜੇ ਰਾਜਵਿੰਦਰ ਸਿੰਘ ਜੀ ਇੱਕ ਪ੍ਰੋਪਰ ਲਿਖਤ ਭੇਜ ਦਿਓ, ਇੱਕ ਅੱਧਾ ਪੈਰਾਗ੍ਰਾਫ, ਤੇ ਫਿਰ ਇੱਕ ਸੈਂਟਰ ਪੁਆਇੰਟ ਬਣ ਜਾਏਗਾ ਜੀ ਡਿਸਕਸ਼ਨ ਦਾ। ਬਿਲਕੁਲ ਜੀ। ਔਰ ਨੂਪਾ ਜੀ ਦਾ ਤੁਸੀਂ ਮੈਸੇਜ ਪੜ੍ਹ ਦਿਓ। ਮੈਂ ਆਈ ਡੋਨਟ ਅੰਡਰਸਟੈਂਡ। ਇਹ ਕਹਿੰਦੇ ਨੇ ਖਾਂਦੇ ਅਮਰੀਕਾ ਦਾ ਨੇ ਤੇ ਗਾਉਂਦੇ ਇੰਡੀਆ ਦਾ ਨੇ, ਹੈਂਡ ਭਾਰਤ ਮਾਤਾ ਦੇ ਚੁੱਕੇ ਹੁੰਦੇ ਨੇ ਝੰਡੇ ਭਾਰਤ ਮਾਤਾ। ਹਾਂ, ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਹਾਂਜੀ। ਔਰ ਰਾਜਨਪ੍ਰੀਤ ਸਿੰਘ ਜੀ ਵੀ, ਔਰ ਅਮਨ ਸਿੰਘ ਖਾਲਸਾ ਜੀ ਵੀ, ਔਰ ਡਾਕਟਰ ਪਰਮਜੀਤ ਸਿੰਘ ਸਮਰਾਜ ਜੀ ਵੀ, ਔਰ ਇਸੇ ਤਰ੍ਹਾਂ ਸਰਪੰਚ ਜਸ ਗਿੱਲ ਜੀ, ਔਰ ਨੀਲਾ ਬਾਬਾ ਜੀ, ਔਰ ਇਸੇ ਤਰ੍ਹਾਂ ਮਿਨਟੀ ਫਸਟ ਜੀ। ਇਹ ਕਹਿੰਦੇ
ਕੀ ਕਹਿੰਦੇ ਨੇ ਧੰਨਵਾਦ ਡਾਕਟਰ ਸਾਹਿਬ ਤੇ ਨੀਲਮ ਕੌਰ ਜੀ ਸਾਡਾ, ਥੈਂਕ ਯੂ ਸੋ ਮਚ। ਔਰ ਸਰਪੰਚ ਜਸਕਿਲ ਜੀ ਸਾਨੂੰ ਆਰਮੀ ਤੋਂ ਦੇਖ ਰਹੇ ਨੇ, ਕਹਿੰਦੇ ਨੇ ਕਿ ਭਾਈ ਸਾਹਿਬ ਭਾਈ ਸਰਦਾਰ ਡਾਕਟਰ ਅਮਰਜੀਤ ਸਿੰਘ ਸਾਹਿਬ ਤੇ ਸਾਡੇ ਰਿਸਪੈਕਟਡ ਭੈਣ ਜੀ ਨੀਲਮ ਕੌਰ ਜੀ, ਗੁਰਫਤਿਹ ਖਾਲਸਾ ਜ਼ਿੰਦਾਬਾਦ। ਇੰਡੀਅਨ ਆਰਮੀ ਦੇ ਜਵਾਨਾਂ ਵੱਲੋਂ ਬਹੁਤ ਵਧੀਆ ਦਮਦਾਰ ਤੁਹਾਡਾ ਲਾਈਵ ਹੁੰਦਾ ਜੀ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਬਖਸ਼ਣ। ਬਹੁਤ ਸ਼ੁਕਰੀਆ, ਰੱਬ ਤੁਹਾਨੂੰ ਹਮੇਸ਼ਾ ਸੇਫ ਰੱਖੇ, ਚੜ੍ਹਦੀ ਕਲਾ ਚ ਰੱਖੇ। ਥੈਂਕ ਯੂ ਸੋ ਮਚ। ਰਣਜੀਤ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਸ਼ਾਬਲੇ ਜੀ ਵੀ ਔਰ ਇਮਿਊਨਿਟੀ ਫਸਟ ਇਹ ਕਹਿੰਦੇ ਕਿ ਦ ਵਰਲਡ ਟਾਇਲਟ ਕੈਨ ਨਾਟ ਬੀ ਸੈਪਰੇਟਡ ਫਰੋਮ ਦਾ ਕੰਟਰੀ ਨੇਮ ਇੰਡੀਆ। ਓਕੇ ਨੀਲਾ ਬਾਬਾ ਜੀ ਵੀ ਔਰ ਕੁਲਦੀਪ ਕੌਰ ਜੀ ਵੀ, ਬਿਲਾਲ ਅਹਿਮਦ जी कहते हैं कि एयर इंडिया का जो हाल है वो ही हाल पूरे इंडिया का है। डॉक्टर साहब आज भी इंडिया में 60 करोड़ लोग विदाउट वॉशरूम हैं और कि बनेंगे और वेस्ट कंट्री पता नहीं की कहना चाहते हैं। नहीं हालांकि इन्होंने मोदी जनाब जो आए ने उन्होंने स्वच्छ भारत अभियान ਦੇ ਨਾਂ ਥੱਲੇ ਅਮਿਤਾਭ ਬੱਚਨ ਵੀ ਵੱਡਾ ਜਿਹਾ ਝਾੜੂ ਲੈ ਕੇ ਸੜਕਾਂ ਸਾਫ਼ ਕਰਨ ਲੱਗਾ, ਬਟ ਉੱਥੇ ਹਾਲ ਇਹੀ ਰਹਿਣਾ। ਬਿਲਕੁਲ ਜੀ। ਸ਼ਾਬਲੀ ਜੀ ਕਹਿੰਦੇ ਨੇ ਕਿ ਜਿਹੜਾ ਤੁਹਾਡਾ ਕ੍ਰਾਈਸਿਸ ਚੱਲ ਰਿਹਾ ਉਹਦੇ ਬਾਰੇ ਉਹਨਾਂ ਨੇ ਫਿਕਰ ਜ਼ਾਹਰ ਕੀਤਾ ਹੈ ਕਹਿੰਦੇ। ਔਰ ਫਿਰ ਇਸੇ ਤਰ੍ਹਾਂ ਬਲਜੀਤ ਫਰੈਚ ਵੀ ਔਰ ਬਿਲਾਲ ਜੀ ਵੀ ਔਰ ਗੁਰਜੀਤ ਸਿੰਘ ਜੀ। ਨਹੀਂ ਤੁਹਾਡਾ ਆਪਣੇ ਸ਼ੈਲਬੀ ਜੀ ਬਹੁਤ ਬਹੁਤ ਸ਼ੁਕਰੀਆ, ਤੁਹਾਡੀ ਜੋ ਵੀ ਤੁਸੀਂ ਕੰਟਰੀਬਿਊਟ ਕਰੋ ਸਾਡੇ ਲਈ ਉਹ ਬੜੇ ਫਖਰ ਔਰ ਮਾਣ ਵਾਲੀ ਗੱਲ ਹੋਈ। ਬਿਲਕੁਲ ਜੀ, ਰੀਲੀ ਐਪਰੀਸ਼ੀਏਟ। ਹਾਂਜੀ। ਔਰ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਮਰਾ ਜੀ ਕਹਿੰਦੇ ਫਰੀਦਾ ਬਾਰ ਪ੍ਰਾਏ ਬੈਸਨਾ ਸਾਈ ਮੁਝੇ ਨਾ ਦੇ ਜੇ ਤੂੰ ਐਵੇਂ ਰੱਖੀ ਜਿਉ ਸਰੀਰੋਂ ਲੈ। ਔਰ ਬਲਿਹਾਰ ਸਿੰਘ ਕੰਗ ਜੀ ਇਹ ਬਾਬਾ ਫਰੀਦ ਜੀ ਨੇ ਜੋ ਬਿਆਨਿਆ, ਇਨਫੈਕਟ ਗੋਸਵਾਮੀ ਤੁਲਸੀਦਾਸ ਜਿਨ੍ਹਾਂ ਨੇ ਰਾਮਚਰਿਤਮਾਨਸ ਜਿਹਨੂੰ ਤੁਲਸੀ ਰਾਮਾਇਣ ਕਿਹਾ ਜਾਂਦਾ ਉਹਦੀ ਰਚਨਾ ਕੀਤੀ ਹੈ, ਉਹਦੇ 'ਚ ਉਹਨਾਂ ਨੇ ਵੀ ਇਹ ਕਿਹਾ ਕਿ ਪਰ ਅਧੀਨ ਸੁਪਨੇ ਸੁਖ ਨਾਹੀਂ, ਕਿ ਜਦੋਂ ਤੁਸੀਂ ਕਿਸੇ ਦੇ ਅਧੀਨ ਹੁੰਦੇ ਹੋ ਤੁਹਾਨੂੰ ਸੁਪਨੇ ਦੇ ਵਿੱਚ ਵੀ ਸੁੱਖ ਨਸੀਬ ਨਹੀਂ ਹੁੰਦਾ। ਬਿਲਕੁਲ। ਨਿਹੰਗ ਸਿੰਘ ਜੀ ਵੀ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvrefood.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਫੋ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।